गो पौल खंड तार होवे जन्म सुहेला, वाह वाह गोबिंद सिंह आपे गुरचेला। वाहिगुरू जी का खालसा, वाहिगुरू जी की फतेह। मैं नीलम कौर TV 84 ਦੇ ਜਿਹੜੇ ਸਾਰੇ ਦਰਸ਼ਕਾਂ ਨੂੰ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀਆਂ, ਜਿਹੜੀਆਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਸਿੱਖ ਸੰਗਤਾਂ ਵੱਲੋਂ ਇਸ ਦਿਹਾੜੇ ਨੂੰ ਜਿਹੜਾ ਉਹ ਮਨਾਇਆ ਜਾ ਰਿਹਾ, ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਔਰ ਜਿਸ ਤਰ੍ਹਾਂ ਕਿ ਅੱਜ ਆਪਾਂ TV 84 ਦੀ ਜਿਹੜੀ ਸਾਰੀ ਟੀਮ ਹੈਗੀ ਹੈ ਉਹ ਨਿਊਯਾਰਕ ਤੋਂ ਸਪੈਸ਼ਲੀ ਸਟਾਕਟਨ ਕੈਲੀਫੋਰਨੀਆ ਦੇ ਗੁਰੂ ਘਰ ਜਿਹੜੇ ਗਦਰੀ ਬਾਬਿਆਂ ਦਾ ਇਤਿਹਾਸਕ ਗੁਰੂ ਘਰ ਹੈ ਉਸ ਨੂੰ ਕਵਰ ਕਰਨ ਵਾਸਤੇ ਪਹੁੰਚ ਚੁੱਕੀ ਹੈ। ਅਸੀਂ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਆਪਣੀਆਂ ਸਿੱਖ ਸੰਗਤਾਂ ਨੂੰ, ਆਪਣੇ ਵਿਊਅਰਸ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ 1699 ਦੀ ਵਿਸਾਖੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਉਹਨਾਂ ਕੋਲ ਆਪ ਅੰਮ੍ਰਿਤ ਛਕ ਕੇ ਖਾਲਸਾ ਦੀ ਜਿਹੜੀ ਹੈ ਸਥਾਪਨਾ ਕੀਤੀ ਸੀ। ਸੋ ਖਾਲਸੇ ਦਾ ਅੱਜ ਜਨਮ ਹੋਇਆ ਸੀ। ਸੋ ਅੱਜ ਆਪਾਂ ਜਿਹੜਾ ਇੱਥੇ ਸਪੈਸ਼ਲੀ ਜਿਹੜੇ ਨਗਰ ਕੀਰਤਨ ਸ਼ੁਰੂ ਹੋਣ ਵਾਲਾ ਥੋੜੇ ਪਲਾਂ ਦੇ ਵਿੱਚ ਆਪਾਂ ਬਹੁਤ ਹੀ ਵਧੀਆ ਚੜੀਆਂ ਚੜੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਪਰ ਬਾਰਿਸ਼ ਬਹੁਤ ਜ਼ਿਆਦਾ ਸੀ, ਜਿਸ ਤਰ੍ਹਾਂ ਕਿ ਕੱਲ ਵੀ ਅੱਜ ਵੀ ਸੇਮ ਹੀ ਵੈਦਰ ਲੱਗ ਰਿਹਾ ਹੈ, ਕਿਉਂਕਿ ਥੋੜੀ ਮੋਟੀ ਕਿਨਮਨ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਸੋ ਥੋੜੇ ਪਲਾਂ ਦੇ ਵਿੱਚ ਨਗਰ ਕੀਰਤਨ ਦਾ ਆਗਾਜ਼ ਹੋਵੇਗਾ, ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਦਰਬਾਰ ਹਾਲ ਦੇ ਵਿੱਚ, ਜਿੱਥੇ ਜਿਹੜੇ ਗੁਰੂ ਕੇ ਕੀਰਤਨੀਏ ਜਿਹੜੇ ਨੇ ਉਹ ਕੀਰਤਨ ਦੁਆਰਾ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਔਰ ਮੈਂ ਚਾਹਾਂਗੀ ਕਿ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮੈਂ ਨੀਲਮ ਕੌਰ TV 84 ਦੇ ਨਾਲ। ਹੋਣਹਾਰ ਬੱਚੇ ਹਨ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਸੇਵਾਵਾਂ ਇਸ ਗੁਰੂ ਘਰ ਦੇ ਵਿੱਚ ਕੀਤੀਆਂ ਹਨ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜੋ ਸਿਟੀ ਚੀਫ ਦੇ ਆਫਿਸ ਦੇ ਬੱਚੀ ਤਰਨਵੀਰ ਕੌਰ ਪਹੁੰਚੀ ਹੈ ਤੇ ਨਾਲ ਉਹਨਾਂ ਦੇ ਸਿਟੀ ਅਫੀਸ਼ਲ ਆਏ ਹਨ, ਉਹਨਾਂ ਦਾ ਵੈਲਕਮ ਕਰਨ ਤੇ ਉਹਨਾਂ ਨੂੰ ਸੰਗਤਾਂ ਦੇ ਰੂਬਰੂ ਕਰਾਉਣ ਤੇ ਇੰਟਰੋਡਿਊਸ ਕਰਾਉਣ। ਤੇ ਨਾਲ ਹੀ ਤਰਨਵੀਰ ਕੌਰ, ਮੈਂ ਉਸ ਬੱਚੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਬੱਚੇ ਇੱਦਾਂ ਦੇ ਹੋਣੇ ਚਾਹੀਦੇ ਆ, ਜਦੋਂ ਤੁਸੀਂ ਆਫਿਸਾਂ ਦੇ ਵਿੱਚ ਕੰਮ ਕਰੋ ਤੇ ਉਹਨਾਂ ਨੂੰ ਦੱਸੋ ਕਿ ਅਸੀਂ ਕੌਣ ਆ, ਸਾਡੀ ਹਿਸਟਰੀ ਕੀ ਆ, ਸਾਡਾ ਇਤਿਹਾਸ ਕੀ ਹੈ, ਅਸੀਂ ਗੁਰਦੁਆਰਾ ਸਾਹਿਬ ਕਿਉਂ ਜਾਂਦੇ ਆ। ਬਹੁਤੇ ਆਪਾਂ ਦੇਖਦੇ ਆ ਜਦੋਂ ਸਿਟੀ ਅਫੀਸ਼ਲ ਆਉਂਦੇ ਆ ਆਪਾਂ ਲੈ ਆਉਂਦੇ ਆ, ਪਰ ਉਹ ਮੱਥਾ ਤੱਕ ਨਹੀਂ ਟੇਕਦੇ। ਪਰ ਇਸ ਬੱਚੀ ਨੇ ਸਾਡੀ ਰਿਕੁਐਸਟ ਨੂੰ ਮੰਨਦਿਆਂ ਹੋਇਆਂ ਆਪਣੇ ਆਫਿਸ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਔਰ ਮੈਂ ਬੇਨਤੀ ਕਰੂੰਗਾ ਤੇਜਪਾਲ ਸਿੰਘ ਉਹਨਾਂ ਨੂੰ ਕਿ ਉਹ ਆਪ ਸੰਗਤਾਂ ਨੂੰ ਉਹਨਾਂ ਦੇ ਇੰਟਰੋਡਿਊਸ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਤੁਸੀਂ, ਹੈ ਤੂੰ 2 ਮਿੰਟ ਬੋਲ ਲਾ। ਵਾਯੂ ਆ ਗਏ, ਆ ਜਾਓ ਤੁਸੀਂ ਭਾਜੀ, ਇੱਥੋਂ ਰਸਤਾ ਛੱਡ ਦਿਓ ਮਾੜਾ ਜਿਹਾ ਸਾਨੂੰ। ਡਿਪਟੀ ਚੀਫ ਨੂੰ ਡਿਪਟੀ ਚੀਫ ਨੂੰ ਠੀਕ ਹਾਲੇ ਉਹ ਪਹੁੰਚ ਰਹੇ ਹਨ ਜੀ। ਉਹਨਾਂ ਦੇ ਜੋ ਡਿਪਟੀ ਚੀਫ ਦੇ ਆਫਿਸ ਦੇ ਵਿੱਚੋਂ ਜਿਨ੍ਹਾਂ ਨੇ ਆਉਣਾ ਸੀ ਉਹ ਹਾਲੇ ਆ ਰਹੇ ਆ। ਆਓ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੂੰ ਕਿ ਉਹ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ। 5-5 ਮਿੰਟ ਸਾਰੇ ਬੁਲਾਰਿਆਂ ਦੇ ਹੋਣਗੇ। ਉਹਨਾਂ ਤੋਂ ਬਾਅਦ ਡਾਕਟਰ ਇਖਤਿਆਰ ਚੀਮਾ ਸਾਰਿਆਂ ਜਾਣਿਆਂ, ਤੇ ਉਹਨਾਂ ਤੋਂ ਬਾਅਦ ਭਾਈ ਰੇਸ਼ਮ ਸਿੰਘ ਜੀ ਤੇ ਭਾਈ ਜਸਵਿੰਦਰ ਸਿੰਘ ਜੀ ਜੰਡੀ ਤੇ ਡਾਕਟਰ ਰਣਜੀਤ ਸਿੰਘ ਜੀ, ਜੋ ਬੜੇ ਖਾਲਿਸਤਾਨ ਦੇ ਉੱਘੇ ਲੀਡਰ ਤੇ ਜਿਨ੍ਹਾਂ ਨੇ TV 84 ਵੀ ਸ਼ੁਰੂ ਕਰਨ ਦੇ ਵਿੱਚ ਉਹਨਾਂ ਨੇ ਬੜਾ ਯੋਗਦਾਨ ਪਾਇਆ ਸੀ, ਜੋ ਪਿਛਲੇ ਸਮੇਂ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਘਰੋਂ ਭੈਣ ਜੀ ਅਵਿਨਾਸ਼ ਕੌਰ ਜੀ ਉਹ ਵੀ ਪਹੁੰਚੇ ਹੋਏ ਹਨ। ਸਾਰਿਆਂ ਨੇ 5-5 ਮਿੰਟ ਦੀ ਹਾਜ਼ਰੀ ਲਵਾਉਣੀ ਹੈ ਤੇ ਕਿਉਂਕਿ ਆਪਣਾ ਸਮਾਂ ਲਿਮਟਿਡ ਹੈ। ਉਸ ਤੋਂ ਬਾਅਦ ਜੋ ਅਮਰੀਕਨ ਅਫੀਸ਼ਲ ਹੈ ਉਹਨਾਂ ਨੇ ਵੀ ਆ ਜਾਣਾ, ਉਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ 1-2 ਮਿੰਟ ਹਾਜ਼ਰੀ ਲਵਾਉਂਦੇ ਹਨ। ਤੇ ਉਸ ਤੋਂ ਬਾਅਦ ਭਾਈ ਮਨਜੀਤ ਸਿੰਘ ਜੀ ਉੱਪਲ ਤੇ ਭਾਈ ਹਰਪ੍ਰੀਤ ਸਿੰਘ ਜੀ ਸੰਧੂ ਤੇ ਮੈਨੀ ਗਰੇਵਾਲ, ਇਹ ਸਾਰੇ ਬੁਲਾਰੇ ਤਿਆਰ ਰਹਿਣ ਜੀ। 5-5 ਮਿੰਟ ਵਾਸਤੇ ਸਾਰੇ ਜਾਣੇ ਆਪਣੇ ਹਾਜ਼ਰੀ ਲਵਾਉਣਗੇ। ਸਭ ਤੋਂ ਪਹਿਲਾਂ ਡਾਕਟਰ ਪ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਦਾ ਉਹ ਫਰਮਾਨ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਸੇ ਹੀ ਗੱਲ ਨੂੰ ਉਸ ਖਿੱਤੇ ਦੇ ਮਹਾਨ ਸ਼ਾਇਰ ਡਾਕਟਰ ਇਕਬਾਲ ਨੇ ਵੀ ਕੁਛ ਇਸ ਤਰ੍ਹਾਂ ਕਿਹਾ ਸੀ कि फिर उठी आखिर सदा तौहीद की पंजाब से, हिंद को एक मर्द कावल ने जगाया ख्वाब से।
ਇਹ ਜਿਹੜਾ ਤੌਹੀਦ ਦੀ ਗੱਲ ਹੈ, ਇੱਕ ਰੱਬ ਦੀ ਹੋਣ ਦੀ ਗੱਲ ਹੈ, ਇਹ ਪਹਿਲਾਂ ਵੀ ਉੱਥੇ ਇਸਲਾਮ ਤੋਂ ਚੱਲੀ, ਪਰ ਫਿਰ ਤੋਂ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਅਤੇ 10 ਜਾਮਿਆਂ ਦੇ ਵਿੱਚ ਇਸ ਜੋਤ ਦੇ ਵਿੱਚ ਆ ਕੇ ਉਹਨਾਂ ਨੇ ਉਸ ਨੂੰ ਪ੍ਰਪੱਕ ਕੀਤਾ ਅਤੇ ਉਹੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾ ਕੇ ਖਾਲਸਾ ਪੰਥ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਅੱਜ ਅਸੀਂ ਉਹੀ ਜੋ ਪ੍ਰੋਗਰਾਮ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ ਇਸ ਜਗਤ ਦੇ ਵਿੱਚ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੱਜ ਦੇ ਦਿਨ ਸਾਨੂੰ ਸਭ ਨੂੰ ਜੋ ਇੱਕ ਨਵਾਂ ਜੀਵਨ ਦੇ ਕੇ ਉਸ ਖਿੱਤੇ ਦੇ ਵਿੱਚ ਇੱਕ ਪੰਥ ਦੀ ਸਾਜਨਾ ਕੀਤੀ, ਇੱਕ ਨਵਾਂ ਪੰਥ ਜੋ ਸਜਾ ਕੇ ਪੇਸ਼ ਕੀਤਾ। ਅਸੀਂ ਪਿਛਲੇ ਦਿਨਾਂ 'ਚ ਇੱਥੇ ਹੀ ਇਸੇ ਗੁਰੂ ਘਰ ਦੇ ਵਿੱਚ ਬਹੁਤ ਸਾਰੇ ਗਿਆਨਵਾਨ ਸੱਜਣਾਂ ਤੋਂ ਕਥਾਵਾਂ ਕੀਰਤਨ ਸੁਣਿਆ ਹੈ। ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਚਮਕ ਦਮਕ ਦੇ ਵਿੱਚ ਜੋ ਪੰਥ ਦਾ ਨਿਸ਼ਾਨਾ ਹੈ, ਪੰਥ ਦੀ ਹੋਂਦ ਦੇ ਪ੍ਰਤੀ ਜਾਂ ਜੋ ਸਾਡਾ ਅਸੀਂ ਨਿਸ਼ਾਨਾ ਮਿੱਥਿਆ ਹੋਇਆ ਹੈ, ਕਿਤੇ ਉਹ ਧੂਮਲ ਨਾ ਹੋ ਜਾਏ। ਅਸੀਂ ਜਨਮ ਤੋਂ ਹੀ ਲੈ ਕੇ ਖਾਲਸਾ ਪੰਥ ਦੇ ਜਨਮ ਤੋਂ ਹੀ ਲੈ ਕੇ ਸਾਡੇ ਜਿਹੜੇ ਚੈਲੰਜਸ ਨੇ, ਸਾਨੂੰ ਜਿਹੜੀ ਵੰਗਾਰ ਰਹੀ ਆ ਬੜੀ ਵੱਡੀ ਰਹੀ ਆ, ਪਰ ਸਾਡੇ ਰਿਸਪੌਂਸ ਵੀ ਉਹਦਾ ਮੁਕਾਬਲਾ ਵੀ ਅਸੀਂ ਉਸੇ ਤਰੀਕੇ ਨਾਲ ਕੀਤਾ ਔਰ ਸੰਗਤ ਨੂੰ, ਦੁਨੀਆ ਨੂੰ ਇੱਕ ਨਵੀਂ ਅਸੀਂ ਹੋਂਦ ਦਾ ਪ੍ਰਗਟਾਵਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ, ਮਿਸਲਾਂ ਦੇ ਰੂਪ ਵਿੱਚ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦਾ ਰਾਜ ਪ੍ਰਬੰਧ ਦੇ ਕੇ ਸਾਨੂੰ ਨਵਾਜਿਆ, ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਕਿ ਉਹ ਰਾਜ ਅਸੀਂ ਮਾਣ ਸਕੇ ਅਤੇ ਅਸੀਂ ਅੱਜ ਵੀ ਉਸ ਖੁੱਸੇ ਹੋਏ ਰਾਜ ਦੀ ਪ੍ਰਾਪਤੀ ਵਾਸਤੇ ਯਤਨ ਕਰ ਰਹੇ ਹਾਂ। ਅਸੀਂ ਸਾਡਾ ਜੋ ਨਿਸ਼ਾਨਾ ਆਖਰੀ ਇਹ ਕਿਸ ਉਦਮ ਤੇ ਰਾਜ ਮਿਲੇ ਹੈ। ਅਸੀਂ ਖਾਲਸਾ ਪੰਥ ਦੇ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਸਾਰੇ ਹੀ ਯਤਨ ਕਰ ਰਹੇ ਹਾਂ। ਇਹ ਕੋਈ ਅਨੋਖੀ ਜਾਂ ਅਣਹੋਣੀ ਗੱਲ ਨਹੀਂ ਹੈ। ਇਹ ਇੱਥੋਂ ਦੀ ਜੋ ਯੂਨਾਈਟਿਡ ਨੇਸ਼ਨਸ ਹੈ ਉਸ ਦੇ ਵਿੱਚ ਵੀ ਇਹਦਾ ਜੋ ਅਧਿਕਾਰ ਹੈ, ਪੀਸਫੁਲ ਰਾਈਟ ਹੈ ਸਾਡਾ, ਅਸੀਂ ਆਪਣਾ ਜਿਹੜਾ ਰਾਜ ਆ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਜੀਵਨ ਦੀ ਹੋਣ ਤੋਂ ਬਾਅਦ ਇੱਕ ਨਹੀਂ ਸੈਂਕੜੇ ਮੁਲਕ ਜੋ ਇੱਥੇ ਬਣੇ ਨੇ, ਪਰ ਅਸੀਂ ਵੀ ਇਸ ਹੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ। ਅਮਰੀਕਾ ਦੇ ਵਿੱਚ ਪਿਛਲੇ ਦਿਨਾਂ ਵਿੱਚ TNR ਦੇ ਥੱਲੇ ਜੋ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ 'ਤੇ ਖਾਸ ਕਰਕੇ ਜੇ ਇੱਕ ਹੋਰ ਨਵੇਂ ਤਰੀਕੇ ਦੇ ਨਾਲ ਦਮਨ ਸ਼ੁਰੂ ਕੀਤਾ ਗਿਆ ਸੀ, ਅਸੀਂ ਧੰਨਵਾਦ ਕਰਦੇ ਹਾਂ ਇੱਥੋਂ ਦੀ ਸਰਕਾਰ ਦਾ, ਕੈਨੇਡਾ ਦੀ ਸਰਕਾਰ ਦਾ ਅਤੇ ਉਹਨਾਂ 5 ਮੁਲਕਾਂ ਦਾ ਜਿਨ੍ਹਾਂ ਨੇ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਹਿੰਦੁਸਤਾਨ ਦੀ ਸਰਕਾਰ ਦੇ ਮੂੰਹ 'ਤੇ ਮਾਰੀ। ਔਰ ਅਸੀਂ ਪਿਛਲੇ ਦਿਨਾਂ ਵਿੱਚ ਇੱਥੋਂ ਦੀ ਕਾਂਗਰਸ ਦੇ ਵਿੱਚ ਇਸ ਦੇ ਪ੍ਰਤੀ ਜੋ ਕਾਨੂੰਨ ਪਾਸ ਹੋ ਰਹੇ ਹਨ, ਅਸੀਂ ਅਮਰੀਕਾ ਦੀ ਸਰਕਾਰ ਦਾ, ਕਾਂਗਰਸ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਕਾਨੂੰਨਾਂ ਦੇ ਬਣਨ ਦੇ ਨਾਲ ਜੋ ਬਾਹਰਲੇ ਲੋਕ ਇੱਥੋਂ ਦੇ ਸ਼ਹਿਰੀਆਂ 'ਤੇ ਇਸ ਧਰਤੀ 'ਤੇ ਹਮਲਾ ਕਰਦੇ ਨੇ, ਉਹਨਾਂ ਨੂੰ ਨਜਿੱਠਣ ਵਾਸਤੇ ਇੱਕ ਨਵੀਂ ਪਹੁੰਚ ਸਾਹਮਣੇ ਆ ਜਾਏਗੀ। ਮੈਂ ਤੁਹਾਡਾ ਬਹੁਤਾ ਸਮਾਂ ਨਾ ਲਵਾਂ। ਸਭ ਨੂੰ ਇਹੀ ਅਪੀਲ ਹੈ, ਇਹੀ ਬੇਨਤੀ ਹੈ ਕਿ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਅਸੀਂ ਜੋ ਖਾਲਸਾ ਰਾਜ ਦੀ ਸਿਰਜਣਾ ਵਾਸਤੇ ਜਿਹੜੀਆਂ ਵੀ ਜਥੇਬੰਦੀਆਂ ਯਤਨਕਾਰੀਆਂ ਨੇ, ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇ ਕੇ ਇਕੱਠੇ ਹੋ ਕੇ ਰਾਜ ਦੀ ਪ੍ਰਾਪਤੀ ਵਾਸਤੇ ਯਤਨ ਕਰਨਾ ਚਾਹੀਦਾ। ਔਰ ਬਜਾਏ ਇਸ ਦੇ ਕਿ ਅਸੀਂ ਕਿਸੇ ਨੂੰ ਉੱਚਾ ਨੀਵਾਂ ਕਹੀਏ, ਅਸੀਂ ਸਭ ਰਲ ਕੇ ਖਾਲਸਾ ਪੰਥ ਦੀ ਜੋ ਹੋਂਦ ਨੂੰ ਇਸ ਲਈ ਖਤਰਾ ਪਿਆ ਹੋਇਆ ਹੈ, ਕਿਸੇ ਵੀ ਕਿਤੇ ਵੀ ਉਸ ਨੂੰ ਅਸੀਂ ਨਿਪਟਾ ਸਕੀਏ। ਇਹ ਇਕੱਲਾ ਅਸੀਂ ਆਪਣੇ ਰਾਜ ਦੀ ਪ੍ਰਾਪਤੀ ਵਾਸਤੇ ਨਹੀਂ, ਸਾਰੀ ਦੁਨੀਆ ਵਿੱਚ ਜੋ ਇਸ ਵੇਲੇ ਹਫੜਾ ਦਫੜੀ ਦਾ ਮਾਹੌਲ ਹੈ, ਖਾਲਸਾ ਪੰਥ ਇਸ ਨੂੰ ਸਿਰਜਣ ਵਾਸਤੇ, ਇਸ ਨੂੰ ਨਜਿੱਠਣ ਵਾਸਤੇ ਸਮਰੱਥ ਹੈ।
ਤੇ ਅਸੀਂ ਇਸ ਦੇ ਵਿੱਚ ਯਤਨ ਕਰ ਰਹੇ ਹਾਂ। ਮੈਂ ਬਹੁਤਾ ਸਮਾਂ ਨਾ ਲਵਾਂ, ਸਭ ਤੋਂ ਵੱਧ ਇੱਕ ਵਾਰੀ ਫਿਰ ਆਪ ਸਭ ਨੂੰ ਇਸ ਪਵਿੱਤਰ ਦਿਹਾੜੇ ਦੀ ਬਹੁਤ ਬਹੁਤ ਮੁਬਾਰਕ ਹੋਵੇ ਅਤੇ ਧੰਨਵਾਦ ਹੈ ਇੱਥੋਂ ਦੇ ਪ੍ਰਬੰਧਕਾਂ ਦਾ, ਖਾਸ ਤੌਰ ਤੇ ਭਾਈ ਰਵਿੰਦਰ ਸਿੰਘ ਧਾਲੀਵਾਲ, ਹਰਨੇਕ ਸਿੰਘ ਅਟਵਾਲ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੈਕਟਰੀ ਸਾਹਿਬ, ਜਿਹੜੇ ਕਿ ਪ੍ਰੋਗਰਾਮ ਨੂੰ ਬਹੁਤ ਹੀ ਬਾਖੂਬੀ ਨਿਭਾਉਂਦੇ ਨੇ। ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਹੋਰ ਵੀ ਸੇਵਾ ਕਰਨ। ਔਰ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਇਸ ਗੁਰੂ ਘਰ ਨੇ ਪੰਥਕ ਤੌਰ ਤੇ ਆਪਣੀ ਇੱਕ ਪਛਾਣ ਬਣਾਈ ਹੈ, ਇੱਕ ਜਗ੍ਹਾ ਬਣਾਈ ਹੈ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪਰਮਾਤਮਾ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ। ਇਹਨਾਂ ਸ਼ਬਦਾਂ ਦੇ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਹੈ ਜੀ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਦਾ, ਜੋ ਕੌਮ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਹੋਏ ਹਨ ਤੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਮਿਹਰ ਕਰਨ, ਲਗਾਤਾਰ ਸੇਵਾਵਾਂ ਕਰਦੇ ਰਹਿਣ। ਆਓ ਜੋ ਸਨਮਾਨ ਚਿੰਨ੍ਹ ਹੈ, ਬੋਲੇ ਸੋ ਨਿਹਾਲ। ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਭੈਣ ਜੀ ਅਵਿਨਾਸ਼ ਕੌਰ ਹੋਣਾ ਨੂੰ ਕਿ ਉਹ ਵੀ ਆ ਜਾਣ। ਉਹ ਸਿਰੋਂ ਪਾਓ ਦੀ ਦਾਤ ਗੁਰੂ ਘਰ ਵੱਲੋਂ ਜੋ ਹੈ, ਕਿਉਂਕਿ ਡਾਕਟਰ ਰਣਜੀਤ ਸਿੰਘ ਹੋਣਾ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ, ਬਹੁਤ ਉਹਨਾਂ ਨੇ ਕੌਮ ਲਈ ਸੇਵਾ ਕੀਤੀ ਹੈ। ਬੇਸ਼ੱਕ ਉਹ ਸਿੱਖ ਯੂਥ ਅਮਰੀਕਾ ਦੇ ਫਾਊਂਡਰ ਮੈਂਬਰ ਵੀ ਹਨ ਤੇ TV 84 ਨੂੰ ਸ਼ੁਰੂ ਕਰਨ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜਿਨ੍ਹਾਂ ਵੀਰਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦੇ ਬਾਰੇ। ਬੋਲੇ ਸੋ ਨਿਹਾਲ। ਗੁਰੂ ਸਾਹਿਬ ਮਿਹਰ ਕਰਨ ਇਹਨਾਂ ਨੂੰ ਵੀ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਇਸੇ ਤਰ੍ਹਾਂ ਗੁਰਸਿੱਖੀ ਦੇ ਨਾਲ ਜੋੜੀ ਰੱਖਣ ਤੇ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਇਖਤਿਆਰ ਚੀਮਾ ਜੀ ਹੋਣਾ ਨੂੰ ਕਿ ਉਹ ਆਪ ਸੰਗਤਾਂ ਦੇ ਰੂਬਰੂ ਹੋਣਗੇ। ਡਾਕਟਰ ਸਾਹਿਬ ਹਮ ਪਾਤਸ਼ਾਹੀ ਸਤਿਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਰਹੇ ਜ਼ਮੀਨ ਮਲ, ਤੈਂ ਤੈਂ ਤਖਤ ਬਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟਾਕਟਨ 'ਚ ਕਦੇ ਇੰਨੀ ਠੰਡ ਨਹੀਂ ਹੋਈ, ਪਰ ਲੱਗਦਾ ਠੰਡ ਤੁਹਾਡੇ ਅੰਦਰ ਚਲੀ ਗਈ ਆ। ਇੰਨੀ ਠੰਡੀ ਫਤਿਹ, ਉਹ ਵੀ ਖਾਲਸਾ ਸਾਜਣਾ ਦਿਵਸ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਖਾਲਸਾ ਸਾਜਣਾ ਦਿਵਸ ਤੇ ਇਕੱਠੇ ਹੁੰਨੇ ਆ ਤੇ ਸਾਨੂੰ ਵਿਚਾਰਨ ਦੀ ਲੋੜ ਹੈ ਕਿ ਖਾਲਸਾ ਦੀ ਸਾਜਣਾ ਕੀ ਹੈ, ਖਾਲਸਾ ਸਾਜਣਾ ਦਾ ਮਕਸਦ ਕੀ ਹੈ। ਤੇ ਜੇ ਖਾਲਸਾ ਗੁਰੂ ਮਹਾਰਾਜ ਨੇ ਨਾ ਸਾਜਿਆ ਹੁੰਦਾ ਤੇ ਸਿਰਫ ਸਿੱਖ ਨਹੀਂ, ਮਨੁੱਖਤਾ ਤੇ ਇਹਦਾ ਅਸਰ ਕੀ ਹੁੰਦਾ। ਪਹਿਲੀ ਤਾਂ ਗੱਲ ਮੈਂ ਕਰਾਂ ਕਿ ਮੈਨੂੰ ਜਦੋਂ ਵੀ ਇੱਥੇ ਸਟਾਕਟਨ ਗੁਰੂ ਘਰ ਆਉਣਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਚੱਲਦਾ। ਜਿੱਥੇ ਨਿਸ਼ਾਨ ਸਾਹਿਬ ਝੂਲ ਰਿਹਾ, ਉਹਦੇ ਨਾਲ ਹੀ ਨਾਲ ਸਾਡੇ ਕੌਮੀ ਕਾਰ ਖਾਲਿਸਤਾਨ ਦਾ ਝੰਡਾ ਵੀ ਝੂਲ ਰਿਹਾ। ਖਾਲਸਾ ਸਾਜਣਾ ਦਾ ਇੱਕੋ ਇੱਕ ਮਕਸਦ ਹੈ, ਖਾਲਸਾ ਰਾਜ ਦੀ ਪ੍ਰਾਪਤੀ। ਕਿਉਂ? ਜੇ ਖਾਲਸਾ ਰਾਜ ਦੀ ਪ੍ਰਾਪਤੀ ਤੇ ਖਾਲਸਾ ਦੇ ਰਾਜ ਨੂੰ ਕੱਢ ਦਿਓ ਤੇ ਨਾ ਕਿਸੇ ਵਿਸਾਖੀ ਦਾ ਕੋਈ ਮਤਲਬ ਹੈ, ਨਾ ਕਿਸੇ ਨਗਰ ਕੀਰਤਨ ਦਾ ਕੋਈ ਮਤਲਬ ਹੈ। ਮੈਂ ਕੱਲ੍ਹ ਵੀ ਕਿਹਾ ਸੀ ਕਿ ਜਿਹੜਾ ਆਪਾਂ ਨਗਰ ਕੀਰਤਨ ਕੱਢਨੇ ਹੈ, ਜਲੂਸ ਕੱਢਨੇ ਹੈ, ਇਹ ਪਾਤਸ਼ਾਹੀ ਦੀ ਅਲਾਮਤ ਹੈ, ਪਾਤਸ਼ਾਹੀ ਦਾ ਐਲਾਨ ਹੈ। ਗੁਰੂ ਮਹਾਰਾਜ ਨੇ ਜੇ ਖਾਲਸਾ ਨਾ ਸਾਜਿਆ ਹੁੰਦਾ ਤੇ ਅਸੀਂ ਜਿਹੜੇ ਅੱਜ ਬੈਠੇ ਹਾਂ ਪੰਜਾਬ 'ਚ, ਸਿਰਫ ਸਿੱਖ ਹੀ ਨਹੀਂ, ਹੋਰ ਵੀ ਪੰਜਾਬੀ ਜਿਹੜੇ ਵੱਸਦੇ ਆ, ਜੇ ਖਾਲਸਾ ਨਾ ਸਾਜਿਆ ਹੁੰਦਾ ਤੇ ਅੱਜ ਉੱਥੇ ਅਸੀਂ ਸ਼ੂਦਰ ਹੁੰਦੇ, ਅੱਜ ਅਸੀਂ ਦਲਿਤ ਹੁੰਦੇ, ਅੱਜ ਅਸੀਂ ਅਨਟੱਚੇਬਲ ਹੁੰਦੇ, ਅੱਜ ਸਾਨੂੰ ਉਹਨਾਂ ਥਾਵਾਂ ਤੋਂ ਪਾਣੀ ਪੀਣ ਦੀ ਇਜਾਜ਼ਤ ਵੀ ਨਾ ਹੁੰਦੀ ਤੇ ਕਿਹਾ ਜਾਂਦਾ ਇਹ ਤਾਂ ਸ਼ੂਦਰ ਆ, ਛੂਤ ਆ, ਇਹਨਾਂ ਤੇ ਨੇੜੇ ਹੀ ਨਾ ਲੱਗਣ ਦਿਓ। ਤੇ ਜਿਹੜੀਆਂ ਮੇਰੀਆਂ ਭੈਣਾਂ ਉਧਰ ਬੈਠੀਆਂ, ਜੇ ਇਸ ਸੁਸਾਇਟੀ 'ਚ ਖਾਲਸਾ ਸਾਜਿਆ ਗਿਆ, ਉਹਨਾਂ ਦਾ ਜੁੱਤੀ ਤੋਂ ਥੱਲੇ ਦਾ ਦਰਜਾ ਹੁੰਦਾ। ਸੋ ਇਹ ਮਹਾਰਾਜ ਦੀ ਕਿਰਪਾ ਹੈ ਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹਨੂੰ ਸਮਾਜ ਨੇ ਨਕਾਰਿਆ, ਉਹਨਾਂ ਨੂੰ ਇਕੱਠੇ ਕਰਕੇ ਖਾਲਸਾ ਸਾਜਿਆ। ਇਨ ਗਰੀਬ ਸਿੱਖਣ ਕੋ ਦੂੰ ਮੈਂ ਪਾਤਸ਼ਾਹੀ, ਇਹ ਸਾਡੇ ਮਨ 'ਚ ਰਹਿਣਾ ਚਾਹੀਦਾ। ਫਿਰ ਸਭ ਤੋਂ ਅਹਿਮ ਚੀਜ਼ ਜਿਹੜੀ ਸਮਝਣ ਦੀ, ਕੱਲ੍ਹ ਮੈਂ ਕਾਫੀ ਇਹ 'ਤੇ ਗੱਲ ਕੀਤੀ, ਅੱਜ ਟਾਈਮ ਥੋੜ੍ਹਾ ਵਾ, ਕਿ ਅਸੀਂ ਅੱਜ ਗੁਰੂ ਸਾਹਿਬ ਦੀ ਉਸ ਪ੍ਰਥਾ 'ਤੇ ਚੱਲਦਿਆਂ ਹੋਇਆਂ ਸਿਰ ਦੇਣ ਨੂੰ ਤਿਆਰ ਹਾਂ। ਕੋਈ ਜ਼ਰੂਰੀ ਨਹੀਂ ਤੁਸੀਂ ਫਿਜ਼ੀਕਲੀ ਸਿਰ ਦਿਓ, ਕਿ ਅਸੀਂ ਅੱਜ ਆਪਣੇ ਆਪ ਨੂੰ ਸਿੱਖੀ ਲਈ ਡੈਡੀਕੇਟ ਕਰਨ ਨੂੰ ਤਿਆਰ ਹੈਗੇ ਹਾਂ। ਅਸੀਂ ਪੁਰਾਤਨ ਸ਼ਹੀਦਾਂ ਦੀ ਗੱਲ ਤਾਂ ਬਹੁਤ ਕਰਨੇ ਆ, ਅਸੀਂ ਕਥਾਵਾਂ ਬਹੁਤ ਸੁਣਨੇ ਆ, ਪਰ ਅੱਜ ਕੋਈ ਵੀ ਆਪਣੇ ਬੱਚਿਆਂ ਨੂੰ ਉਸ ਰਾਹ 'ਤੇ ਟੁਰਨ ਨੂੰ ਤਿਆਰ ਨਹੀਂ ਗਾ। ਅਸੀਂ ਜਿਨ੍ਹਾਂ ਨੇ ਸਿਰ ਦਿੱਤੇ ਆ, ਅਰਦਾਸਾਂ 'ਚ ਉਹਨਾਂ ਦਾ ਜ਼ਿਕਰ ਤੇ ਕਰਨੇ ਆ, ਪਰ ਜੇ ਅੱਜ ਖਾਲਸਾ ਰਾਜ ਲਈ, ਖਾਲਸੇ ਦੀ ਸਿਰ ਬੁਲੰਦੀ ਲਈ ਖਲੋਣਾ ਪਏ ਤੇ ਲੱਤਾਂ ਕੰਬ ਜਾਂਦੀਆਂ।
ਸੋ ਖਾਲਸਾ ਪੰਥ ਦੀ ਸਾਜਣਾ ਤੇ ਸਾਨੂੰ ਖਾਲਸਾ ਦੀ ਸਪਿਰਿਟ ਸਮਝਣ ਦੀ ਲੋੜ ਹੈ। ਫਿਰ ਖਾਲਸਾ ਪੰਥ ਸਿਰਫ ਬੰਦਿਆਂ ਲਈ ਨਹੀਂ, ਮਰਦਾਂ ਲਈ ਨਹੀਂ, ਖਾਲਸਾ ਪੰਥ ਦੀ ਸਭ ਤੋਂ ਵੱਡਾ ਜਿਹੜਾ ਇੰਪੈਕਟ ਹੈ ਉਹ ਬੀਬੀਆਂ ਤੇ ਹੈ, ਕਿਉਂਕਿ ਸਿੱਖੀ ਇੱਕ ਅਜਿਹਾ ਧਰਮ ਹੈ ਜਿਨੇ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ। ਅੱਜ ਪੰਜਾਬ ਦੀ ਧਰਤੀ ਜਿੱਥੇ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਨੇ ਸਭ ਨੂੰ ਬਰਾਬਰ ਕੀਤਾ, ਉੱਥੇ ਅੱਜ ਭਰੂਣ ਹੱਤਿਆ ਹੋ ਰਹੀ ਆ। ਉੱਥੇ ਪਹਿਲਾਂ ਹੀ ਜੈਂਡਰ ਦੇਖਿਆ ਜਾਂਦਾ, ਜੇ ਕੁੜੀ ਆ ਤੇ ਉਹਨੂੰ ਮਾਂ ਦੀ ਕੁੱਖ 'ਚ ਹੀ ਮਾਰ ਦਿੱਤਾ ਜਾਂਦਾ। ਸੋ ਸਾਨੂੰ ਇਸ ਵਾਸਤੇ ਖਾਲਸਾ ਸਾਜਣਾ ਦਿਵਸ ਮਨਾਉਣੇ ਚਾਹੀਦੇ ਆ, ਪਰ ਖਾਲਸਾ ਸਾਜਣਾ ਦਾ ਮਕਸਦ ਵੀ ਸਮਝਣਾ ਚਾਹੀਦਾ। ਜਿੱਦਾਂ ਮੈਂ ਕੱਲ੍ਹ ਕਿਹਾ ਸੀ, ਅਸੀਂ ਅੱਜ ਇਸ ਅਮਰੀਕਾ 'ਚ ਵਸਨੇ ਆ, ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਵਾ ਉਹ ਦੇਖਦੀਆਂ ਸਾਡੇ ਖਾਲਸਾ ਦਾ ਜਾਹੋ ਜਲਾਲ, ਸਾਡੇ ਨਗਰ ਕੀਰਤਨ ਨਿਕਲਦੇ ਆ, ਪਰ ਜਦੋਂ ਅਸੀਂ ਨਗਰ ਕੀਰਤਨ ਕੱਢੀਏ ਤੇ ਉਹਦੇ ਨਾਲ ਨਾਲ ਲੋਕਾਂ 'ਚ ਪ੍ਰਚਾਰ ਵੀ ਕਰੀਏ ਕਿ ਇਹ ਕੋਈ ਫੈਂਸੀ ਡਰੈਸ ਸ਼ੋਅ ਨਹੀਂ, ਇਹ ਸਾਡਾ ਪੁਰਾਤਨ ਇਤਿਹਾਸ ਹੈ ਜਿਹੜਾ ਅਸੀਂ ਅੱਗੇ ਲੈ ਕੇ ਆ ਰਹੇ ਹਾਂ। ਔਰ ਤੁਹਾਡਾ ਇਤਿਹਾਸ ਇਹ ਆ ਕਿ ਤੁਸੀਂ ਨਿਓਟਿਆਂ ਦੀ ਓਟ ਬਣੇ, ਤੁਸੀਂ ਬੇਆਸਰਿਆਂ ਦੇ ਆਸਰੇ ਬਣੇ। ਪੰਜਾਬ ਦੀ ਲਹੂ ਲਿਬੜੀ ਧਰਤੀ ਨੂੰ ਅਮਨ ਮਿਲਿਆ ਤੇ ਸਿੱਖ ਰਾਜ ਦੇ ਹੇਠ ਮਿਲਿਆ। ਪੰਜਾਬ ਦੇ ਗਰੀਬ ਮੁਸਲਮਾਨ ਕਿਸਾਨਾਂ 'ਚ ਵੀ ਜ਼ਮੀਨਾਂ ਵੰਡੀਆਂ ਤੇ ਉਹ ਖਾਲਸਾ ਰਾਜ ਨੇ ਵੰਡੀਆਂ, ਬੰਦਾ ਸਿੰਘ ਬਹਾਦਰ ਨੇ ਵੰਡੀਆਂ। ਪੰਜਾਬ ਦੇ ਉੱਤੇ ਤੜਵਾਈਆਂ ਦੇ ਹਮਲੇ ਰੋਕੇ ਤੇ ਉਹ ਸਿੱਖ ਰਾਜ ਨੇ ਰੋਕੇ। ਉਹ ਸਪਿਰਿਟ ਵਾਪਸ ਲਿਆਉਣ ਦੀ ਲੋੜ ਹੈ, ਇੱਥੇ ਲਿਆਉਣ ਦੀ ਲੋੜ ਹੈ। ਜਿਹੜੇ ਲੋਕ ਸੜਕਾਂ ਤੇ ਬੈਠੇ ਆ, ਜਿਨ੍ਹਾਂ ਕੋਲ ਖਾਣ ਲਈ ਕੁਛ ਨਹੀਂ, ਮੈਨੂੰ ਅੱਜ ਸਵੇਰੇ ਇੱਕ ਭੈਣ ਜੀ ਕਹਿ ਰਹੇ ਸੀ, ਕੱਲ ਤੁਸੀਂ ਆਪਣੇ ਲੈਕਚਰ 'ਚ ਕਿਹਾ ਵੀ ਤੁਸੀਂ ਹੋਮਲੈਸ ਲੋਕਾਂ ਨੂੰ ਲੰਗਰ ਛਕਾਓ, ਰੱਜਦਿਆਂ ਨਾ ਰਜਾਓ, ਪਰ ਇਹ ਹੋਮਲੈਸ ਲੋਕ ਤੇ ਸਾਡੇ ਘਰ ਚੋਰੀਆਂ ਕਰਦੇ ਆ, ਤੁਸੀਂ ਕਿੱਦਾਂ ਦੀ ਗੱਲ ਕਰ ਦਿੱਤੀ ਆ। ਗੁਰੂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਗੁਰੂ ਨੇ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਹਰ ਪੁਰਸ਼ ਨੂੰ ਬਰਾਬਰੀ ਦਾ ਦਰਜਾ ਦਿੱਤਾ, ਉਹਦੀ ਸੇਵਾ ਕੀਤੀ। ਇਹੀ ਸਿੱਖੀ ਆ। ਜੇ ਲੋਕਾਂ ਦੇ ਨੇੜੇ ਜਾਣਾ ਤੇ ਲੋਕਾਂ ਨੂੰ ਪ੍ਰੈਕਟੀਕਲ ਸਿੱਖੀ ਦਿਖਾਣੀ ਪੈਣੀ ਆ। ਅਸੀਂ ਹਮੇਸ਼ਾ ਗੁਰੂ ਸਾਹਿਬ ਦੇ ਅੱਗੇ ਮੱਥਾ ਤੇ ਟੇਕਦੇ ਹਾਂ, ਪਰ ਗੁਰੂ ਦੇ ਲੜ ਲੱਗਣਾ ਪੈਣਾ। ਮੱਥਾ ਟੇਕਣਾ ਵੀ ਬਹੁਤ ਜ਼ਰੂਰੀ ਹੈ, ਗੁਰੂ ਸਾਹਿਬ ਦੀ ਸੇਵਾ ਵੀ ਬੜੀ ਜ਼ਰੂਰੀ ਹੈ, ਤਾਬਿਆਂ 'ਚ ਬੈਠਣਾ ਵੀ ਜ਼ਰੂਰੀ ਹੈ, ਪਰ ਸਾਨੂੰ ਗੁਰੂ ਦੇ ਲੜ ਲੱਗਣ ਦੀ ਲੋੜ ਹੈ, ਗੁਰੂ ਕੋਲੋਂ ਸਿੱਖਣ ਦੀ ਲੋੜ ਹੈ। ਗੁਰਤਾ ਗੱਦੀ ਦੇਣ ਦਾ ਮਕਸਦ ਸਿਰਫ ਇੱਕ ਸੀ ਕਿ ਗੁਰੂ ਇੱਕ ਲਿਵਿੰਗ ਗੁਰੂ, ਔਰ ਕਿਸੇ ਹੋਰ ਥਾਂ ਇਹ ਮਿਸਾਲ ਨਹੀਂ ਹੈਗੀ ਕਿਸੇ ਧਰਮ 'ਚ, ਕਿ ਗੁਰੂ ਸਾਹਿਬ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਾਇਆ, ਉਹਨਾਂ ਦੇ ਲੜ ਲਾਇਆ ਕਿ ਤੁਸੀਂ ਜਦੋਂ ਵੀ ਕਿਸੇ ਸ਼ੈ 'ਤੇ ਕੋਈ ਰਹਿਨਮਾਈ ਲੈਣੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਕੋਲ ਲੈਣੀ ਹੈ। ਸੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਇਸ ਤੋਂ ਸਿੱਖਿਆ ਲਵੋ ਔਰ ਆਪਣੀ ਪ੍ਰੈਕਟੀਕਲ ਜ਼ਿੰਦਗੀ 'ਚ ਅਡੋਪਟ ਕਰੋ। ਮੈਨੂੰ ਮਾफ़ ਕਰਨਾ, ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਟਾਈਮ ਥੋੜ੍ਹਾ ਵਾ। ਇੱਕ ਬੇਨਤੀ ਕਰਾਂ, ਆਪਣੇ ਆਲੇ ਦੁਆਲੇ ਦੇ ਹੋਰ ਧਰਮਾਂ ਨੂੰ ਦੇਖਿਆ ਕਰੋ। ਜਿਹੜੇ ਧਰਮ ਵੀ ਸੰਡੇ ਰਿਲੀਜਨਸ ਬਣ ਗਏ ਸੀ ਨਾ, ਉਹ ਹੌਲੀ ਹੌਲੀ ਮੁੱਕ ਰਹੇ ਆ। ਜ਼ਮਾਨਾ ਬਦਲ ਰਿਹਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਦੌਰ ਆ, ਜਿਹਦੇ ਵਿੱਚ ਧਰਮਾਂ 'ਤੇ, ਦੇਵਤਿਆਂ 'ਤੇ, ਰਾਹਬਰਾਂ 'ਤੇ ਦੁਨੀਆ ਦਾ ਵਿਸ਼ਵਾਸ ਉੱਠਦਾ ਜਾ ਰਿਹਾ। ਧਰਮ ਜਿਹੜਾ ਵਾ ਆਰਗੇਨਾਈਜ਼ਡ ਫੇਥ ਡਿਕਲਾਈਨ ਕਰ ਰਿਹਾ। ਇੰਗਲੈਂਡ ਜਿੱਥੇ ਦਾ ਮੈਂ ਵਸਨੀਕ ਹਾਂ, ਉੱਥੇ ਕਦੇ ਚਰਚ ਆਫ ਇੰਗਲੈਂਡ ਤੇ ਈਸਾਈ ਧਰਮ ਸਭ ਤੋਂ ਵੱਡਾ ਧਰਮ ਸੀ, ਪਰ ਹੁਣ ਜਿਹੜੀ ਸੈਂਸਸ ਰਿਪੋਰਟ ਆਈ ਆ ਉਹਦੇ 'ਚ ਇਹ ਆ ਕਿ ਈਸਾਈ ਧਰਮ ਤੋਂ ਜ਼ਿਆਦਾ ਉਹ ਲੋਕ ਹੈ ਜਿਹੜੇ ਕਿਸੇ ਰੱਬ 'ਤੇ ਵੀ ਵਿਸ਼ਵਾਸ ਨਹੀਂ ਰੱਖਦੇ। ਕਾਰਨ ਕੀ ਸੀ ਕਿ ਉੱਥੇ ਵੀ ਲੋਕ ਜਿਹੜਾ ਉਹ ਸੰਡੇ ਨੂੰ ਜਾਂਦੇ ਸੀ, ਚਰਚ ਦੇ ਵਿੱਚ ਜੀਸਸ ਕ੍ਰਾਈਸਟ ਦੇ ਗੀਤ ਗਾਉਂਦੇ ਸੀਗੇ, ਪ੍ਰੇਅਰ ਕਰਦੇ ਸੀ ਤੇ ਘਰਾਂ ਨੂੰ ਟੁਰ ਜਾਂਦੇ ਸੀ। ਧਰਮ ਉਹਨਾਂ ਦੀਆਂ ਜ਼ਿੰਦਗੀਆਂ 'ਚੋਂ ਮੁੱਕ ਗਿਆ ਸੀਗਾ, ਜਿਹੜੀ ਪ੍ਰੈਕਟੀਕੈਲਿਟੀ ਸੀ ਉਹ ਖਤਮ ਹੋ ਗਈ ਸੀ। ਸੋ ਕੋਈ ਧਰਮ ਵੀ ਇਸ ਦੌਰ 'ਚ ਇਸ ਸ਼ੈ ਤੋਂ ਮਹਿਫੂਜ਼ ਨਹੀਂ ਹੈਗਾ। ਸਾਨੂੰ ਸਿੱਖੀ ਨੂੰ ਆਪਣੇ ਆਪ ਦੇ ਵਿੱਚ ਅਡੋਪਟ ਕਰਨਾ ਪੈਣਾ, ਔਰ ਗੁਰੂ ਸਾਹਿਬ ਨੇ ਅਜਿਹਾ ਰਾਹ ਦੱਸਿਆ ਹੈ ਜਿੱਥੇ ਹਰ ਕੋਈ ਚੱਲ ਸਕਦਾ, ਭਾਵੇਂ ਉਹ ਕੋਈ ਮੁਸਲਮਾਨ ਹੋਵੇ, ਭਾਵੇਂ ਕੋਈ ਈਸਾਈ ਹੋਵੇ, ਭਾਵੇਂ ਹਿੰਦੂ ਹੋਵੇ, ਕੋਈ ਵੀ ਹੋਵੇ, ਉਹ ਗੁਰੂ ਸਾਹਿਬ ਦੇ ਜਿਹੜੇ ਦੱਸਿਆ ਹੋਇਆ ਰਾਹ ਉੱਤੇ ਟੁਰ ਸਕਦਾ, ਅਕਾਲ ਪੁਰਖ ਤੱਕ ਪਹੁੰਚ ਸਕਦਾ। ਸੋ ਸਿੱਖੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਡੋਪਟ ਕਰੋ। ਦੂਸਰਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋਈ ਆ, ਹਿੰਦੁਸਤਾਨੀ ਸਰਕਾਰ ਨੇ ਇਹ ਸੋਚਿਆ ਕਿ ਕਿਸੇ ਤਰ੍ਹਾਂ ਵੀ ਸਿੱਖਾਂ ਦੀ ਆਵਾਜ਼ ਦਬਾਏਗੀ, ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ, ਭਾਈ ਨਿੱਜਰ ਦੀ ਸ਼ਹੀਦੀ ਹੋਵੇ, ਭਾਵੇਂ ਭਾਈ ਖੰਡੇ ਦੀ, ਭਾਵੇਂ ਭਾਈ ਪਰਮਜੀਤ ਸਿੰਘ ਪੰਜਵੜ ਦੀ, ਸਿੱਖਾਂ ਨੇ ਬੰਦ ਕਟਾ ਦਿੱਤੇ। ਸਿੱਖ ਤੱਤੀਆਂ ਤਵੀਆਂ 'ਤੇ ਬੈਠੇ, ਪਰ ਨਾ ਮੁਗਲਾਂ ਦੀ ਐਮਪਾਇਰ, ਨਾ ਬ੍ਰਿਟਿਸ਼ ਐਮਪਾਇਰ ਤੇ ਨਾ ਹੀ ਇਹ ਹਿੰਦੂ ਤਵਾ ਦੀ ਐਮਪਾਇਰ ਸਿੱਖਾਂ ਨੂੰ ਸਿੱਖ ਰਾਜ ਮੰਗਣ ਦੇ ਰਾਹ ਤੋਂ ਹਟਾ ਸਕਦੀ ਹੈ। ਇਹ ਜਿਹੜਾ ਨਿਸ਼ਾਨ ਸਾਹਿਬ ਬਾਹਰ ਝੂਲਦਾ, ਬਹੁਤ ਛੇਤੀ ਦੁਨੀਆ ਦੇ ਹਰ ਖਿੱਤੇ 'ਚ ਝੂਲੇਗਾ ਔਰ ਖਾਲਸਾ ਰਾਜ ਦੀ ਪ੍ਰਾਪਤੀ ਜ਼ਰੂਰ ਹੋਏਗੀ। ਬੋਲੇ ਸੋ ਨਿਹਾਲ। ਆਖਰੀ ਗੱਲ ਇਹ ਹੈ ਕਿ ਸਾਡੇ 'ਚ ਇੱਕ ਉਬਾਲ ਆਉਂਦਾ,
ਅਸੀਂ ਨਾਅਰਿਆਂ ਦੇ ਮਗਰ ਟੁਰ ਪੈਂਦੇ। ਮੈਂ ਕੱਲ੍ਹ ਵੀ ਕਿਹਾ ਸੀ ਕਿ ਆਪਣੀ ਸਿੱਖ ਲੀਡਰਸ਼ਿਪ ਨੂੰ ਅਕਾਊਂਟੇਬਲ ਠਹਿਰਾਓ। ਕਈ ਵਾਰੀ ਇੱਕ ਫਾਰਮੂਲਾ ਹੁੰਦਾ ਕਿ ਕੌਮ 'ਚ ਜਦੋਂ ਜੋਸ਼ ਆਉਂਦਾ ਤੇ ਜਿਹੜੀਆਂ ਸਰਕਾਰਾਂ ਆ ਉਹ ਜੋਸ਼ ਕੱਢਣ ਲਈ ਉਹਨਾਂ ਨੂੰ ਡਿਸਟਰੈਕਟ ਕਰ ਦਿੰਦੀਆਂ। ਮੈਂ ਬੇਨਤੀ ਕਰਾਂ ਕਿ ਅੱਜ ਕੱਲ੍ਹ ਦਾ ਜ਼ਮਾਨਾ ਡਾਟਾ ਕਲੈਕਸ਼ਨ ਦਾ ਜ਼ਮਾਨਾ, ਆਪਣਾ ਡਾਟਾ ਬਹੁਤ ਧਿਆਨ ਨਾਲ ਲੋਕਾਂ ਦੇ ਹਵਾਲੇ ਕਰੋ। ਅਤੇ ਦੂਸਰਾ, ਆਪਣੀ ਲੀਡਰਸ਼ਿਪ ਨੂੰ ਸਵਾਲ ਕਰਨਾ ਸਿੱਖੋ ਕਿ ਤੁਸੀਂ ਸਾਨੂੰ ਜਿਹੜੇ ਰਾਹ 'ਤੇ ਲਾ ਰਹੇ ਹੋ ਇਹਨੂੰ ਕਿੱਥੇ ਪਹੁੰਚਾਓਗੇ। ਪਿਛਲੇ 10 ਸਾਲਾਂ ਤੋਂ ਮੈਂ ਦੇਖਦਾ ਕਿ ਕੋਈ ਨਵੀਂ ਮੂਵਮੈਂਟ ਉੱਠਦੀ ਆ, ਉਹ ਕਿਸੇ ਪਾਸੇ ਨਹੀਂ ਲੱਗਦੀ। ਨਤੀਜਾ ਇਹ ਹੁੰਦਾ ਕਿ ਜਿਹੜੇ ਨੌਜਵਾਨ ਬੱਚੇ ਆ ਸਾਨੂੰ ਕੱਲ੍ਹ ਨੂੰ ਸਵਾਲ ਪੁੱਛਣਗੇ ਕਿ ਤੁਸੀਂ ਹਾਂ ਦੇ ਨਾਅਰੇ 'ਤੇ ਮਾਰਦੇ ਉਹਨੂੰ ਕਿਸੇ ਪਾਸੇ ਲਾਉਂਦੇ ਨਹੀਂ। ਸੋ ਇਸ ਵਾਸਤੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਵੇ ਕਿ ਅਸੀਂ ਆਪਣੀ ਲੀਡਰਸ਼ਿਪ ਨੂੰ ਅਕਾਊਂਟੇਬਲ ਕਰਨਾ, ਉਹਨਾਂ ਕੋਲ ਸਵਾਲ ਪੁੱਛਣਾ ਸਿੱਖੀਏ ਔਰ ਜਿਹੜੇ ਉੱਦਮ ਉਪਰਾਲਿਆਂ 'ਚ ਹਿੱਸਾ ਲੈਂਦੇ ਆ ਉਹਨਾਂ ਦੀ ਅਕਾਊਂਟੇਬਿਲਿਟੀ ਵੀ ਕਰੀਏ। ਬਸ ਇੰਨੀ ਕੋਈ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਖਤਿਆਰ ਚੀਮਾ ਜੀ ਉਹਨਾਂ ਦਾ। ਆਓ ਹੁਣ ਜਸਵਿੰਦਰ ਸਿੰਘ ਜੀ ਜੰਡੀ। ਆਪਾਂ ਸਾਰੇ ਜਾਣਦੇ ਹਾਂ ਕਿ ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਜਿਨ੍ਹਾਂ ਨੇ ਬੜਾ ਲੰਮਾ ਅਰਸਾ ਸਿੱਖ ਸੰਘਰਸ਼ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਲਾਈ ਹੈ, 5 ਮਿੰਟ ਵਾਸਤੇ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ। ਬਾਪ ਪ੍ਰਗਟਿਓ ਮਰਦ ਗੰਬੜਾ, ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਖਾਲਸਾ ਸਾਜਨਾ ਦਿਵਸ, ਵਿਸਾਖੀ ਅਤੇ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ 'ਤੇ 25ਵੇਂ ਨਗਰ ਕੀਰਤਨ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ, ਅੱਜ ਸੰਗਤਾਂ ਖਾਲਸਾ ਸਾਜਨਾ ਦਿਵਸ ਮਨਾ ਰਹੀਆਂ ਨੇ। ਜਿਨ੍ਹਾਂ ਨੇ ਵੀ ਅੰਮ੍ਰਿਤ ਪਾਨ ਕੀਤਾ, ਖਾਲਸਾ ਪੰਥ ਵਿੱਚ ਸ਼ਾਮਲ ਹੋਏ ਹੋ, ਉਹਨਾਂ ਦਾ ਮਹਾਰਾਜ ਕਿਰਪਾ ਕਰੇ ਜੋ ਅੰਮ੍ਰਿਤ ਦੀ ਦਾਤ ਲਈ ਹੋਈ ਹੈ ਉਹ ਨਿਭ ਜਾਏ। ਅਤੇ ਜਿਨ੍ਹਾਂ ਨੇ ਹਜੇ ਅੰਮ੍ਰਿਤ ਪਾਨ ਨਹੀਂ ਕੀਤਾ, ਇਹ ਵੀ ਸਾਡੀ ਅਰਦਾਸ ਹੈ ਕਿ ਆਓ ਆਪਾਂ ਅੰਮ੍ਰਿਤ ਪਾਨ ਕਰਕੇ ਖਾਲਸਾ ਪੰਥ ਵਿੱਚ ਸ਼ਾਮਲ ਹੋਈਏ, ਅੰਮ੍ਰਿਤਧਾਰੀ ਹੋਈਏ ਅਤੇ ਜੋ 1984 ਤੋਂ ਬਾਅਦ ਸਿੱਖ ਕੌਮ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਜੋ ਜ਼ੁਲਮ ਕੀਤੇ ਨੇ, ਉਹਨਾਂ ਦੇ ਜ਼ੁਲਮਾਂ ਤੋਂ ਛੁਟਕਾਰਾ ਪਾਈਏ, ਆਪਣਾ ਰਾਜ ਭਾਗ ਖਾਲਿਸਤਾਨ ਦੀ ਪ੍ਰਾਪਤੀ ਕਰੀਏ। ਸਾਰੇ ਇਕਜੁੱਟ ਹੋ ਕੇ ਆਪਣਾ ਯੋਗਦਾਨ ਪਾਈਏ। ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਜਿੰਨੀ ਕੁ ਸਮਰੱਥਾ ਬਖਸ਼ੀ ਸੀ, ਆਪਣੀ ਕੋਸ਼ਿਸ਼ ਕੀਤੀ ਹੈ ਚੱਲਦੇ ਸੰਘਰਸ਼ ਵਿੱਚ ਸਿੱਖ ਕੌਮ ਦੀ ਸੇਵਾ ਆਪਣਾ ਯੋਗਦਾਨ ਪਾ ਸਕੀਏ ਅਤੇ ਜਿੰਨਾ ਕਿ ਮਹਾਰਾਜ ਨੇ ਕਿਰਪਾ ਕੀਤੀ ਪਾਇਆ ਵੀ। ਅਤੇ ਰਹਿੰਦੇ ਸਵਾਸ ਇਹੀ ਅਰਦਾਸ ਹੈ ਕਿ ਮਹਾਰਾਜ ਇਹ ਵੀ ਕਿਤੇ ਕੌਮ ਦੇ ਲੇਖੇ ਲੱਗ ਜਾਣ। ਇਸ ਧਰਤੀ ਤੋਂ ਜਾਣਾ ਹਰੇਕ ਨੇ ਆ, ਪਰ ਜੇ ਕੋਈ ਕੌਮ ਦੀ ਸੇਵਾ ਕਰਕੇ ਜਾਂਦਾ, ਮੈਂ ਇਹਨਾਂ ਵੀਰਾਂ ਦਾ, ਪ੍ਰਬੰਧਕ ਵੀਰਾਂ ਦਾ, ਖਾਸ ਕਰਕੇ ਵੀਰ ਰਵਿੰਦਰ ਸਿੰਘ ਜੀ ਢਾਲੀਵਾਲ, ਵੀਰ ਅਮਰਜੀਤ ਸਿੰਘ ਜੀ, ਉਹਨਾਂ ਦਾ ਸਮੁੱਚੀ ਟੀਮ, ਸਰਦਾਰ ਕੁਲਜੀਤ ਸਿੰਘ ਨਿੱਜਰ, ਇਹਨਾਂ ਦੀ ਸਾਰੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਬਹੁਤ ਪਹਿਲ ਕਦਮੀ ਕੀਤੀ। ਕੁਝ ਹਫ਼ਤੇ ਪਹਿਲਾਂ ਇਹਨਾਂ ਨੇ ਅਮਰੀਕਾ ਦੀ ਧਰਤੀ ਤੋਂ ਜੋ ਨੌਜਵਾਨ ਜਾ ਕੇ ਉਸ ਚੱਲਦੇ ਸੰਘਰਸ਼ ਵਿੱਚ ਜਾ ਕੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਦਾ ਇਹਨਾਂ ਨੇ ਸ਼ਹੀਦੀ ਦਿਹਾੜਾ ਇਸੇ ਸਥਾਨ 'ਤੇ ਮਨਾਇਆ ਅਤੇ ਉਹਨਾਂ ਦੀਆਂ ਜੋ ਤਸਵੀਰਾਂ ਨੇ ਉਹ ਲੰਗਰ ਹਾਲ ਵਿੱਚ ਜਕਾਰੇ ਛੱਡ ਕੇ ਲਾਈਆਂ। ਮੈਂ ਇਹਨਾਂ ਦਾ ਧੰਨਵਾਦ ਕਰਦਾ। ਮੈਂ ਜ਼ਿਆਦਾ ਸਮਾਂ ਨਾ ਲਵਾਂ। ਮੈਂ ਫਿਰ ਇੱਕ ਵਾਰ ਆਪਣੇ ਵੱਲੋਂ ਅਤੇ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਮੂਹ ਸੇਵਾਦਾਰਾਂ ਵੱਲੋਂ ਆਈ ਹੋਈ ਸੰਗਤ ਅਤੇ
ਦੂਰੋਂ ਨੇੜਿਓਂ ਜਿੰਨੀਆਂ ਵੀ ਜਥੇਬੰਦੀਆਂ ਦੇ ਸਿੰਘ ਇੱਥੇ ਪਹੁੰਚੇ, ਪ੍ਰਬੰਧਕ ਪਹੁੰਚੇ, ਗੁਰਦੁਆਰਿਆਂ ਦੀਆਂ ਸੰਗਤਾਂ ਪਹੁੰਚੀਆਂ, ਸਾਰਿਆਂ ਨੂੰ ਮੈਂ ਇਸ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਇਸ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਦਿੰਦਾ। ਵੀਰ ਜਸਵੰਤ ਸਿੰਘ ਹੋਠੀ ਨਾਲ ਸਵੇਰੇ ਗੱਲ ਹੋਈ ਸੀ। ਉਹ ਕਹਿੰਦਾ ਕਿ ਮੇਰੀ ਸਿਹਤ ਠੀਕ ਨਹੀਂ ਮੈਂ ਜ਼ਰੂਰ ਦਰਸ਼ਨ ਕਰਨੇ ਹੀ ਸੰਗਤ ਦੇ, ਪਰ ਮੇਰੇ ਵੱਲੋਂ ਵੀ ਸੰਗਤ ਨੂੰ ਜੋ ਖਾਲਸਾ ਸਾਜਨਾ ਦਿਵਸ ਵਿਸਾਖੀ 25ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਦੇ ਦੇਣੀ। ਸੋ ਉਸ ਵੀਰ ਵੱਲੋਂ ਵੀ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਮੈਂ ਕੋਈ ਬੋਲਦਿਆਂ ਕੋਈ ਗਲਤੀ ਕਰ ਗਿਆ ਹਾਂ, ਮੈਂ ਖਿਮਾ ਦਾ ਜਾਚਕ ਹਾਂ। ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜਸਵਿੰਦਰ ਭਾਜੀ ਹੁਣਾਂ ਦਾ। ਆਓ ਹੁਣ ਇਹਨਾਂ ਨੂੰ ਸਨਮਾਨ ਚੈਨ ਜੋ ਗੁਰੂ ਘਰ ਵੱਲੋਂ ਦਿੱਤਾ ਜਾ ਰਿਹਾ ਜੀ। ਬੋਲੇ ਸੋ ਨਿਹਾਲ। ਤੇ ਨਾਲ ਹੀ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਭਾਈ ਰੇਸ਼ਮ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦਾ ਸਨਮਾਨ ਵੀ ਭਾਈ ਸਾਹਿਬ ਜਸਵਿੰਦਰ ਸਿੰਘ ਹੁਣਾਂ ਨੂੰ ਦੇ ਦਿਓ, ਕਿਉਂਕਿ ਉਹ ਕਿਸੇ ਕਾਰਨਾਂ ਕਰਕੇ ਨਹੀਂ ਪਹੁੰਚ ਸਕੇ। ਹੁਣ ਮੈਂ ਬੇਨਤੀ ਕਰਦਾ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉੱਪਲ, ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਦੇ, ਆਪ ਸੰਗਤਾਂ ਨੂੰ 5 ਮਿੰਟ ਵਾਸਤੇ ਵਧਾਈਆਂ ਦੇਣਗੇ। ਇਹਨਾਂ ਤੋਂ ਉਪਰੰਤ ਭਾਈ ਹਰਪ੍ਰੀਤ ਸਿੰਘ ਜੀ ਸੰਧੂ ਤੇ ਫਿਰ ਮੈਨੀ ਗਰੇਵਾਲ ਆਪ ਸੰਗਤਾਂ ਦੇ ਰੂਬਰੂ ਹੋਣਗੇ। ਉਸ ਤੋਂ ਬਾਅਦ ਸਾਰੇ ਬੁਲਾਰੇ ਬਾਹਰ ਜੋ ਅਮਰੀਕਨ ਅਫੀਸ਼ੀਅਲ ਹਨ ਉਹ ਸਾਰੇ ਤਿਆਰ ਹਨ। ਉਸ ਤੋਂ ਬਾਅਦ ਬਾਰੀ ਸਿਰ ਉਹ ਆਪ ਸੰਗਤਾਂ ਨੂੰ ਸੰਬੋਧਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਈ ਲੈਕਚਰ ਨਹੀਂ ਦੇਣਾ, ਮੈਂ 1-2 ਬੇਨਤੀਆਂ ਹੀ ਕਰਨੀਆਂ। ਪਹਿਲਾਂ ਅੱਜ ਵੀ ਸਵੇਰ ਦੇ ਅਸੀਂ ਇੱਕ ਦੂਏ ਨੂੰ ਖਾਲਸੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਾਂ। ਮੈਂ ਸੋਚਦਾ ਸੀ ਬਾਣੀ ਦਾ ਫਰਮਾਨਾ ਜੋ ਉਪਜਿਓ ਸੋ ਬਿਨਸ ਹੈ। ਮਹਾਰਾਜ ਨੇ ਕਿਹਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜਾ ਪ੍ਰਗਟ ਹੁੰਦਾ ਉਹ ਮਰਦਾ ਨਹੀਂ, ਜਿਹੜਾ ਜਨਮਦਾ ਉਹ ਮਰ ਜਾਂਦਾ। ਹਮੇਸ਼ਾ ਅਸੀਂ ਥੋੜ੍ਹੀ ਜਿਹੀ ਆਪਣੀ ਡਾਇਲਾਗ ਨੂੰ ਚੇਂਜ ਕਰਨੇ ਦੀ ਲੋੜ ਆ। ਅੱਜ ਸਾਡਾ ਜਨਮ ਦਿਨ ਨਹੀਂ, ਅੱਜ ਖਾਲਸਾ ਪ੍ਰਗਟ ਹੋਇਆ ਸੀ 1699 ਦੇ ਵਿੱਚ। ਇੱਕ ਇਹ ਤੇ ਇੱਕ ਅਸੀਂ ਖਾਸ ਕਰਕੇ ਇਹਨਾਂ ਸਟੇਜਾਂ ਤੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਭੁਜੰਗੀ ਕਹਿੰਦੇ ਆ। ਖਾਸ ਕਰਕੇ ਸਾਡੇ ਜਿਹੜੇ ਵਿਦਵਾਨ ਲੋਕ ਆ ਉਹ ਜ਼ਿਆਦਾ ਇਹ ਲਫ਼ਜ਼ ਵਰਤਦੇ ਆ। ਉਹਦੇ ਅਰਥ ਕੱਢ ਕੇ ਦੇਖਿਓ ਉਹਦਾ ਮੀਨਿੰਗ ਕੀ ਆ। ਉਹ ਮੁਗਲ ਲਫ਼ਜ਼ ਕਿਹਦੇ ਲਈ ਵਰਤਦੇ ਸੀਗੇ, ਅਸੀਂ ਅੱਜ ਉਹਨੂੰ ਨੋਰਮਲ ਬਣਾ ਲਿਆ। 1699 ਵਿੱਚ ਉਸ ਕੰਟੀਨੈਂਟ 'ਤੇ ਜਿੱਥੇ 99.9% ਲੋਕ ਇੱਕ ਭੇਡਾਂ ਤੋਂ ਵੀ ਗਲਤ ਤੇ ਨੀਵੀਂ ਜ਼ਿੰਦਗੀ ਵਿਚਰਦੇ ਸੀ, ਸਿਰਨੀਮਾ ਕਰਕੇ ਵਿਚਰਦੇ ਸੀ, 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਇੱਕ ਸ਼ੇਰ ਬਣਾਇਆ। ਅੱਜ ਸਾਇੰਸ ਐਵੋਲੂਸ਼ਨ ਦੀ ਗੱਲ ਕਰਦੀ ਆ। 10ਵੇਂ ਪਾਤਸ਼ਾਹ ਨੇ 1699 ਵਿੱਚ ਐਵੋਲੂਸ਼ਨ ਲਿਆਈ, ਰੈਵੋਲੂਸ਼ਨ ਲਿਆਂਦੀ, ਜਿਹੜੀ ਅੱਜ ਅਸੀਂ ਸਾਰੇ ਉਸ ਕੰਟੀਨੈਂਟ ਦੀ ਆਜ਼ਾਦੀ ਅੱਜ ਉਹ ਤਾਂ ਹੋਈ ਆ ਉਸ ਐਵੋਲੂਸ਼ਨ ਤੇ ਰੈਵੋਲੂਸ਼ਨ ਦੇ ਕਰਕੇ। ਜੇ ਅੱਜ ਇੰਡੀਆ ਕੁਛ ਹੈ ਉਹ 10ਵੇਂ ਪਾਤਸ਼ਾਹ ਦੀ ਦੇਣ ਕਰਕੇ ਹੈ। ਸਾਨੂੰ ਉਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ। ਆਪਣੀ ਵੋਕੈਬੂਲਰੀ ਨੂੰ ਥੋੜ੍ਹਾ ਜਿਹਾ ਕਰੈਕਟ ਕਰੀਏ ਕਿ ਉਹ ਪ੍ਰਗਟਿਆ ਖਾਲਸਾ ਪ੍ਰਗਟਿਆ, ਜਨਮ ਨਹੀਂਗਾ ਖਾਲਸੇ ਦਾ। ਇਹ ਚੀਜ਼ਾਂ ਨੂੰ ਜ਼ਰੂਰ ਨੋਟ ਕਰਿਓ। ਮੇਰੀ ਪਰਸਨਲੀ ਸੋਚ ਹੈ ਉਹ, ਜੇ ਕਿਸੇ ਨੂੰ ਗਲਤ ਲੱਗਦੀ ਹੋਵੇ ਮੇਰੇ ਨਾਲ ਡਿਸਕਸ ਕਰ ਸਕਦਾ ਆ। ਅਤੇ ਬਾਕੀ ਕੱਲ੍ਹ ਡਾਕਟਰ ਚੀਮਾ ਸਾਹਿਬ ਨੇ 20 ਮਿੰਟ ਇੱਥੇ ਸਪੀਚ ਦਿੱਤੀ ਆ। ਮੈਂ ਬੇਨਤੀ ਕਰਦਾ ਗੁਰੂ ਘਰ ਦੀ ਮੈਨੇਜਮੈਂਟ ਨੂੰ ਉਹਦਾ ਇੱਕ ਕਲਿੱਪ ਬਣਾ ਕੇ ਹਰੇਕ ਬੰਦੇ ਨੂੰ ਉਹ YouTube 'ਤੇ ਜਾ ਕੇ ਉਹ ਸੁਣਨੀ ਚਾਹੀਦੀ ਆ ਅਤੇ ਉਹਨੂੰ ਸ਼ੇਅਰ ਜ਼ਰੂਰ ਕਰਿਓ ਵੀ ਇਕੱਲੇ ਸਿੱਖ ਉਹ ਪਹੁੰਚੇ। ਜਿਹੜੀਆਂ ਡਾਕਟਰ ਸਾਹਿਬ ਨੇ 20 ਮਿੰਟ ਗੱਲਾਂ ਕੀਤੀਆਂ ਉਹ ਕੱਲੀ ਅਰਥ ਸ਼ਬਦ ਦਾ ਕਿੰਨੇ ਅਰਥ ਨਿਕਲਦੇ ਆ ਉਹ ਤੁਸੀਂ ਆਪ ਵਿਚਾਰਿਓ। ਮੈਂ ਹਰੇਕ ਨੂੰ ਬੇਨਤੀ ਕਰਦਾ YouTube 'ਤੇ ਕਲਿੱਪ ਬਣਾ ਕੇ ਪਾਵਾਂਗੇ, ਸਾਰੇ ਸ਼ੇਅਰ ਕਰਿਓ ਅਤੇ ਗਾਹਾਂ ਉਹਨੂੰ ਸਮਝੋ ਵੀ ਸਾਡੀਆਂ ਕਮੀਆਂ ਕਿੱਥੇ ਆ। ਅਸੀਂ ਨਾਅਰੇ ਤਾਂ ਲਾਈ ਜਾਂਦੇ ਹਾਂ ਪਰ ਆਪਣੀਆਂ ਕਮੀਆਂ ਵੀ ਪਛਾਣੀਆਂ, ਅਸੀਂ ਗਲਤੀਆਂ ਕਿੱਥੋਂ ਕਰ ਰਹੇ ਹਾਂ। ਮੇਰੀ ਇੰਨੀ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ। ਆਓ ਹੁਣ ਆਪਾਂ ਡਾਕਟਰ ਹਰਪ੍ਰੀਤ ਸਿੰਘ ਜੀ ਸੰਧੂ ਸੀਨੀਅਰ ਡਿਸਟ੍ਰਿਕਟ ਰਿਪਰੈਜ਼ੈਂਟੇਟਿਵ ਅਤੇ ਨਾਲ ਹੀ ਉਹਨਾਂ ਦੇ ਸਾਡੀ ਬੱਚੀ ਭਜਲੀਨ ਕੌਰ ਖਾਲਸਾ ਆਪ ਸੰਗਤਾਂ ਦੇ ਰੂਬਰੂ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜੀ ਨਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਾਂਗਰਸਮੈਨ ਗਵਰਨਮੈਂਟ ਦੀ ਉਹਨਾਂ ਦਾ ਸੀਨੀਅਰ ਰਿਪਰੈਜ਼ੈਂਟੇਟਿਵ ਹੋਣ ਕਰਕੇ ਕਾਂਗਰਸਮੈਨ ਅੱਜ ਨਹੀਂ ਆ ਸਕੇ, ਪਰ ਉਹਨਾਂ ਵੱਲੋਂ ਆਪ ਸਾਰਿਆਂ ਨੂੰ ਲੱਖ ਵਧਾਈ ਹੋਵੇ।
ਆਪ ਨੂੰ ਪਤਾ ਕਿ ਕਾਂਗਰਸਮੈਨ ਸ਼ੁਰੂ ਤੋਂ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਹੀ ਮੈਂਬਰ ਰਹੇ ਨੇ ਐਂਡ ਐਜ਼ ਅ ਚੇਅਰਮੈਨ। ਤੇ ਜਦੋਂ ਵੀ ਜੋ ਕੋਈ ਵੀ ਇਸ਼ੂਜ਼ ਹੋਣ ਸਿੱਖ ਪੰਥ ਦੇ, ਚਾਹੇ ਯੂਨਾਈਟਿਡ ਸਟੇਟਸ ਔਰ ਓਵਰਸੀਜ਼, ਕਾਂਗਰਸਮੈਨ ਨੇ ਹਰ ਇੱਕ ਟਾਈਮ ਆਪਣਾ ਉਹਨਾਂ ਨਾਲ ਜੁੜ ਕੇ ਕੰਮ ਕੀਤਾ ਹੈ, ਚਾਹੇ ਉਹ ਬਰੀਫਿੰਗ ਹੋਣ ਜਾਂ ਹੀਅਰਿੰਗਸ ਹੋਣ। ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਸੀ, ਡਾਕਟਰ ਪ੍ਰਿਤਪਾਲ ਨੇ ਹੁਣ ਮੈਂਸ਼ਨ ਕੀਤਾ, ਜੋ ਕੁਛ ਜਿਹੜਾ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਠੀਕ ਨਾਲ ਜਿਹੜਾ ਕੁਝ ਚੱਲ ਰਿਹਾ ਹੈ ਸਿੱਖਾਂ ਦੇ ਖਿਲਾਫ, ਉਸ 'ਤੇ ਵੀ ਨਾਲ ਸਾਥ ਦੇਣਗੇ ਅਤੇ ਸਦਾ ਹੀ ਸਿੱਖ ਪੰਥ ਨਾਲ ਜੁੜ ਕੇ ਰਹਿਣਗੇ। ਕਾਂਗਰਸਮੈਨ ਵੱਲੋਂ ਆਪ ਜੀ ਕਮੇਟੀ ਨੂੰ, ਇਸ ਸੰਗਤ ਨੂੰ 5ਵੀਂ ਸਦੀ ਜਿਹੜਾ ਇਸ ਸਾਲ ਦਾ ਹੈਗਾ ਉਹਦਾ ਵੀ ਬਹੁਤ ਬਹੁਤ ਵਧਾਈ ਹੋਵੇ। As a representative Congressman, Congressman sends his heartiest congratulations on the 25th anniversary of the Nagar Kirtan, but more important for the American Sikh Khalsa Panth Divas, and he will continue to serve the members of the Sikh community both here in the United States and throughout the world on all issues that are pertaining to the Sikh Panth, the Sikh diaspora. And he will continue to serve both as a chairman, as a member of Congress, and along with the American Sikh Caucus Committee, and as a member of the American Congressional Caucus. So again, on behalf of the Congressman, many, many congratulations and lakh lakh vadai. Vaheguru Ji ka Khalsa, Vaheguru Ji ki Fateh. ਬਹੁਤ ਬਹੁਤ ਧੰਨਵਾਦ ਹੈ ਜੀ ਡਾਕਟਰ ਹਰਪ੍ਰੀਤ ਸਿੰਘ ਹੁਣਾਂ ਦਾ। ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਭਾਈ ਮੈਨੀ ਗਰੇਵਾਲ, ਸਟੈਨਲੈਸ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਅਤੇ ਸਨ ਵਾਕਿੰਗ ਕਾਉਂਟੀ ਦੇ ਚੇਅਰਮੈਨ, ਆਪ ਸੰਗਤਾਂ ਦੇ ਨਾਲ 5 ਮਿੰਟ ਵਾਸਤੇ ਪਹਿਲਾਂ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਫਿਰ ਜਿੰਨੇ ਵੀ ਆਪਣੇ ਸਿਟੀ ਅਫੀਸ਼ਲ ਇੱਥੇ ਪਹੁੰਚੇ ਹਨ ਸਾਰਿਆਂ ਨੂੰ ਬਾਰੀ ਸਿਰ ਇੰਟਰੋਡਿਊਸ ਕਰਾ ਕੇ ਅਤੇ ਉਹਨਾਂ ਨੂੰ ਆਪ ਜੀ ਦੇ ਰੂਬਰੂ ਹੋਣ ਦਾ ਮੌਕਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਸ਼ੋਭਤ ਚਰਨਾਂ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਇਹ ਪਵਿੱਤਰ ਅਸਥਾਨ 'ਤੇ, ਗਦਰੀ ਬਾਬਿਆਂ ਦੇ ਅਸਥਾਨ 'ਤੇ ਖਾਲਸਾ ਸਾਜਨਾ ਦਿਵਸ ਆਪਾਂ ਮਨਾ ਰਹੇ ਹਨ। ਅਤੇ ਜੋ ਸਾਰੇ ਪ੍ਰਬੰਧਕ ਵੀਰ ਹਨ ਪਿਛਲੇ 25 ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਹਨ ਅਤੇ ਆਪਾਂ ਕਈ ਪਰਿਵਾਰ ਸ਼ੁਰੂ ਤੋਂ ਦੇਖ ਰਹੇ ਹਾਂ ਕਿ ਇਹ ਜੋ ਸਮਾਗਮ ਸੀ ਸ਼ੁਰੂ ਹੋਇਆ ਅਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਇਲਾਕਾ ਨਿਵਾਸੀ ਸੰਗਤਾਂ, ਸਿਰਫ ਸਟਾਕਟਨ ਨਹੀਂ, ਮੰਟੀਕਾ, ਲੇਥਰੋਪ, ਮੋਡੈਸਟੋ, ਦੂਰੋਂ ਸੰਗਤਾਂ ਆਈਆਂ ਹਾਂ। ਅੱਜ ਦੇ ਜੋ ਵਿਸਾਖੀ ਦੇ ਪ੍ਰੋਗਰਾਮ ਹਨ, ਗੁਰੂ ਮਹਾਰਾਜ ਇਸੇ ਤਰ੍ਹਾਂ ਆਪਣੇ ਪੰਥ ਨੂੰ, ਆਪਣੀ ਕੌਮ ਨੂੰ ਅਤੇ ਪ੍ਰਬੰਧਕ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸੋ ਜਿਵੇਂ ਆਪਾਂ ਇਹ ਪ੍ਰੋਗਰਾਮ ਮਨਾ ਰਹੇ ਹਾਂ, ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਹਨ, ਆਪਣੀ ਅਮਰੀਕਨ ਕਮਿਊਨਿਟੀ, ਹਿਸਪੈਨਿਕ ਕਮਿਊਨਿਟੀ, ਉਹਨਾਂ ਨੂੰ ਵੀ ਇਹ ਪਤਾ ਲੱਗਦਾ ਹੈ ਕਿ ਜੋ ਸਿੱਖ ਭਾਈਚਾਰਾ ਹੈ ਇਹ ਰਲ ਕੇ ਚੱਲਣ ਵਾਲਾ ਭਾਈਚਾਰਾ ਹੈ ਅਤੇ ਜਿਹੜੀ ਕਮਿਊਨਿਟੀ ਦੇ ਵਿੱਚ ਇਹ ਆਪਣੀ ਰਿਹਾਇਸ਼ ਜਾਂ ਵਸੋਂ ਕਰਦੇ ਹਾਂ ਉੱਥੇ ਇਹ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਜੋ ਉੱਥੇ ਦੇ ਇਲੈਕਟਿਡ ਅਫੀਸ਼ੀਅਲਸ ਹਨ, ਲਾਅ ਇਨਫੋਰਸਮੈਂਟ ਅਫੀਸ਼ੀਅਲਸ ਹਨ ਅਤੇ ਸਮੁੱਚੇ ਭਾਈਚਾਰੇ ਨਾਲ ਰਲ ਕੇ ਚੱਲਦੇ ਹਨ। ਅਤੇ ਗੁਰੂ ਮਹਾਰਾਜ ਦੀ ਆਪਣੇ ਉੱਤੇ ਅਪਾਰ ਕਿਰਪਾ ਹੈ ਕਿ ਕੋਈ ਵੀ ਆਪਾਂ ਕਿੱਤਾ ਲਾ ਲਈਏ ਉੱਥੇ ਆਪਣਾ ਭਾਈਚਾਰਾ ਬੁਲੰਦੀਆਂ ਦੇ ਵਿੱਚ ਪਹੁੰਚ ਚੁੱਕਿਆ ਹੈ। ਚਾਹੇ ਆਪਾਂ ਮੈਡੀਕਲ ਫੀਲਡ ਦੇਖੀਏ, ਚਾਹੇ ਆਪਾਂ ਟਰੱਕਿੰਗ, ਹੋਰ ਜਿਹੜੇ ਬਿਜ਼ਨਸ ਹਨ ਆਪਣੇ ਸੈਲਫ ਇੰਪਲੋਇਡ ਵਾਲੇ ਬਿਜ਼ਨਸ, ਉਸ ਦੇ ਵਿੱਚ ਵੀ ਆਪਣੇ ਵੀਰ, ਆਪਣੀਆਂ ਭੈਣਾਂ ਤਰੱਕੀਆਂ ਕਰਦੇ ਹਨ। ਅਤੇ ਇਸ ਇਲਾਕੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜੋ ਇਹ ਇਲਾਕਾ ਆਪਣਾ ਸੈਨ ਵਾਕੀਨ ਵੈਲੀ ਦਾ, ਦਾਸ ਸਟੈਨਿਸਲਾਸ ਕਾਉਂਟੀ ਦਾ ਚੇਅਰਮੈਨ ਬੋਰਡ ਆਫ ਸੁਪਰਵਾਈਜ਼ਰਸ, ਮੇਰੇ ਵੀਰ ਸਨੀ ਧਾਰੀਵਾਲ ਜੋ ਕਿ ਲੰਬੇ ਸਮੇਂ ਤੋਂ ਲੇਥਰਪ ਦੀ ਮੇਅਰ ਦੀ ਸੇਵਾ ਨਿਭਾ ਰਹੇ ਹਨ ਅਤੇ ਹੁਣ ਸੈਨ ਵਾਕੀਨ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਦੀ ਇਲੈਕਸ਼ਨ ਦੇ ਵਿੱਚ ਖੜੇ ਹਨ। ਮੇਰੇ ਛੋਟੇ ਵੀਰ ਗੈਰੀ ਸਿੰਘ ਜੋ ਕਿ ਮੰਟੀਕੇ ਦੇ ਮੇਅਰ ਹਨ ਅਤੇ ਮਾਊਂਟਨ ਹਾਊਸ ਦੇ ਬੋਰਡ ਆਫ ਡਾਇਰੈਕਟਰਸ ਹੈਰੀ ਢਿੱਲੋਂ ਤੇ ਗੁਰਨੀਲ ਸਿੰਘ ਬੋਪਾ ਰਾਏ ਜੋ ਕਿ ਪਲੈਨਿੰਗ ਕਮਿਸ਼ਨਰ ਸਿਟੀ ਆਫ ਸਟਾਕਟਨ। ਸੋ ਆਪਾਂ ਇਹ ਦੇਖ ਰਹੇ ਹਾਂ ਕਿ ਇਸ ਇਲਾਕੇ ਦੇ ਵਿੱਚ ਆਪਣੇ ਭਾਈਚਾਰੇ ਨੇ ਕਿਸ ਤਰ੍ਹਾਂ
ਪੋਲੀਟੀਕਲ ਪੋਜੀਸ਼ਨ ਦੇ ਵਿੱਚ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣੇ ਅਹੁਦੇ ਸੰਭਾਲੇ ਹਨ। ਸੋ ਅੱਜ ਹੋਰ ਵੀ ਜਿਹੜੇ ਇਲੈਕਟਿਡ ਅਫੀਸ਼ੀਅਲ ਦੂਰੋਂ ਨੇੜਿਓਂ ਆਏ ਹਨ, ਪੁਲਿਸ ਡਿਪਾਰਟਮੈਂਟਸ ਅਤੇ ਇਲੈਕਟਿਡ ਅਫੀਸ਼ੀਅਲ, ਸਭ ਤੋਂ ਪਹਿਲਾਂ ਸਟਾਕਟਨ ਪੁਲਿਸ ਡਿਪਾਰਟਮੈਂਟ ਡੈਪੂਟੀ ਚੀਫ ਸੇਜਰ is also here from the Stockton Police Department. We cannot thank the Stockton Police Department enough for always being supportive of the Sikh community, not only throughout the year, but especially during this event. So we would like Deputy Chief Sager to please come to the stage and be acknowledged for the service provided by the Stockton Police Department. Thank you. Vataguru Ji Ka Khalsa, Vataguru Ji Ki Fatah. Good morning. I am Deputy Chief Tony Sager, and I'm stepping in for Chief Simon McFadden, who is unable to be with us today and sends his serious regrets and his gratitude for inviting your police department here today. I find it an honor and a blessing to again address my neighbors here at the First Sikh House of Worship in the United States. I say my neighbors because I am a son of this South Stockton community. I grew up at 4th Street and Monroe Street and graduated from Edison High School, right down the street. Vaisakhi marks the birth of Khalsa and the beginning of the new year. The community gathers to celebrate it by taking part in the Nagar Kirtan, and we appreciate our Sikh community and all their support throughout the years. Your hospitality and respect is unmatched. We would like to remind our community that we will remain partners within this community and address any issues together. The safety of our community is our main priority. Safeguarding the Sikh community is a shared responsibility rooted in respect, understanding, and solidarity. Together, we uphold the principles of equality, justice, and compassion to ensure the safety and well-being of all members, fostering an environment where diversity thrives and every individual is valued and protected. Violence against immigrant communities and those who advocate for their rights cannot and will not be tolerated. Incidents around the world and across the United States, while not occurring here in our city, are still concerning. We ask that you, if you see something odd, say something. Call our dispatch. Call Crime Stoppers anonymously. Even flag down an officer. The Stockton Police Department wants to help and does not take the community members' naturalization status into consideration when they are asking for help. While we do work with federal partners in addressing felonies, it is a policy of the Stockton Police Department to generally prohibit the use of city resources to assist in the enforcement of federal immigration laws. We established this policy in hopes that it would ensure that our community members are comfortable with contacting the police and reporting crimes, concerns, and being witnesses. This again means the Stockton Police Department will not detain or arrest community members based just on their immigration status. Undocumented immigrants should not fear arrest or deportation just for coming forward because they're victims or witnesses. We continue to implement strategies and deploy our resources based on crime data and trends. Unfortunately, criminals like to prey on the elderly and people they think may be weak, as they seem to be an easy target. We ask our communities to be vigilant in their daily lives. If possible, avoid walking alone or walking in poorly lit areas. Keep your head on a swivel, keep your keys in your hands. Specifically, our elders, our most cherished possession in our communities, should be aware of scams, especially telephone scams, where callers attempt to gain confidence over the elder and have money transferred into unknown accounts. Again, if you see something odd, say something and report it. Businesses should take advantage of our Business Watch and take it as a way to stay informed and to stay safe and to build another community. If you want to go fast, you go alone. But if you want to go far, you go together. The Stockton Police Department is asking for our community to travel with us together. In closing, I'd like to thank everyone once again for inviting us here today. As I close, I'd like to thank and wish everyone happy Vaisakhi, Vaisakhi Thea, Lak Lak Bandanya, Vaheguru, Ji Ka Khalsa, Vaheguru, Ji Ka Fatah. Thank you. ਸੋ ਇਸ ਸਟਾਕਟਨ ਸਿਟੀ ਦੇ ਡੈਪੂਟੀ ਚੀਫ ਜਿੱਥੇ ਸਾਡੀ ਛੋਟੀ ਭੈਣ ਤਰਨਵੀਰ ਕੌਰ ਵੀ ਕੰਮ ਕਰਦੇ ਹਨ,
ਬੋਲੇ ਸੋ ਨਿਹਾਲ। ਸੋ ਜਿਵੇਂ ਮੈਂ ਦੱਸ ਰਿਹਾ ਸੀਗਾ, ਬੇਟੀ ਤਰਨਵੀਰ ਕੌਰ ਜੋ ਸਟਾਕਟਨ ਸਿਟੀ ਆਫ ਸਟਾਕਟਨ ਪੁਲਿਸ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਹਨ, ਸਿਰਫ ਭੈਣ ਜੀ ਮੂਹਰੇ ਆ ਕੇ ਤੇ ਇੱਕ ਫਤਿਹ ਬੁਲਾਉਣ। ਤੇ ਇਹ ਬਹੁਤ ਜ਼ਰੂਰੀ ਗੱਲ ਹੈ, ਕਿਉਂਕਿ ਆਪਾਂ ਸਾਰੇ ਹਮੇਸ਼ਾ ਸੋਚਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਹੋਰ ਕਿੱਤਿਆਂ ਦੇ ਵਿੱਚ ਪਾਈਏ, ਮੈਡੀਕਲ ਲਾਈਨ ਦੇ ਵਿੱਚ ਪਾਈਏ, ਇੰਜੀਨੀਅਰਿੰਗ, ਲਾਅ, ਬਹੁਤ ਵਧੀਆ ਪਾਣੇ ਚਾਹੀਦੇ ਆ, ਪਰ ਨਾਲ ਨਾਲ ਹੋਰ ਜਿਹੜੇ ਆਪਣਾ ਲਾਅ ਇਨਫੋਰਸਮੈਂਟ ਹੈ, ਸਾਡੇ ਵੀਰ ਡਾਕਟਰ ਪ੍ਰਿਤਪਾਲ ਸਿੰਘ ਨਿੱਜਰ, ਉਹਨਾਂ ਦੇ ਬੇਟੇ ਜੋ ਯੂਨੀਅਨ ਸਿਟੀ ਬਰੇ ਏਰੀਏ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈ, ਇਹ ਵੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਆਪਣੀ ਨਵੀਂ ਪਨੀਰੀ ਹੈ, ਨਵੇਂ ਜਿਹੜੀ ਜਨਰੇਸ਼ਨ ਹੈ, ਉਹ ਲਾਅ ਇਨਫੋਰਸਮੈਂਟ ਦੇ ਵਿੱਚ ਵੀ ਜ਼ਰੂਰ ਇਨਵੋਲਵ ਹੋਵੇ, ਤਾਂ ਕਿ ਜਿਹੜੀਆਂ ਆਪਣੀਆਂ ਪ੍ਰੋਬਲਮਸ ਹੈ ਜਾਂ ਆਪਾਂ ਨੂੰ ਔਖਦਾਂ ਆਉਂਦੀਆਂ ਹਨ ਉਹ ਦੱਸ ਸਕਦੇ ਹਨ। ਸੋ ਸਾਡੀ ਭੈਣ ਤਰਨਵੀਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਟਾਕਟਨ ਪੀਰੀ ਨੂੰ ਸੱਦਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇ। ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਖੜਨਾ, ਮੈਂ ਵੀਡੀਓ ਬਣਾਉਣੀ ਹੈ ਜੀ ਬੋਲਣ ਦੀ, ਹੋਰ ਕੋਈ ਨਹੀਂ ਕਰਨਾ ਵੀਡੀਓ ਬਣਾਉਣੀ ਇੱਥੋਂ ਮੈਂ ਓਕੇ ਬਣਾਉਣਾ ਹੈ। ਹੁਣ ਸਾਡੇ ਕੋਲ ਸਾਡੇ ਸੈਨ ਵਾਕੀਨ ਕਾਉਂਟੀ ਦੇ ਸ਼ੈਰਿਫ ਪੈਟ ਵਿਥਰੋ, ਜੋ ਕਿ ਪਿਛਲੇ 6 ਸਾਲਾਂ ਤੋਂ ਸੈਨ ਵਾਕੀਨ ਕਾਉਂਟੀ ਦੇ ਇਲੈਕਟਿਡ ਸ਼ੈਰਿਫ ਹਨ, ਹਮੇਸ਼ਾ ਕੋਈ ਵੀ ਸਿੱਖਾਂ ਪ੍ਰਤੀ ਪ੍ਰੋਬਲਮ, ਕੋਈ ਹੇਟ ਕ੍ਰਾਈਮ, ਕੋਈ ਹੋਰ ਇਸ਼ੂ ਹੁੰਦਾ ਹੈ, ਹਮੇਸ਼ਾ ਆਪਣੇ ਨਾਲ ਮੋਢਾ ਖੋੜ ਕੇ ਜੜੇ ਹਨ। ਸੋ ਇਟ ਇਜ਼ ਮਾਈ ਡਿਸਟਿੰਕਟ ਪਲੇਜ਼ਰ ਟੂ ਇੰਟਰੋਡਿਊਸ ਦ ਸ਼ੈਰਿਫ of San Joaquin County, a good friend of the Sikh community from day one, Pat Withrow. Thank you, man. I appreciate it. Thank you so much. Well, thank you so much. It's such an honor to be here, as it is every year. We're so happy that we're part of the Sikh community and get to celebrate with you today. We're very proud of the fact that we've changed our policy and we have our first baptized Sikh in our academy right now. And he's going to graduate in 1 month. We're very excited about that. Harmapreet Singh, and couldn't be happier to have that going on, and we'd love to have more. I know we have a conflict with someone who is not wanting to roll up their beard, but other than that, we've changed our policy for you guys to be there, and we'd love to have your family be part of our family. So it's such an honor to be here today and be part of this, and God bless you and your families, and thank you very much for being here. Thank you. Thank you. Thank you. Thank you. Bole so nihal. Next ਆਪਣੇ ਸੈਨ ਵਾਕੀਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਰੌਨ ਫਰੇਡਿਸ, ਜੋ ਕਿ ਪਿਛਲੇ ਸਾਲ ਸੈਨ ਵਾਕੀਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਬਣੀ ਆ, ਉਹ ਵੀ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਆਏ ਹਨ। ਸੋ ਆਈ ਵੁੱਡ really appreciate if our district attorney Ron Freitas, who's been a good friend of the Sikh community, always willing to listen, always willing to help, I would appreciate if you can come and address the congregation. Thank you so much, District Attorney Ron Freitas. Happy Vaisakhi. Happy Vaisakhi. Happy Vaisakhi. It's my great honor to be here today for this celebration for many different reasons. One, this is the first temple in the United States and well deserving of our respect, and I congratulate you for this. Also, I would like to thank the invitation, Supervisor Graywall, Mike Boparai, Rex Dodd, and Gurneel Boparai for inviting me here today, Dave Outwall. They are wonderful representatives of your community, and I appreciate them inviting me here today. We celebrate in Vaisakhi the Sikh culture and the many accomplishments that you have made. We applaud your tenets of all individuals are created equally, that we work honestly and we give back to others. Each and every one of those are important to the District Attorney's Office, and in San Joaquin County, we applaud each and every one of your accomplishments, and we look forward to what we're going to be accomplishing in the future. So, happy Vaisakhi. Thank you.
बोले सो निहाल। सो नेक्स्ट साडी छोटी भैन भजलीन कौर खालसा जो कि फील्ड ऑर्गेनाइजर फॉर्मर कांग्रेसमैन जेरी मैकनर्नी एंड कैंडिडेट फॉर स्टेट सैनेट। एक बार फिर मैं जिवें कहा कि जिहड़ियां साडियां छोटे भैणां छोटे वीर सारे पॉलिटिक्स दे विच आ रहे हैं, सेवा निभा रहे हैं, इन्हां दी हमेशा आपां हौसला ਵਧਾਈ करिए। सो भैन जी भजलीन कौर खालसा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਜੀ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ। ਅੱਜ ਕਾਂਗਰਸਮੈਨ ਮੈਕਨਰਨੀ ਨਹੀਂ ਆ ਸਕਦੇ ਸੀ, ਪਰ ਕਾਂਗਰਸਮੈਨ ਮੈਕਨਰਨੀ ਆਪਣੀ ਸਿੱਖ ਕਮਿਊਨਿਟੀ ਨੂੰ ਬਹੁਤ ਸਪੋਰਟ ਕਰਦੇ ਹਨ। ਉਹ 10 ਸਾਲ ਵਾਸਤੇ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਮੈਂਬਰ ਰਹੇ ਹਨ ਤੇ ਆਪਣੀ ਕਮਿਊਨਿਟੀ ਨੂੰ ਮੂਹਰੇ ਰੱਖਦੇ ਹਨ। ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you so much. सोनिहाल। अपने नज़दीकी शहर लेथरोप दे पुलिस चीफ Stephen Seeley. Stephen Seeley is the police chief of Lathrop, where many Sikh residents reside and conduct business. We appreciate the chief being a friend to the community and always there, and coming today to this auspicious occasion here at the Sikh Temple of Stockton. Thank you so much, Chief. Thank you for having me here. I'm honored to be a part of the community and be able to join this celebratory event. Happy Vaisakhi. I want to thank Mayor Sunny Dalawal for always being a supporter of the agency and of me and of our community. We look forward to our partnership with the Sikh community, and we also have our very first Punjabi speaking officer, Sunny Purewal, and we're looking to open up that community a little bit more and work together to foster better relationships. So if you're looking for a job in law enforcement, please reach out to Lathrop, and we're hiring right now. I just wanted to say thank you for having me, and have a wonderful event. Thank you. Thank you, Chief. Chief. Bole Sonihal. ਸੋ ਹੁਣ ਸਾਡੇ ਵੱਡੇ ਵੀਰ ਸਨੀ ਧਾਰੀਵਾਲ, ਮੈਂ 30 ਸਕਿੰਟ ਲਾਉਂਗਾ ਜ਼ਰੂਰ ਇਹਨਾਂ ਬਾਰੇ ਦੱਸਣੋਂ, ਕਿਉਂਕਿ ਜਿਹੜੀ ਇੱਥੇ ਦੀ ਪੋਲੀਟੀਕਲ ਇਨਵੋਲਵਮੈਂਟ ਦੀ ਸ਼ੁਰੂਆਤ ਹੋਈ ਹੈ ਇਸ ਇਲਾਕੇ ਦੇ ਵਿੱਚ, ਉਹ ਸਾਡੇ ਵੀਰ ਸਨੀ ਧਾਰੀਵਾਲ ਜੋ ਕਿ ਪਿਛਲੇ 6 ਟਰਮਾਂ ਤੋਂ ਲੇਥਰਪ ਦੇ ਮੇਅਰ ਰਹਿ ਚੁੱਕੇ ਹਨ, ਇਸ ਟਾਈਮ ਵੀ ਮੇਅਰ ਹਨ, ਅਤੇ ਸੈਨ ਵਾਕੀਨ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਦੀ ਇਲੈਕਸ਼ਨ ਦੇ ਵਿੱਚ ਲੜ ਰਹੇ ਹਨ। ਪਿਛਲੇ ਮਾਰਚ ਦੇ ਵਿੱਚ ਕੁਝ ਹੀ ਦਿਨ ਪਹਿਲਾਂ ਜਿਹੜੀ ਟਾਪ 2 ਫਾਰਮੈਟ ਉਹਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਸਾਡੇ ਵੀਰ ਆਏ ਹਨ, ਅਤੇ ਹੁਣ ਨਵੰਬਰ ਦੇ ਵਿੱਚ ਸਾਰੀ ਸਾਧ ਸੰਗਤ ਦਾ ਸਹਿਯੋਗ, ਸਾਰੀ ਕਮਿਊਨਿਟੀ ਦਾ ਸਹਿਯੋਗ ਅਤੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਨਾਲ ਸਾਡੇ ਵੀਰ ਸੈਨ ਵਾਕੀਨ ਕਾਉਂਟੀ ਦੇ ਸੁਪਰਵਾਈਜ਼ਰ ਬਣ ਜਾ ਰਹੇ ਹਨ। ਸੋ ਮੈਂ ਹਮੇਸ਼ਾ ਇਹੀ ਕਹਿੰਦਾ ਕਿ ਜਿਹੜੀ ਸ਼ੁਰੂਆਤ ਇੱਥੇ ਦੀ ਪੋਲੀਟਿਕਸ ਇਲੈਕਟਡ ਅਫੀਸ਼ੀਅਲ ਸੇਵਾ ਕਰਨ ਦੀ ਉਹ ਸਾਡੇ ਵੀਰ ਸਨੀ ਧਾਰੀਵਾਲ ਨੇ ਕੀਤੀ। ਤੇ ਤੁਸੀਂ ਦੇਖ ਹੀ ਰਹੇ ਆ ਕਿ ਜਿਹੜਾ ਲੇਥਰਪ ਸ਼ਹਿਰ ਸੀ ਅੱਜ ਤੋਂ 15 ਸਾਲ ਪਹਿਲਾਂ ਜੇ ਦੇਖਦੇ ਤਾਂ ਇੱਕ ਫਰੀਵੇ ਦੇ ਉੱਤੇ ਐਗਜ਼ਿਟ ਸੀ, ਤੇ ਹੁਣ ਤੁਸੀਂ ਦੇਖ ਰਹੇ ਆ ਕਿ ਕਿੰਨਾ ਉੱਥੇ ਬਿਜ਼ਨਸ, ਆਪਣਾ ਭਾਈਚਾਰਾ, ਕਿੰਨੀ ਉੱਥੇ ਡਿਵੈਲਪਮੈਂਟ ਹੋ ਰਹੀ ਹੈ। ਇਹ ਸਾਰੀ ਲੀਡਰਸ਼ਿਪ ਸਾਡੇ ਵੀਰ ਜੀ ਸਨੀ ਧਾਰੀਵਾਲ। ਸੋ ਮੈਂ ਬੇਨਤੀ ਕਰਦਾ ਹਾਂ ਕਿ ਸਨੀ ਧਾਰੀਵਾਲ ਸਟੇਜ ਤੇ ਜ਼ਰੂਰ ਆਉਣ, ਤੇ ਜੋ ਇਹ ਵਿਸਾਖੀ ਦਾ ਸ਼ੁਭ ਦਿਹਾੜਾ ਹੈ ਸੰਗਤ ਨੂੰ ਆਪਣੇ ਵਿਚਾਰ ਸਾਂਝੇ ਕਰਨ। ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖ ਕੌਮ ਖਾਲਸੇ ਦਾ ਸਾਜਣਾ ਦਿਵਸ ਮਨਾ ਰਹੀ ਹੈ।
ਜਿਵੇਂ ਭਾਜੀ ਮਨਜੀਤ ਸਿੰਘ ਉੱਪਲ ਹੋਰਾਂ ਨੇ ਕਿਹਾ ਕਿ ਇਹ ਜਨਮ ਦਿਨ ਨਹੀਂ ਹੈ, ਖਾਲਸਾ ਪ੍ਰਗਟਿਆ ਪ੍ਰਮਾਤਮ ਕੀ ਮੌਜ। ਸੋ ਖਾਲਸੇ ਦਾ ਸਾਜਣਾ ਦਿਵਸ ਸਾਰੀ ਕੌਮ ਮਨਾ ਰਹੀ ਹੈ। ਤੇ ਮੈਂ ਆਪਣੇ ਵੱਲੋਂ ਲੇਥਰੋਪ ਸ਼ਹਿਰ ਦੀ ਸਾਰੇ ਪਰਿਵਾਰਾਂ ਵੱਲੋਂ ਤੇ ਲੇਥਰੋਪ ਸ਼ਹਿਰ ਦੀ ਸਿਟੀ ਕਾਉਂਸਲ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹੋਇਆ ਅਰਦਾਸ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਕੌਮ ਨੂੰ ਚੜ੍ਹਦੀ ਕਲਾ, ਏਕਤਾ ਤੇ ਇਤਫਾਕ ਬਖਸ਼ਣ, ਕਿਉਂਕਿ ਜੋ ਸਮਾਂ ਚੱਲ ਰਿਹਾ ਹੈ ਔਰ ਜੋ ਸਮਾਂ ਆ ਰਿਹਾ ਸਾਹਮਣੇ ਸਾਡੇ, ਉਹਦੇ ਵਿੱਚ ਜੋ ਚੈਲੰਜ ਨੇ ਉਹ ਤੋਂ ਆਪ ਭਲੀ ਭਾਂਤ ਜਾਣੂ ਹੋ। ਅਸੀਂ ਇਹਨਾਂ ਚੈਲੰਜਸ ਦਾ ਔਰ ਇਹਨਾਂ ਹਮਲਿਆਂ ਦਾ ਮੁਕਾਬਲਾ ਸਿਰਫ ਤਦ ਹੀ ਕਰ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਕੇ ਸਿਰ ਜੋੜ ਕੇ ਏਕਤਾ ਤੇ ਇਤਫਾਕ ਦੇ ਨਾਲ ਅੱਗੇ ਵਧੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਾਡੇ ਜਿਹੜੇ ਪ੍ਰਬੰਧਕ ਵੀਰ ਆ, ਇਹਨਾਂ ਨੇ ਆਪਣੇ ਕਮਿਊਨਿਟੀ ਦੇ ਵਿੱਚ ਸਾਰਿਆਂ ਨਾਲ ਰਲ ਮਿਲ ਕੇ ਚੱਲਣ ਕਰਕੇ ਸਾਰੇ ਇਲੈਕਟਿਡ ਅਫੀਸ਼ੀਅਲ ਮੈਨੂੰ ਲੱਗਦਾ ਜਿੰਨੇ ਸੈਨ ਵਾਕਿਨ ਕਾਊਂਟੀ ਦੇ ਪਹੁੰਚ ਰਹੇ ਆ। ਸੋ ਬੇਨਤੀ ਹੈ ਕਿ ਥੋੜੀ ਦੇਰ ਸਾਰਿਆਂ ਨੂੰ ਆਪਾਂ ਸੰਗਤ ਦੇ ਮੂਰੇ ਲੈ ਕੇ ਵੀ ਆਉਣਾ, ਉਹਨਾਂ ਦੇ ਵਿਚਾਰ ਵੀ ਸੁਣਨੇ ਹਨ। ਸੋ ਪਲੀਜ਼ ਹੁਣ ਮੈਂ ਬੇਨਤੀ ਕਰਦਾ ਮੰਟੀਕੇ ਸ਼ਹਿਰ ਦੇ ਮੇਅਰ ਸਾਡੇ ਵੀਰ ਗੈਰੀ ਸਿੰਘ ਆ ਕੇ ਸੰਗਤ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ। ਗੁਰੂ ਪਿਆਰ ਸਾਹਿਬ ਸੰਗਤ ਜੀਓ, ਗੱਜ ਗੱਜ ਕੇ ਬੁਲਾਈਏ ਆਪਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਸੱਦਾ ਦਿੱਤਾ। ਮੈਂ ਆਪਣੇ ਸ਼ਹਿਰ ਮਟੀਕਾ ਵੱਲੋਂ ਸਾਰੇ ਜਿੰਨੇ ਵੀ ਵਸਦੇ ਪੰਜਾਬੀ, ਉਹਨਾਂ ਸਾਰਿਆਂ ਦੇ ਇਕੱਠੇ ਕਹਿਣਾ ਚਾਹੁੰਦਾ ਕਿ ਆਪਾਂ ਸਾਰੀ ਕੌਮ ਨੂੰ ਅੱਜ 325 ਸਾਲ ਹੋ ਗਏ ਆ ਖਾਲਸੇ ਨੂੰ ਸਜਾਏ ਨੂੰ। ਸਾਰਿਆਂ ਨੂੰ ਆਪਾਂ ਵਿਸਾਖੀ ਦੀ ਲੱਖ ਲੱਖ ਵਧਾਈ ਦਈਏ। ਇਹਦੇ ਨਾਲ ਹੀ ਬਹੁਤ ਚੀਜ਼ਾਂ ਆਪਣੇ ਕੌਮ ਦੇ ਵਿੱਚ ਐਂਡ ਆਪਣੀ ਕਮਿਊਨਿਟੀ ਦੇ ਵਿੱਚ ਪਿਛੜਦੀਆਂ ਆ। ਉਹਨਾਂ 'ਚੋਂ ਇੱਕ ਦੋ ਚੀਜ਼ਾਂ ਅਸੀਂ ਵੀ ਮਟੀਕਾ ਸ਼ਹਿਰ ਦੇ ਵਿੱਚ ਵੀ ਥੋੜ੍ਹਾ ਜਿਹਾ ਲੋਕਾਂ ਦੇ ਪ੍ਰਭਾਵ 'ਚ ਲਿਆਉਣਾ ਚਾਹੁੰਦੇ ਹਾਂ ਐਂਡ ਉਹ ਅਸੀਂ ਸਿਟੀ ਕਾਉਂਸਲ ਗਰੋ ਕਰਨਾ ਚਾਹੁੰਦੇ ਹਾਂ ਥੋੜ੍ਹੀ, ਕਿ ਜਾਣਕਾਰੀ ਮਿਲੇ ਸਾਰਿਆਂ ਨੂੰ। ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੀ ਕੌਮ ਦੇ ਵਿੱਚ, ਉਹ ਹੈਗੀਆਂ ਡੋਮੈਸਟਿਕ ਵਾਇਲੈਂਸ ਦੀ ਸਿਚੁਏਸ਼ਨ ਐਂਡ ਪਲੱਸ ਮੈਂਟਲ ਹੈਲਥ। ਐਂਡ ਇਸ ਲਈ ਇਸ ਸਾਲ ਅਸੀਂ ਪੁਲਿਸ ਚੀਫ ਦੇ ਨਾਲ ਰਲ ਕੇ ਥੋੜ੍ਹਾ ਜਿਹਾ ਇਹਦਾ ਗਿਆਨ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਕੌਮ ਦੇ ਵਿੱਚ ਵੀ ਅੰਡਰਸਟੈਂਡਿੰਗ ਆਵੇ ਇਹ ਚੀਜ਼ਾਂ ਦੇ ਬਾਰੇ ਐਂਡ ਅਸੀਂ ਇੱਕ ਦੂਜੇ ਨੂੰ ਜਾਣਕਾਰੀ ਦਈਏ। ਇਹਦੇ ਨਾਲ ਹੀ ਮੇਰੇ ਵੱਲੋਂ, ਆਪਣੇ ਸ਼ਹਿਰ ਵੱਲੋਂ ਤਾਂ ਸਾਰਿਆਂ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। So the next person I would like to bring to the stage is the mayor of Stockton, California, a good friend of the Sikh community, always there when we need him, always there when we call, a good friend of all of ours, Mayor Kevin Lincoln. Thank you. It is an honor and a privilege to be here with you today. It's always an honor to celebrate with you every single year and to be here to support you. In fact, I want to thank the Sikh community because we have a rich history of Sikhism in America that started right here in the city of Stockton. And I want to thank each and every one of you for your dedication to compassion, spirituality, and care and courage for the people in our community. We honor you for all the work that you have done, all the work you are doing, and the work that you're going to continue to do to make a positive impact on the hearts and lives of those all throughout our community. So thank you again for being here, and let us all continue to work together towards a brighter future that's based on our principles of faith. Thank you all. Thank you so much to Mayor Lincoln for always being supportive, and we're having this event for the 25th year in his city, and we couldn't do it without his support. Next speaker, I have a colleague of mine on the San Joaquin County Board of Supervisors and also candidate to be the next mayor of Stockton, California, Supervisor Tom Patty. Tom Singh Patty.
Thank you. It's really an honor and a privilege to be here. And as you see, you have so many community leaders have come together in celebration of this community and that unity of what it stands for that religious freedom, for prosperity, for our agricultural viability and our rights to farm and to provide for our families. This community is strong and united. There is no separation. We stand here together, and it's forever. This is not limited, it's not once a year, it is year round. We are brothers, we are sisters, we see young, we see old, we see our women. We as the protectors and the providers and the future generation and the wonderful mothers that take care of our families. We stand united, and together is our day of celebration. Thank you. Next, from the San Joaquin County Board of Supervisors, been serving for the past 8 years. And again, Sat Sri Akal, and always been a friend to the community. His door's always open for us. A good friend of mine, Supervisor Miguel Villapurua. Good morning. Honored to be here. Beautiful day. It's one of my favorite events of the year. I want to thank the Sikh community for everything you do for the families, the hardworking families, and all the businesses you provide to do whatever you can to make San Joaquin County an amazing place to live. Been working for the county for 8 years, and I can tell you that most of you are really good friends of mine, and you guys are just incredible people, and honored to be here, and I look forward to being here next year. Thank you very much. Bole so nihal. Next, we have from the Stockton City Council, Michael Blauer, who's been serving the community for the past few years, always there when we need him. And I keep saying that, and it sounds like I'm being repetitive, but I'm being honest. Whenever we call any of them, whenever we have an event with the Sikh community, they are there with us shoulder to shoulder. So I don't want it to be just repetitive. I truly mean that, and I want the community to know how much it means to us that you're always with us and always there to help. So Michael Blauer from the Stockton City Council. Thank you. Thank you. As he said, I'm Michael Blauer. I represent Stockton's 3rd District. And I have to say, I'm a lifelong Stocktonian, and part of what I love so much about our city and our community is what a wonderful tapestry of different cultures and different people are woven together. And the Sikh community is such an important part of that. And to be here in the oldest Sikh temple in the country is truly an honor. So I thank you so much for the honor to be here today. Bole so nihal. Again, another member of the Stockton City Council, Michelle Padilla, been serving for the past few years, and since she's taken office, she's always a phone call away from the Sikh community, so we thank her for that. Councilmember Michelle Padilla. Good morning, and thank you so much for having me. Yes, I have been serving our community in District 1, as well as I'd like to highlight because we are all part of this wonderful city of Stockton, which allows us to enjoy the diverse culture that we have within our city. And I'm so thankful that I am honored to be here in your temple sharing this wonderful holiday. So I appreciate what you do for the city of Stockton, and I appreciate for you allowing me to come into your culture. So thank you very much, and have a wonderful weekend. ਸੋ ਹੁਣ ਮੈਂ ਬੇਨਤੀ ਕਰਦਾ ਸਾਡੇ ਹੀ ਵੀਰ ਜੋ ਕਿ ਸਤਿ ਸ੍ਰੀ ਅਕਾਲ ਸਾਡੇ ਵੀਰ ਜੋ ਸਿਟੀ ਆਫ ਮਾਰਟੀਨਸ ਦੇ ਕਾਉਂਸਲ ਮੈਂਬਰ ਹਨ ਸਤਿੰਦਰ ਸਿੰਘ ਮੱਲੀ ਪਿਛਲੇ ਕਾਫੀ ਚਿਰਾਂ ਤੋਂ ਬੇ ਏਰੀਏ ਦੇ ਵਿੱਚ ਇਹ ਸਾਬਤ ਸੂਰਤ ਸਿੱਖ ਹੋ ਕੇ ਬੇ ਏਰੀਏ ਦੀ ਕਮਿਊਨਿਟੀ ਦੇ ਵਿੱਚ ਸਿਟੀ ਆਫ ਮਾਰਟੀਨਸ ਦੀ ਸਿਟੀ ਕਾਉਂਸਲ ਦੇ ਉੱਤੇ ਸੇਵਾ ਨਿਭਾ ਰਹੇ ਹਨ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਰੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਵਿਸਾਖੀ ਵਾਲਾ ਦਿਨ। ਤੇ ਮੈਂ ਗਰੇਵਾਲ ਵੀਰ ਜੀ ਨੂੰ ਬਹੁਤ ਬਹੁਤ ਧੰਨਵਾਦ। ਤੇ ਮੇਰੇ ਕੋਲ ਬਸ ਇਹੀ ਬੇਨਤੀ ਆ ਕਿ ਜਿਹੜੇ ਆਪਣੇ ਸਿੱਖ ਯੂਥ ਆ ਜਿਹੜੇ ਇੱਥੇ ਬੈਠੇ ਨੇ, ਜਿਹੜੇ ਗਰੇਵਾਲ ਵੀਰ ਜੀ ਨੇ ਕਹਿ ਕੇ ਗਏ ਆ, ਭਾਵੇਂ ਲਾਅ, ਭਾਵੇਂ ਮੈਡੀਸਨ, ਭਾਵੇਂ ਇੰਜੀਨੀਅਰਿੰਗ, ਉਹ ਵੀ ਫੀਲਡ ਬੜੇ ਅੱਛੇ ਨੇ। ਆਪਣੇ ਯੂਥ ਨੂੰ ਉਸ ਫੀਲਡ 'ਚ ਭੇਜਣਾ, ਬਟ ਹੋਰ ਵੀ ਸਾਡੇ ਕਮਿਊਨਿਟੀ ਮਲਟੀ ਟੈਲੈਂਟਡ ਹੈਗੇ ਆ। ਸੋ ਬਹੁਤ ਮੇਰੀ ਬੇਨਤੀ ਆ ਕਿ ਸਿੱਖ ਯੂਥ ਜਿਹੜੇ ਹੈਗੇ ਆ ਆਪਣੇ ਕਮਿਊਨਿਟੀ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਤੁਸੀਂ ਇਨਵੋਲਵਡ ਹੋਵੋ, ਭਾਵੇਂ ਸਿਟੀ ਦੇ ਵਿੱਚ, ਭਾਵੇਂ ਕਿ ਇੰਟਰਨਸ਼ਿਪ ਲਵੇ। ਜੇ ਮੈਂ ਕਿਸ ਤਰੀਕੇ ਨਾਲ ਹੈਲਪ ਕਰ ਸਕੇ ਤੁਹਾਨੂੰ, ਤੁਸੀਂ ਮੈਨੂੰ ਜ਼ਰੂਰ ਕੰਟੈਕਟ ਕਰ ਸਕਦੇ ਆ। ਮੈਂ ਤੁਹਾਨੂੰ ਜਿੰਨਾ ਮੈਂ ਹੈਲਪ ਕਰ ਸਕੇ ਮੈਂ ਕਰੂੰਗਾ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਮੈਂ ਬੇਨਤੀ ਕਰਦਾ ਹਾਂ former city council member of Stockton, Christina Fagazi, and candidate to be mayor for the city of Stockton in this upcoming election. I'd represent Christine. Sat Sri Akal. Christina's been serving the Stockton community, and you can. This isn't her first time coming. She's always been supportive of this event from the time she was on council. So we thank her for being here again today, and would welcome her to address the congregation. Sat Sri Akal. It is my absolute pleasure to be here, as I am every year. Back when I was on Planning Commission, I was the chair of the commission that changed the name of the street out here in honor of this temple. That is why we have Sikh Temple Street out here all the way to Martin Luther King Boulevard. The selfless service of the community that you provide every day through your service of selflessness, of giving of your time, of your talent, and of your treasure is something that this community needs to celebrate and be very thankful for, as I am. Tanwad. Bole Sonihal. And next, we have candidates running for political office. For Stockton City Council, we have Jason Lee, who will be contesting in the upcoming November election. We appreciate Jason for coming and addressing the congregation today. It means a lot to us. Sasrika. First of all, I'd like to say thank you to Satnam and to Param and to the leadership of the temple here for allowing me to come back. This is my third visit, and I have to say, as a Stocktonian, somebody who grew up, born and raised on the south side of Stockton with my entire family, just literally blocks from here, I was unaware of the rich history of the Sikh temple and the Sikh community. But after having become exposed to it and learning and wanting to learn more and earning the trust of the people of this community, I have to say that the heart of Stockton will only beat when people like you are allowed to continue to spread the love that you do every day to the richer community beyond the walls here. And I just have to say I'm really happy to be here, and I'm honored to learn more. And as I get to know everybody here, I look forward to serving you. Thank you for allowing me to be here for this amazing event, and I look forward to continuing to come back. Thank you. ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰੇ ਆ ਚੁੱਕੇ ਹਨ। ਬੋਲੇ ਸੋਨਿਹਾਲ। ਸੋ ਹੁਣ ਆਪਾਂ ਬਸ 2 ਮਿੰਟ ਦਾ ਪ੍ਰੋਗਰਾਮ ਹੈ ਤੇ ਨਾਲ ਹੀ ਨਾਲ ਜੋ ਆਪਾਂ ਨਗਰ ਕੀਰਤਨ ਦਾ ਪ੍ਰੋਗਰਾਮ ਹੈ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਸ਼ੁਰੂ ਕਰਨਾ ਹੈ। ਹੁਣ ਮੈਂ ਬੇਨਤੀ ਕਰਦਾ ਹਾਂ ਕਿ ਵਕਾਰ ਰਿਜ਼ਵੀ ਜੋ ਕਿ ਪਲੈਨਿੰਗ ਕਮਿਸ਼ਨ ਸਟਾਕਟਨ ਸਿਟੀ ਕਾਉਂਸਲ ਦੇ ਉਮੀਦਵਾਰ ਨਵੰਬਰ ਦੇ ਵਿੱਚ ਹਨ, ਉਹ ਵੀ ਸੰਗਤ ਦੇ ਵਿੱਚ ਆਏ ਹਨ ਹਾਜ਼ਰੀ ਭਰਨ। Just a quick request for the remaining speakers. We have our 5 beloved leaders here in the congregation, so we will be starting the procession pretty soon. So I would appreciate everybody coming in a timely manner. It means a lot that you're here. It doesn't go unnoticed, but we're in crunch time right now. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਵਕਾਰ ਰਿਜ਼ਵੀ ਹੈ ਤੇ ਮੈਂ ਪਲੈਨਿੰਗ ਕਮਿਸ਼ਨ ਵਿੱਚ ਪਿਛਲੇ 8 ਸਾਲਾਂ ਤੋਂ ਇੱਥੇ ਮੈਂ ਕਈ ਵਾਰੀ ਆਇਆ। ਮੇਰੀ ਬੇਨਤੀ ਹੈ ਤੁਹਾਡੇ ਤੋਂ, ਨਵੰਬਰ ਵਿੱਚ ਮੇਰਾ ਇਲੈਕਸ਼ਨ ਹੈ ਸਟਾਕਟਨ ਸਿਟੀ ਕੌਂਸਲ ਡਿਸਟ੍ਰਿਕਟ 2 ਦਾ। ਪਲੀਜ਼ ਸਾਰਿਆਂ ਨੂੰ ਕਹੋ ਡਿਸਟ੍ਰਿਕਟ 2 ਵੋਟ ਕਰਨ। ਸਿੱਖ ਕਮਿਊਨਿਟੀ ਦਾ ਬੜਾ ਹੱਥ ਹੈ ਸਟਾਕਟਨ ਦੀ ਡਿਵੈਲਪਮੈਂਟ ਵਾਸਤੇ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਲੋਕੀ ਨਵੰਬਰ ਵਿੱਚ ਮੈਨੂੰ ਵੋਟ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you so much. We have Jim Shoemaker, candidate for State Senate District 5, also here. I would appreciate it if he can come and just address the congregation in a short manner. We really appreciate you being here today. Thank you. Your community is amazing. I think what you do for the community and the belief of family and taking care of each other and showing the love for all that goes on, I just want to help that. I want to support that because as a state senator, our state needs to start representing us, we the people, to remember to keep our freedom so you can keep doing what you're doing in this community, which is so supportive, but also protecting our families. So I just thank you and God bless. Thank you so much. Thank you. Thank you so much. Appreciate you being here. Bole so nihal. Next we have a candidate for San Joaquin County Supervisor, a good friend of mine, Mario Gardia, who was the president of the Firefighters Association, so he's been serving this community for a long time and always been a good friend to the Sikh community. I appreciate you being here today, Mario. If you would please come and address the congregation. Thank you. I'm very honored to be invited into your temple, and I appreciate the time to get up here and speak. I know we're very time sensitive, so I appreciate it. I appreciate the celebration today. Thank you. Next, from Congressman Josh Harder's office, who's been here and been to the temple many, many times, we have one of our Sikh youth serving in his staff, Gurman Singh. So he's here on behalf of Congressman Josh Harder. ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ। ਤੇ ਮੇਬੀ ਯੂ ਰਿਮੈਂਬਰ ਪਿਛਲੇ ਸਾਲ ਮੈਂ ਸੀਗਾ with the congressman and we gave a congressional record in honor of ਜਿਹੜਾ ਕੱਲੂਘਾਰਾ ਸੀ in 1984, recognizing the genocide. ਤੇ ਆ ਸਾਲ I feel very honored to be able to present another congressional record, 25th anniversary of the Nagar Kirtan here in Stockton. So ਇਹ ਜਿਹੜਾ ਹੁੰਦਾ, this is language that's spoken on the floor of the house by the congressman. So ਇਹ ਮੈਂ ਸਟਾਕਟਨ ਗੁਰੂ ਘਰ ਨੂੰ ਦੇਣਾ ਚਾਹੁੰਦਾ ਜੀ। ਸੋ ਇਹ ਕਾਂਗਰਸਮੈਨ ਜੋਸ਼ ਹਾਰਡਰ ਜੋ ਇਸ ਇਲਾਕੇ ਦੇ ਕਾਂਗਰਸਮੈਨ ਹਨ, ਜਿਹੜਿਆਂ ਦੇ ਸੁਪਤਨੀ ਸਿੱਖ ਭਾਈਚਾਰੇ ਦੇ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਬਾਪੂ ਸੂਰਤ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਇਹਨਾਂ ਦੀ ਰਿਲੇਸ਼ਨਸ਼ਿਪ ਹੈਗੀ ਆ। ਸੋ ਕਾਂਗਰਸਮੈਨ ਹਮੇਸ਼ਾ ਗੁਰੂ ਘਰ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਸੇਵਾ ਕਰਦੇ ਹਨ। ਬੋਲੇ ਸੋ ਨਿਹਾਲ। ਹੁਣ ਆਪਣੇ ਕੋਲ ਗੁਰਨੀਲ ਸਿੰਘ ਜੀ ਬੋਪਾ ਰਾਏ, ਜੋ ਕਿ ਲੰਬੇ ਸਮੇਂ ਤੋਂ, ਜਦ ਤੋਂ ਹੀ ਮੈਨੂੰ ਲੱਗਦਾ ਟੀਨੇਜ ਈਅਰਸ ਦੇ ਵਿੱਚ ਹੀ ਇਹ ਜੋ ਲੋਕਲ ਪੋਲਿਟਿਕਸ ਹੈ ਅਤੇ ਗੁਰੂ ਘਰ ਦੀ ਸੇਵਾ ਕਰਦੇ ਹਨ। ਸੋ ਹੁਣ ਮੈਂ ਬੇਨਤੀ ਕਰਦਾ ਗੁਰਨੀਲ ਸਿੰਘ ਜੀ ਬੋਪਾ ਰਾਏ। ਜੁਗੋ ਜੁਗ ਤਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਜ ਬੈਠੀ ਸੰਗਤ, ਆਖੋ ਪਵਿੱਤਰ ਸਤਿਕਾਰਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮ ਅੱਜ ਖਾਲਸਾ ਸਿਰਜਣਾ ਦਿਵਸ ਮਨਾ ਰਹੀ ਹੈ। ਮੈਂ ਆਪਣੇ ਵੱਲੋਂ ਤੇ ਸਿਟੀ ਆਫ ਸਟਾਕਟਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਮੈਂ ਬਸ ਇੱਕ ਬੇਨਤੀ ਕਰਦਾ, ਜਿਹੜੇ ਇਲੈਕਟਡ ਅਫੀਸ਼ਲ ਸਾਡੇ ਕੌਮ ਨਾਲ ਖੜਦੇ ਆ, ਉਹ ਨਵੰਬਰ 5 ਤਰੀਕ ਨੂੰ ਉਹਨਾਂ ਨੂੰ ਵੋਟ ਪਾਓ, ਤਾਂ ਕਰਕੇ ਸਾਡੀ ਆਵਾਜ਼ ਤੇ ਆਜ਼ਾਦੀ ਕਾਇਮ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਨੀਲ ਸਿੰਘ ਜੀ ਬੋਪਾ ਰਾਏ, ਜੋ ਕਿ ਸੁਪੁੱਤਰ ਮਲਕੀਤ ਸਿੰਘ ਜੀ ਬੋਪਾ ਰਾਏ ਪਰਿਵਾਰ। ਸਤਿ ਸ੍ਰੀ ਅਕਾਲ। ਸੋ ਆਪਾਂ ਪਿਛਲੇ
ਘੰਟੇ ਦੇ ਵਿੱਚ ਦੇਖਿਆ ਕਿ ਜੋ ਆਪਣਾ ਭਾਈਚਾਰਾ ਹੈ ਇਸ ਇਲਾਕੇ ਦੇ ਵਿੱਚ ਕਿੰਨਾ ਇਨਵੋਲਵਮੈਂਟ ਹੈਗੀ ਆ, ਕਿਉਂਕਿ ਇਹ ਛੋਟੀ ਗੱਲ ਨਹੀਂ ਕਿ ਜਿਹੜੇ ਸਾਰੇ ਇਲੈਕਟਿਡ ਅਫੀਸ਼ੀਅਲ ਕਾਂਗਰਸਮੈਨ ਤੋਂ ਲੈ ਕੇ ਸ਼ੈਰਿਫ, ਪੁਲਿਸ ਚੀਫ, ਮੇਅਰ, ਕਾਉਂਸਲ ਮੈਂਬਰ ਸਾਰੇ ਇਸ ਤਰ੍ਹਾਂ ਆਏ ਆ। ਇਹ ਸਾਰੇ ਸਾਡੇ ਵੀਰਾਂ ਦਾ ਸਹਿਯੋਗ ਹੈ, ਇਹ ਪ੍ਰਬੰਧਕ ਕਮੇਟੀ ਦਾ ਉਪਰਾਲਾ ਹੈ ਕਿ ਇਹਨਾਂ ਨਾਲ ਆਪਣੇ ਜੋ ਰਿਲੇਸ਼ਨਸ਼ਿਪ ਹੈ ਵਧੀਆ ਤਰੀਕੇ ਨਾਲ ਆਪਾਂ ਇਹਨਾਂ ਨਾਲ ਰੱਖੇ ਹੋਏ ਆ। ਅੱਜ ਸਾਡੀ ਭੈਣ ਜਸਮੀਤ ਕੌਰ ਬੈਂਸ ਜੋ ਕਿ ਪਹਿਲੇ ਅਸੈਂਬਲੀ ਮੈਂਬਰ ਸਿੱਖ ਸਟੇਟ ਆਫ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਬਣੇ ਸੀ ਪਿਛਲੇ ਸਾਲ, ਉਹ ਅੱਜ ਨਹੀਂ ਪਹੁੰਚ ਸਕੇ, ਪਰ ਮੈਂ ਫੇਰ ਦਰਸਾਉਣਾ ਚਾਹੁੰਦਾ ਹਾਂ ਕਿ ਆਪਣੇ ਇਸ ਇਲਾਕੇ ਦੇ ਵਿੱਚ ਬੌਬੀ ਐਲਨ ਜੋ ਕਿ ਐਲਕ ਗਰੋਵ ਦੇ ਮੇਅਰ ਹਨ, ਕਰਮ ਬੈਂਸ ਜੋ ਕਿ ਸਟਰ ਕਾਉਂਟੀ ਦੇ ਸੁਪਰਵਾਈਜ਼ਰ ਹਨ। ਸੋ ਆਪਣਾ ਭਾਈਚਾਰਾ ਹੁਣ ਜੋ ਪੋਲਿਟਿਕਸ, ਜੋ ਪਬਲਿਕ ਸਰਵਿਸ ਦੇ ਵਿੱਚ ਵੀ ਆ ਚੁੱਕਿਆ ਹੈ। ਮੈਂ ਹਮੇਸ਼ਾ ਜਿਹੜੀ ਆਪਣੀ ਆਉਣ ਵਾਲੀ ਜੈਨਰੇਸ਼ਨ ਹੈ ਇਹੀ ਬੇਨਤੀ ਕਰਦਾ ਹਾਂ ਕਿ ਇਹ ਵੀ ਇੱਕ ਸੇਵਾ ਹੈ, ਇਹ ਵੀ ਇੱਕ ਪੰਥ ਦੀ ਸੇਵਾ ਹੈ ਕਿ ਜਿੱਥੇ ਆਪਣੀ ਹੋਂਦ, ਜਿੱਥੇ ਆਪਣੀ ਵਸੋ ਹੈ, ਉੱਥੇ ਆਪਣੀ ਰੈਪਰੈਜ਼ੈਂਟੇਸ਼ਨ ਵੀ ਚਾਹੀਦੀ ਹੈ। ਜੋ ਭੈਣ ਜਸਮੀਤ ਕੌਰ ਬੈਂਸ ਦੀ ਪਲੈਕਨ, ਉਹ ਸਾਡੇ ਵੀਰ ਤੇਜਪਾਲ ਸਿੰਘ ਜੋ ਸਿੱਖ ਯੂਥ ਇਸ ਇਲਾਕੇ ਦੇ ਵਿੱਚ ਬਹੁਤ ਹੀ ਇਸ ਬੱਚੇ ਨੇ ਸੇਵਾ ਕਰ ਰਹੇ ਹਨ, ਗੁਰੂ ਘਰ ਦੇ ਵਿੱਚ ਵੀ ਅਤੇ ਨਾਲ ਨਾਲ ਜੋ ਇਲਾਕੇ ਦੀ ਪੋਲਿਟਿਕਸ ਦੇ ਵਿੱਚ ਸੇਵਾ ਨਿਭਾਉਂਦੇ ਹਨ। ਸੋ ਉਹਨਾਂ ਨੂੰ ਜਸਮੀਤ ਬੈਂਸ ਦੀ ਜੋ ਪਲੈਕ ਹੈ, ਬੋਲੇ ਸੋ ਨਿਹਾਲ। ਆਈ ਹੋਈ ਸਾਧ ਸੰਗਤ ਦਾ ਇੱਕ ਵਾਰੀ ਤਹਿ ਦਿਲੋਂ ਧੰਨਵਾਦ। ਇਸੇ ਤਰ੍ਹਾਂ ਗੁਰੂ ਮਹਾਰਾਜ ਆਪਣੇ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਜੋ ਇਹ ਨਗਰ ਕੀਰਤਨ ਦਾ ਪ੍ਰੋਗਰਾਮ ਸਾਡੇ ਵੀਰ ਇੰਨੇ ਸਾਲਾਂ ਤੋਂ ਉਪਰਾਲਾ ਕਰਦੇ ਹਨ, ਇਸੇ ਤਰ੍ਹਾਂ ਗੁਰੂ ਮਹਾਰਾਜ ਇਹਨਾਂ ਨੂੰ ਹੌਂਸਲਾ ਅਤੇ ਆਪਣੀ ਚੜ੍ਹਦੀ ਕਲਾ ਦੇ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ 25ਵਾਂ ਨਗਰ ਕੀਰਤਨ ਆ। 25 ਸਾਲ ਹੋ ਗਿਆ ਸਾਨੂੰ ਇਸ ਗੁਰੂ ਘਰ ਨਗਰ ਕੀਰਤਨ ਮਨਾਉਂਦਿਆਂ ਨੂੰ। ਵੀ ਰਮੇਸ਼ ਅਸੀਂ ਜਾਂ ਉਹਨਾਂ ਇਨਸਾਨਾਂ ਨੂੰ ਜਿਨ੍ਹਾਂ ਦਾ ਸੁਪਨਾ ਸੀ ਨਗਰ ਕੀਰਤਨ ਇੱਥੇ ਸ਼ੁਰੂ ਕਰਨਾ, ਉਹਨਾਂ ਨੂੰ ਅੱਜ ਅਸੀਂ ਨਾਂ ਚੇਤੇ ਕੀਤਾ। ਉਹਨਾਂ ਵਿੱਚ ਅਮਰੀਕ ਸਿੰਘ ਢਾਲੀਵਾਲ, ਨਿਰਮਲ ਸਿੰਘ ਥਿਆੜਾ, ਗੁਰਮੀਤ ਸਿੰਘ ਖੁਣਖੁਣ ਜਿਹੜੇ ਅੱਜ ਸਾਡੇ ਵਿੱਚ ਨਹੀਂ ਰਹੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸੁਪਨਾ ਅੱਜ ਚੱਲ ਰਿਹਾ, ਰਹਿੰਦੀ ਦੁਨੀਆ ਤੇ ਚੱਲੂਗਾ। ਅਸੀਂ ਇਹਨਾਂ ਨੂੰ ਵੀ ਬਹੁਤ ਬਹੁਤ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਹੁਣ ਆਪਾਂ ਸਾਰਿਆਂ ਜਣਾਂ ਨੇ ਅਰਦਾਸ ਬੇਨਤੀ ਦੇ ਵਿੱਚ ਸਾਵਧਾਨ ਹੋਣਾ ਹੈ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਦੇ ਸਰੂਪ ਪਾਲਕੀ ਸਾਹਿਬ ਤੇ ਸੁਸ਼ੋਭਿਤ ਹੋਣ ਵਾਸਤੇ ਜਾਣੇ ਹਨ, ਜੋ ਸਿਰਫ ਤੇ ਸਿਰਫ ਗੁਰੂ ਘਰ ਦੇ ਹੈੱਡ ਗ੍ਰੰਥੀ ਹੀ ਮਹਾਰਾਜ ਦਾ ਸਰੂਪ ਲੈਣਗੇ ਤੇ ਲੈ ਕੇ ਚੱਲਣਗੇ। ਬਾਕੀ ਸਾਰੀ ਸੰਗਤ ਨੇ ਪਿੱਛੇ ਚੱਲਣਾ। ਪੰਜਾਂ ਪੈਰਿਆਂ ਦੀ ਅਗਵਾਈ ਦੇ ਵਿੱਚ ਨਿਸ਼ਾਨਚੀ ਸਿੰਘ ਪਹੁੰਚੇ ਹੋਏ ਹਨ ਸਾਰੇ। ਆਓ ਜੀ, ਆਪਾਂ ਅਰਦਾਸ ਬੇਨਤੀ ਦੇ ਵਿੱਚ ਸਾਵਧਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ, पिता हम तेरे तुमरी कृपा में कोई न जाने, तुमरा अंत ऊंचे ते सगल समग्री तुमरे सूतर तारी तुम ते, तुमरी गत मित तुम ही जानी, नानक दास तुमरी गत मित तुम ही जानी, नानक बोलो जी वाहिगुरु। इको ओंकार वाहिगुरु जी की फतेह। श्री भगवती जी सहाय। वार श्री भगवती जी की पातशाही 10वीं प्रथम भगवती सिमर कै गुरु नानक लीन त्याय। फिर अंगद गुर ते अमरदास रामदास हुई सहाय। अर्जन हर गोबिंद नो सिमरौ श्री हर राय। श्री हर कृष्ण त्याई है जिस डिठै सब दुख जाय। तेग बहादुर सिमरिया कर नौन दे आवे ताय। सब थाई हुई सहाय। 10वें पातशाह श्री गुरु गोबिंद सिंह साहिब जी सब थाई हुई सहाय। 10 पातशाहियां दी जोत श्री गुरु ग्रंथ साहिब जी दे पाठ
ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵੱਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ ਦੇ ਮਹਾਂਵਾਕਾਂ ਅਨੁਸਾਰ। ਸਤਿਗੁਰੂ ਜੀਓ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਮਹਾਨ ਗੁਰਮਤਿ ਸਮਾਗਮ ਖਾਲਸਾ ਸਾਜਨਾ ਪ੍ਰਗਟ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਸੰਬੰਧਿਤ ਅਤੇ ਨਗਰ ਕੀਰਤਨ ਦੀ ਖੁਸ਼ੀ ਦੇ ਵਿੱਚ ਸਤਿਗੁਰੂ ਜੀਓ ਸਮੁੱਚੀਆਂ ਸਿੱਖ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਦਿਆਲਤਾ ਕੀਤੀ। ਕਈ ਰੋਜ਼ਾ ਗੁਰਮਤਿ ਸਮਾਗਮਾਂ ਦੀ ਆਪ ਜੀ ਨੇ ਸੇਵਾ ਬਖਸ਼ਿਸ਼ ਕੀਤੀ। ਪਾਤਸ਼ਾਹ ਜੀਓ ਸਮੁੱਚੀਆਂ ਸੰਗਤਾਂ ਦੇ ਵੱਲੋਂ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਪਾਤਸ਼ਾਹ ਜੀਓ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰ ਸ਼ਬਦ ਕਥਾ ਵਿਚਾਰ, ਵੱਖੋ ਵੱਖ ਬੁਲਾਰਿਆਂ ਦੇ ਵੱਲੋਂ ਗੁਰਮਤਿ ਵਿਚਾਰਾਂ ਦੁਆਰਾ ਸਤਿਗੁਰੂ ਜੀਓ ਕੌਮੀ ਸਾਂਝ ਪਾਈ। ਪਾਵਨ ਬਾਣੀ ਦਾ ਪਾਠ ਕਰਦੇ ਆ, ਕਥਾ ਕੀਰਤਨ ਕਰਦੇ ਆ, ਬੇਅੰਤ ਭੁੱਲਾਂ ਅੱਗੋਂ ਵਾਸਤੇ ਸਤਿਗੁਰੂ ਜੀਓ ਸੋਝੀ ਸੁਮਤ ਪ੍ਰਦਾਨ ਕਰਨੀ। ਜਿਨ੍ਹਾਂ ਸੰਗਤਾਂ ਨੇ ਪਾਤਸ਼ਾਹ ਜੀਓ ਕਈ ਰੋਜ਼ਾ ਸਮਾਗਮਾਂ ਦੇ ਵਿੱਚ, ਗੁਰੂ ਕੇ ਲੰਗਰਾਂ ਦੇ ਵਿੱਚ, ਗੁਰੂ ਕੇ ਦਰਬਾਰਾਂ ਦੇ ਵਿੱਚ ਮਾਤਾ ਭੈਣਾਂ ਬੱਚੇ ਬੱਚੀਆਂ ਬਜ਼ੁਰਗਾਂ ਨੇ ਰਲ ਮਿਲ ਕੇ ਸਤਿਗੁਰੂ ਜੀਓ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਕੀਤੀਆਂ। ਆਪ ਜੀ ਨੇ ਕਿਰਪਾ ਕਰਨੀ, ਸਮੁੱਚੀਆਂ ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਦਿਆਲਤਾ ਸਦਕਾ ਅੱਜ ਵੈਸਾਖ ਮਹੀਨੇ ਦੀ ਆਰੰਭਤਾ ਹੋਈ ਹੈ। ਆਉਣ ਵਾਲਾ ਸਮਾਂ ਮਹੀਨਾ ਸਮੁੱਚੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਾਲਾ ਬਖਸ਼ਿਸ਼ ਕਰਨਾ। ਪਾਤਸ਼ਾਹ ਜੀਓ
ਆਪ ਜੀ ਦੀ ਕਿਰਪਾ ਦਿਆਲਤਾ ਸਦਕਾ ਅੱਜ 25ਵੇਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਦੇ ਲਈ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਅਤੇ ਪੰਜਾਂ ਪਿਆਰਿਆਂ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਹੇਠ ਅਤੇ ਸਤਿਗੁਰੂ ਜੀਓ ਆਪ ਜੀ ਦੀ ਕਿਰਪਾ ਦਿਆਲਤਾ ਸਦਕਾ ਸਤਿਗੁਰੂ ਜੀਓ ਆਪ ਜੀ ਨੇ ਆਗਿਆ ਬਖਸ਼ਿਸ਼ ਕਰਨੀ ਸਮੁੱਚੀਆਂ ਸੰਗਤਾਂ ਨੂੰ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਅਤੇ ਅੰਮ੍ਰਿਤ ਅਤੇ ਕੌਮੀ ਘਰ ਦੀ ਦਾਤ ਬਖਸ਼ਿਸ਼ ਕਰਨੀ। ਪਾਵਨ ਦਰਬਾਰ ਵਿੱਚ ਸੰਗਤਾਂ ਦੇ ਵੱਲੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸਮੁੱਚੀ ਸੰਗਤ ਵਿੱਚ ਵਰਤੇ ਜੋ ਛਕੇ। ਆਪ ਜੀ ਦਾ ਨਾਮ ਜਪੇ ਪਾਤਸ਼ਾਹ ਜੀਓ ਕਿਰਪਾ ਕਰੋ। ਪਾਵਨ ਇਲਾਹੀ ਸ਼੍ਰੀ ਮੁਖਵਾਕ ਬਖਸ਼ਿਸ਼ ਕਰਕੇ ਦਰ ਆਈ ਸੰਗਤ ਨੂੰ ਨਿਹਾਲ ਕਰੋ ਅਤੇ ਨਗਰ ਕੀਰਤਨ ਦੀ ਆਰੰਭਤਾ ਆਗਿਆ ਬਖਸ਼ੋ। ਜਿਨ੍ਹਾਂ ਸੰਗਤਾਂ ਨੇ ਪਾਤਸ਼ਾਹ ਜੀਓ ਆਪ ਜੀ ਦੇ ਨਗਰ ਕੀਰਤਨ ਦੀ ਖੁਸ਼ੀ ਦੇ ਵਿੱਚ ਪਾਲਕੀ ਸਾਹਿਬ ਜੀ ਦੀਆਂ ਸੇਵਾਵਾਂ ਕੀਤੀਆਂ, ਸਮੁੱਚੀਆਂ ਸੰਗਤਾਂ ਸੇਵਾਦਾਰਾਂ ਦੀ ਹਾਜ਼ਰੀ ਪ੍ਰਵਾਨ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ। ਖਾਲਸਾ ਆਕੀ ਰਹੇ ਨਾ ਖਵਾਰ ਹੋਏ, ਸਭ ਮਿਲਾਂਗੇ ਬਚੇ ਸ਼ਰਨ। ਖਵਾਰ ਹੋਏ, ਸਭ ਮਿਲਾਂਗੇ ਬਚੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਜੋ ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ। ਚਾਰੇ ਕੁੰਟ ਸਲਾਮ ਕਰਹਿੰਗੇ, ਘਰ ਘਰ ਸਿਫਤ ਤੁਮਾਰੀ। ਹਰ ਸੱਚੇ ਤਖਤ ਰਚਾਇਆ, ਸਤ ਸੰਗਤ ਮੇਲਾ। ਨਾਨਕ ਨਿਰਭਉ ਨਿਰੰਕਾਰ, ਵਿੱਚ ਸਿੱਧਾ ਖੇਲਾ। ਗੁਰ ਸਿਮਰ ਮਨਾਈ ਕਾਲ ਕਾ, ਖੰਡੇ ਕੀ ਵੇਲਾ।
ਪਿਓ ਪਹੋਲ ਖੰਡਤਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੁਕਹੁ ਟਲ ਗੁਰ ਸੇਵੀਆ ਐਨਸ ਸਹਿਜ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਵੈ ਹੋਏ ਖਪ ਖਪ ਮੋਹਿ ਕਰਾਂਝਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਵੈ ਹੋਏ ਖਪ ਖਪ ਮੋਹਿ ਕਰਾਂਝਾ ਮੇਰੇ ਮਨ ਜਾਪੂ RAM ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲ ਜੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧੂ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸ਼ਾਹ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰਿ ਔਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰਿ ਔਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਮੁੱਖ ਵਾਕ ਆਗਿਆ ਹੋ ਚੁੱਕੀ ਹੈ। ਆਓ ਜੀ ਹੁਣ ਆਪਾਂ ਮਹਾਰਾਜ ਦੇ ਸਵਰੂਪ ਸੱਚਖੰਡ ਤੋਂ ਲੈ ਕੇ ਜਾਣਾ ਹੈ ਤੇ ਸਾਰੀ ਸੰਗਤ ਨੇ ਜਾਪ ਕਰਨਾ ਹੈ। ਫਿਰ ਇੱਕ ਵਾਰੀ ਬੇਨਤੀ ਕਰਦਾ ਹਾਂ ਆਪ ਜੀਆਂ ਨੂੰ, ਜਿੰਨੇ ਕਦਮ ਆਪ ਜੀ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ, ਤੁਸੀਂ ਗਦਰੀ ਬਾਬਿਆਂ ਦਾ ਪਰਿਵਾਰ ਹੋ, ਦਸ਼ਮੇਸ਼ ਪਿਤਾ ਦਾ ਪਰਿਵਾਰ ਹੋ, ਤੇ ਸਾਰਿਆਂ ਜਾਣਨ ਨੇ ਡਿਸਪਲਿਨ ਦੇ ਵਿੱਚ ਰਹਿ ਕੇ ਗੁਰੂ ਜਸ ਗੁਰੂ ਗੁਰੂ ਕਰਦਿਆਂ ਨਗਰ ਕੀਰਤਨ ਦੇ ਵਿੱਚ ਜਾਣਾ ਹੈ ਤੇ ਗੁਰੂ ਗੁਰੂ ਜਪਦੇ ਆਉਣਾ ਹੈ। ਜਿੰਨੇ ਕਦਮ ਤੁਸੀਂ ਚੱਲੋਗੇ ਜੀ ਉਹਨੇ ਕਦਮ ਸਫਲੇ ਹੋਣਗੇ। ਆਓ ਹੁਣ ਪੰਜਾਂ ਪਿਆਰੇ ਦੀ ਅਗਵਾਈ ਦੇ ਵਿੱਚ ਮਹਾਰਾਜ ਦੇ ਸਰੂਪ ਪਾਲਕੀ ਸਾਹਿਬ ਤੇ ਜਾਣਗੇ ਜੀ। ਆਪਣਾ ਸਾਰਿਆਂ ਜਾਣੇ ਜਾਪ ਕਰਨਾ ਸ਼ੁਰੂ ਕਰੀਏ। ਜਦੋਂ ਜਿੰਨਾ ਚੱਕਰ ਸਤਿਗੁਰਾਂ ਦੇ ਸਰੂਪ ਦਰਬਾਰ ਹਾਲ ਚੋਂ ਬਾਹਰ ਜਾਂਦੇ ਹਨ ਫਿਰ ਆਪਾਂ ਕਵੀਸ਼ਰੀ ਦੇ ਨਾਲ ਜੁੜਨਾ ਹੈ। ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਹੁਣਾਂ ਦਾ ਜਥਾ ਸੱਜ ਚੁੱਕਾ ਹੈ।
ਉਹਨਾਂ ਨੇ ਆਪ ਜੀਆਂ ਨੂੰ ਕਵੀਸ਼ਰੀ 12 ਦੇ ਨਾਲ ਨਿਹਾਲ ਕਰਨਾ ਹੈ। ਆਓ ਜੀ, ਹੈੱਡ ਗ੍ਰੰਥੀ ਸਾਹਿਬ ਤੇ 5 ਪਿਆਰੇ ਸਾਹਿਬਾਨ ਸੱਚਖੰਡ ਦੇ ਵਿੱਚੋਂ ਮਹਾਰਾਜ ਦਾ ਸਰੂਪ ਲੈ ਕੇ ਜਾਣਗੇ ਜੀ। ਉਹਨਾਂ ਚਿਕਰ ਆਪਾਂ ਜਾਪ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੀਬੀਆਂ ਭੈਣਾਂ ਨੂੰ ਵੀ ਬੇਨਤੀ ਕਰੂੰਗਾ ਕਿ ਸਾਰੇ ਜਾਣੇ ਉੱਠ ਕੇ ਖੜੇ ਹੋ ਜਾਓ, ਖੜ ਕੇ ਹਾਜ਼ਰੀ ਲਵਾਓ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ 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 ਜੀ। सतगुर की सेवा सफल है जे को करे चित लाए मन चिंदिया फल पावना होमे विचों जाए। सो ਵੀਰ ਜਿਹੜੇ ਸਿੱਖ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਆਪਣੀ ਜਿਹੜੀ ਜ਼ਿੰਮੇਵਾਰੀ ਸਮਝ ਕੇ ਜਿਹੜੀ ਸੇਵਾ ਵੀ ਉਹ ਨਿਭਾ ਰਹੀਆਂ, ਜਿਸ ਤਰ੍ਹਾਂ ਕਿ ਹੈ ਸਿੰਘ ਸਾਹਿਬ ਵੀ ਸੇਵਾ ਕਰ ਰਹੇ ਨੇ ਨਾ, ਪੁੱਛਦੇ ਕਿਹੜੀ ਸੇਵਾ ਕਰ ਰਹੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਅੱਜ ਅਸੀਂ ਮੈਂ ਤੇ ਮੇਰੇ ਜਿੰਨੇ ਦੋਸਤ ਆ, ਅਸੀਂ ਅੱਜ ਵਾਟਰ ਟੈਂਕਰ ਦੀ ਤੇ ਅੱਗੇ ਫੁੱਲਾਂ ਦੀ ਤੇ ਝਾੜੂ ਦੀ ਸੇਵਾ ਕਰ ਰਹੇ ਹਾਂ। ਸੋ ਜਿਹੜੀ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਅਸੀਂ ਉਹ ਨਿਭਾ ਰਹੇ ਹਾਂ। ਆਪਣੇ ਫਰੈਂਡਸ ਨੂੰ ਇੱਥੇ ਲੈ ਕੇ ਆਓ, ਕਿਉਂਕਿ ਆਪਾਂ ਦਿਖਾਣਾ ਚਾਹੁੰਦੇ ਹਾਂ ਆਪਣੇ ਵਿਊਅਰਸ ਨੂੰ ਕਿ ਤੁਹਾਡੇ ਨਾਲ ਕਿਹੜੇ ਕਿਹੜੇ ਫਰੈਂਡਸ ਹੈਗੇ ਨੇ ਜਿਹੜੀ ਸੇਵਾ ਕਰ ਰਹੇ ਨੇ, ਸੇਵਾਦਾਰ। ਹਾਂਜੀ ਬਿਲਕੁਲ ਜੀ, ਬਿਲਕੁਲ ਸਾਰੇ ਮੁੰਡੇ ਜਿੰਨੇ ਵੀ ਹੈ ਯੰਗ ਏਜ ਦੇ ਮੁੰਡੇ ਹੁਣੇ ਇੰਡੀਆ ਤੋਂ ਮਾਈਗ੍ਰੇਸ਼ਨ, ਬਟ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਆ ਸੇਵਾ ਵਾਸਤੇ, ਨਗਰ ਕੀਰਤਨ ਨੂੰ ਲੈ ਕੇ। ਤੇ ਆਏ ਸਾਲ ਹੀ ਆਪਾਂ ਜਿਹੜਾ ਬੜੇ ਉਤਸ਼ਾਹ ਨਾਲ ਜਿੰਨੇ ਵੀ ਆਪਣਾ ਫਰੈਂਡ ਸਰਕਲ ਸਾਰਾ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤਤਪਰ। ਆਪਾਂ ਜ਼ਰੂਰੀ ਨਹੀਂ ਕਿ ਨਗਰ ਕੀਰਤਨ ਲਈ, ਵੈਸੇ ਵੀ ਹਰੇਕ ਸ਼ਨੀਵਾਰ ਨੂੰ ਐਤਵਾਰ ਨੂੰ ਸਟਾਕਟਨ ਗੁਰੂ ਘਰ ਵਿਖੇ ਜਿੰਨਾ ਵੱਧ ਤੋਂ ਵੱਧ ਸੇਵਾ ਦਾ ਮੌਕਾ ਮਿਲਦਾ ਉਹ ਕਰੀਦੀ। ਹਾਂਜੀ, ਮੈਂ ਤੁਹਾਡੇ ਫਰੈਂਡ ਕਹਿ ਰਹੇ ਨੇ ਕਿ ਤੁਸੀਂ ਹੁਣੇ ਨਵੇਂ ਇੰਡੀਆ ਤੋਂ ਆਏ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ, ਕਿੱਦਾਂ ਫੀਲ ਕਰ ਰਹੇ ਹੋ, ਇੱਥੇ ਤੇ ਉੱਥੇ ਦਾ ਕੀ ਫਰਕ ਹੈ? ਹਾਂਜੀ ਵਧੀਆ, ਇੱਥੇ ਸਾਰਿਆਂ 'ਚ ਉਤਸ਼ਾਹ ਆ, ਸੋ ਚਾਅ ਨਾਲ ਸੇਵਾ ਕਰਦੇ ਆ। ਜਿੰਨੀ ਵੀ ਸੰਗਤ ਆ ਤੁਸੀਂ ਦੇਖ ਹੀ ਰਹੇ ਹੋ ਵਿਸਾਖੀ ਦੇ ਦਿਹਾੜੇ ਤੇ, ਸੋ ਸਾਰੇ ਹੀ ਚਾਅ ਦੇ ਨਾਲ ਸੇਵਾ ਕਰ ਰਹੇ ਨੇ, ਲੰਗਰ ਲੱਗ ਰਹੇ ਨੇ, ਸੋ ਸਾਨੂੰ ਬਹੁਤ ਵਧੀਆ ਲੱਗ ਰਿਹਾ। ਹਾਂਜੀ, ਤੁਸੀਂ ਕਿੱਦਾਂ ਫੀਲ ਕਰਦੇ ਹੋ? ਹਾਂਜੀ, ਸਾਨੂੰ ਤੇ ਮਹਿਸੂਸ ਹੁੰਦਾ ਨੇ ਵੀ ਅਸੀਂ ਪੰਜਾਬ ਦੇ ਵਿੱਚ ਆਏ, ਇੰਡੀਆ ਦੇ ਵਿੱਚ ਆਏ, ਸਾਰੇ ਇੱਥੇ ਸਿੱਖ ਸਾਰੇ ਇਕੱਠੇ ਹੋਏ ਨੇ ਤੇ
ਸਾਨੂੰ ਮਹਿਸੂਸ ਹੁੰਦਾ ਹੀ ਨਹੀਂਗਾ ਬਿਲਕੁਲ ਵੀ, ਤੇ ਸਾਰੇ ਬੜੇ ਆਪਣੇ ਸ਼ਰਧਾ ਦੇ ਨਾਲ ਸੇਵਾ ਕਰ ਰਹੇ ਨੇ, ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ, ਬੜੀ ਸਿੱਖ ਕੌਮ ਲਈ ਸਾਡੇ ਲਈ। ਇੱਥੇ ਵੈਸੇ ਵੀ ਕੈਲੀਫੋਰਨੀਆ ਲੱਗਦਾ ਕਿ ਜਿੱਦਾਂ ਇਹ ਪੰਜਾਬ ਵਿੱਚ ਆਪਾਂ ਰਹਿ ਰਹੇ ਹਾਂ, ਕਿਉਂਕਿ ਮਾਹੌਲ ਹੀ ਇਦਾਂ ਦਾ ਹੈਗਾ। ਥੈਂਕ ਯੂ ਸੋ ਮਚ, ਤੁਸੀਂ ਆਪਣੇ ਜਿਹੜੇ ਵਿਊ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਥੈਂਕ ਯੂ ਸੋ ਮਚ, ਥੈਂਕ ਯੂ। ਪਤਾ ਜਿਹੜਾ ਟਰੱਕ ਲਵਾ ਕੇ ਸਾਰਾ ਚਲਾਉਣ ਦਿੱਤਾ ਨਹੀਂ ਇਹਦਾ ਮੇਰੀ ਗੱਲ ਫਰਕ ਰਹਿਣਾ ਕੋਈ ਹੋਰ ਕੰਪਨੀਆਂ ਵਧਾਈਆਂ ਕਿਆ ਕਰਨਾ ਕਿਆ ਸੋ ਵਿਊਅਰਸ, ਜਿਸ ਤਰ੍ਹਾਂ ਕਿ ਬਾਬੇ ਨਾਨਕ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ, ਸੋ ਅੱਜ ਤੱਕ ਚੱਲ ਰਿਹਾ ਆਪਣੇ ਸਿੱਖ ਕੌਮ ਦੇ ਵਿੱਚ। ਜਿਸ ਤਰ੍ਹਾਂ ਕਿ ਸੇਵਾ ਕਰ ਰਹੇ ਨੇ ਆਲੂ ਟਿੱਕੀਆਂ ਦੀ, ਸੋ ਇਹਨਾਂ ਦਾ ਬੜਾ ਵਧੀਆ ਸਾਡੇ ਕੋਲ ਸਪੈਸ਼ਲ ਆਣ ਕੇ ਕਹਿੰਦੇ ਕੋਈ ਗੱਲ ਨਹੀਂ, ਤੁਹਾਡਾ ਸਾਰਾ ਇਹ ਕੰਮ ਇੱਦਾਂ ਚੱਲਦਾ ਰਹਿਣਾ, ਕੁਝ ਛਕ ਲਓ, ਡੋਂਟ ਵਰੀ। ਪਹਿਲਾਂ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ? ਪਹਿਲਾਂ ਤਾਂ ਤੁਹਾਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ, ਔਰ ਤੁਸੀਂ ਲੰਗਰਾਂ ਦੀ ਸੇਵਾ ਕਰ ਰਹੇ ਹੋ, ਬਹੁਤ ਖੁਸ਼ੀ ਦੀ ਗੱਲ ਹੈ। ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ? ਹਾਂਜੀ, ਬਹੁਤ ਵਧੀਆ ਲੱਗਦਾ ਹੈ, ਤੇ ਸਾਰੀ ਸੰਗਤ ਨੂੰ ਅਸੀਂ ਇਹ ਮੁਬਾਰਕਾਂ ਦੇਣਾ ਚਾਹੁੰਦੇ ਹਾਂ, ਤੇ ਸਾਰੇ ਜਣੇ ਇੱਥੇ ਆਓ ਤੇ ਲੰਗਰ ਛਕੋ, ਤੇ ਹਾਂਜੀ ਗੁਰਬਾਣੀ ਸੁਣੋ, ਹਾਂਜੀ ਸੇਵਾ ਕਰੋ। ਠੀਕ ਹੈ ਜੀ। ਹਾਂਜੀ, ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਮਹਿਸੂਸ ਹੈ। ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਤੁਹਾਡੇ ਮਾਧਿਅਮ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਹੀ ਕਹਿੰਦੇ ਆ ਜੀ, ਸਾਰੇ ਜਣੇ ਆਓ ਜੀ, ਵੱਧ ਛੜ ਕੇ ਇੱਥੇ ਤੁਸੀਂ ਦਰਸ਼ਨ ਦਿਓ, ਲੰਗਰ ਛਕੋ ਤੇ ਵਾਹਿਗੁਰੂ ਜੀ ਦੇ ਦਰਸ਼ਨ ਕਰੋ ਜੀ। ਬਿਲਕੁਲ, ਹਾਂਜੀ। ਥੈਂਕ ਯੂ ਸੋ ਮਚ। ਸੇਵਾ ਕਰ ਰਹੇ ਨੇ, ਏਦਾਂ ਸੇਵਾ ਕਰਦੇ ਰਹੋ ਤੁਸੀਂ। ਠੀਕ ਹੈ ਜੀ, ਥੈਂਕ ਯੂ ਜੀ, ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹਾਂਜੀ, ਆ ਜਾਓ ਜੀ। ਹਾਂਜੀ, ਜਿਸ ਤਰ੍ਹਾਂ ਕਿ ਸੰਗਤਾਂ ਜੁੜ ਰਹੀਆਂ, ਨਗਰ ਕੀਰਤਨ ਦੀ ਥੋੜੇ ਹੀ ਪਲਾਂ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ। ਦੇਖੋ, ਇਹਨਾਂ ਨੇ ਵੀ ਰੋਹ ਦਾ ਗਲਾਸ ਫੜਿਆ ਹੋਇਆ ਪੀਣ ਵਾਸਤੇ, ਸੋ ਬੜੀ ਖੁਸ਼ੀ ਦੀ ਗੱਲ ਹੈ। ਮੌਸਮ ਵੈਸੇ ਖਰਾਬ ਹੈਗਾ, ਡੋਂਟ ਵਰੀ, ਬਟ ਫਿਰ ਵੀ ਸਿੱਖ ਸੰਗਤਾਂ ਵਿੱਚ ਪੂਰਾ ਉਤਸ਼ਾਹ ਹੈ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 84 ਦੀਆਂ ਸੰਗਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ, ਤੇ ਆਪਣੇ ਸਿੱਖ ਕੌਮ ਨੂੰ ਗੁਰੂ ਨਾਲ ਜੁੜਨ ਦੀ, ਆਪਣਾ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਬਹੁਤ ਬਹੁਤ ਵਧਾਈ। ਆਪਣੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਆਪਾਂ ਜੰਗ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਸਿੱਖ ਸੰਗਤਾਂ ਜਿਹੜੇ ਜਿਸ ਤਰ੍ਹਾਂ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚੀਆਂ ਨੇ, ਔਰ ਇਹ ਸਾਰੀ ਆਈ ਥਿੰਕ ਇਹਨਾਂ ਦੀ ਫੈਮਿਲੀ ਹੈਗੀ ਹੈ। ਗੱਲਬਾਤ ਕਰਨ ਜਾ ਰਹੇ, ਬੀਬੀਆਂ ਨੇ ਬੜੇ ਬੜੇ ਸੋਹਣੇ ਸੋਹਣੇ ਸੂਟ ਪਾਏ ਨੇ, ਬੱਚੇ ਵੀ ਨਾਲ ਕਿੰਨੇ ਕਿਊਟ ਨੇ। ਸੋ ਇਹ ਦੱਸਣ ਵਾਸਤੇ, ਹਾਂਜੀ ਕੀ ਕਹਿਣਾ ਚਾਹੋਗੇ? ਹਾਂਜੀ, ਵਿਸਾਖੀ ਦੀਆਂ ਬਹੁਤ ਅਲੱਗ-ਅਲੱਗ ਵਧਾਈਆਂ। and everyone just happy and healthy. ਜੀ ਨਾਈਸ। ਸੋ ਤੁਸੀਂ ਕੀ ਕਹਿਣਾ ਚਾਹੋਗੇ ਜੋ ਆਪਣੇ ਜਿਹੜੇ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਹਨ, ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪਣੀ ਸਾਰੀ ਸਾਧ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ, ਤੇ ਜੋ ਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਸੰਗਤਾਂ ਹੁਮਾ ਕੇ ਪਹੁੰਚ ਰਹੀਆਂ ਹਨ, ਤੇ ਅਸੀਂ ਇਹੀ ਕਹਿੰਦੇ ਹਾਂ ਕਿ ਸਾਰੇ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਰਹੇ, ਅਤੇ ਸਾਰਿਆਂ ਨੂੰ ਸਿੱਖ ਰਾਜ ਨੂੰ ਆਪਣਾ ਘਰ ਮਿਲੇ। ਹਾਂਜੀ, ਸਿੱਖ ਕੌਮ ਨੂੰ ਆਪਣਾ ਘਰ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਵਿਸਾਖੀ ਦੀਆਂ। ਸਾਰੀ ਸੰਗਤ ਇਕੱਠੀ ਹੋਈ, ਬਹੁਤ ਸੋਹਣਾ ਲੱਗਦਾ ਆ। ਹਾਂਜੀ, ਬਹੁਤ ਵਧੀਆ ਲੱਗਦਾ। ਕਿ ਵੈਦਰ ਵੀ ਵਧੀਆ। ਹਾਂਜੀ, ਵੈਦਰ ਵੀ ਬਹੁਤ ਵਧੀਆ। ਅੱਜ ਸੂਟਾਂ ਨੂੰ ਕੁਝ ਨਹੀਂ ਹੋਏਗਾ। ਹਾਂਜੀ, ਕੋਈ ਗੱਲ ਨਹੀਂ। ਹਾਂਜੀ, ਥੈਂਕ ਯੂ ਸੋ ਮਚ। ਹਾਂਜੀ, ਸੋ ਵਿਊਅਰਸ, ਬੜਾ ਉਤਸ਼ਾਹ ਹੈ ਸਿੱਖ ਸੰਗਤਾਂ ਵਿੱਚ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ, ਛੋਟੇ ਛੋਟੇ ਬੱਚੇ ਵੀ, ਬਜ਼ੁਰਗ ਵੀ, ਔਰ ਜਿਹੜੇ ਨੌਜਵਾਨ ਵੀ ਜਿਹੜੇ ਨੇ, ਉਹ ਵੀ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੇ ਨੇ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਿੱਦਾਂ ਮਹਿਸੂਸ ਕਰ ਰਹੇ ਹੋ ਜਿਸ ਤਰ੍ਹਾਂ ਕਿ ਤੁਸੀਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਪਹੁੰਚੇ ਹੋ? ਕੀ ਵਿਚਾਰਾਂ ਨੂੰ ਰੱਖਦੇ ਤੁਸੀਂ? ਬਈ ਅਸੀਂ ਮਤਲਬ ਇਹ ਆ ਵੀ ਅੱਜ ਖਾਲਸੇ ਦਾ ਸਾਜਨਾ ਦਿਵਸ ਹੈ, ਪ੍ਰਗਟ ਦਿਵਸ ਹੈ, ਖਾਲਸੇ ਦੀ ਸੋਵਰੈਂਟੀ ਦਾ ਦਿਨ ਹੈ। ਹਾਂਜੀ। ਸੋ ਖਾਲਸਾ ਜਿਹੜਾ ਹੈਗਾ, ਇਹ ਮਤਲਬ ਕੋਈ ਦੁਨਿਆਵੀ ਚੀਜ਼ ਨਹੀਂ ਹੈਗੀ। ਖਾਲਸਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਦੋਂ ਅਸੀਂ ਕਹਿੰਦੇ ਆ ਵੀ ਗੁਰਬਰ ਅਕਾਲ ਕੇ ਹੁਕਮ ਸਿਓ ਉਪਜਿਓ ਵਿਗਿਆਨਾ, ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ। ਸੋ ਅਸੀਂ ਉਸ ਸਪਿਰਿਟ ਨੂੰ, ਜੋ ਸਪਿਰਿਟ ਗੁਰੂ ਸਾਹਿਬ ਨੇ ਉਦੋਂ ਰਚੀ ਸੀ, ਪ੍ਰਗਟ ਕੀਤੀ ਸੀ, ਅਸੀਂ ਉਸ ਸਪਿਰਿਟ ਨੂੰ ਸਮਝਣਾ, ਉਹਦਾ ਅਨੁਭਵ ਕਰਨਾ ਤੇ ਅੱਗੇ ਵਧਣਾ। ਤੇ ਖਾਲਸੇ ਦੀ ਸਾਵਰੈਂਟੀ ਹੈ ਜਿਹੜੀ, ਜਦੋਂ ਖਾਲਸੇ ਨੇ ਆਪਣੀਆਂ ਜੰਗਾਂ ਯੁੱਧਾਂ ਦੇ ਵਿੱਚ ਖਾਲਸੇ ਰਾਜ ਲਈ ਸਟਰਗਲ ਕੀਤਾ, ਔਰ ਅਖੀਰ ਦੇ ਉੱਤੇ ਉਹਨਾਂ ਨੇ ਖਾਲਸਾ ਰਾਜ ਬਣਾ ਲਿਆ। 2 ਵਾਰ ਖਾਲਸਾ ਰਾਜ ਬਣਿਆ,
ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ, ਤੇ ਸਾਨੂੰ ਤੀਜੀ ਵਾਰ ਖਾਲਸਾ ਰਾਜ ਚਾਹੀਦਾ, ਤੇ ਇਸ ਤੋਂ ਬਿਨਾਂ ਸਾਡਾ ਸਰਦਾ ਨਹੀਂ, ਕਿਉਂਕਿ ਸਾਡੀ ਜੈਨੋਸਾਈਡ ਹੋਣ ਵੱਲ ਨੂੰ ਵਧ ਰਹੀ ਹੈ, ਤੇ ਜੈਨੋਸਾਈਡ ਕਰ ਰਹੀ ਹੈ ਇੰਡੀਆ ਗਵਰਨਮੈਂਟ ਜਿਹੜੀ ਆ ਉਹ ਸਿਉਂਕ ਵਾਂਗੂ ਸਾਨੂੰ ਥੱਲਿਓਂ ਸਾਡੀਆਂ ਜੜ੍ਹਾਂ ਕੁਤਰ ਰਹੀ ਹੈ, ਤੇ ਅਸੀਂ ਉੱਪਰੋਂ ਅਸੀਂ ਮਤਲਬ ਖੁਸ਼ ਹੋ ਰਹੇ ਹਾਂ ਵੀ ਕੁਝ ਨਹੀਂ ਹੋ ਰਿਹਾ, ਪਰ ਬਹੁਤ ਕੁਝ ਹੋ ਰਿਹਾ, ਤੇ ਸਾਨੂੰ ਉਹ ਸਮਝਣਾ ਚਾਹੀਦਾ ਔਰ ਖਾਲਿਸਤਾਨ ਖਾਲਸਾ ਰਾਜ ਵਾਸਤੇ ਅੱਗੇ ਵਧਣਾ ਚਾਹੀਦਾ। ਪਰ ਸਾਨੂੰ ਜਿਹੜੇ ਖਾਲਸਾ ਸਿਧਾਂਤ ਨੇ, ਜਿਹੜਾ ਖਾਲਸਾ ਡਾਕਟਰਿਨ ਹੈ, ਖਾਲਸਾ ਡਾਕਟਰਿਨ ਨੂੰ ਛੱਡ ਕੇ ਅਸੀਂ ਅੱਗੇ ਨਹੀਂ ਵਧ ਸਕਦੇ। ਸੋ ਜਿਹੜਾ ਖਾਲਸਾ ਡਾਕਟਰਿਨ ਨਾਲ ਜੁੜਾਂਗੇ ਤਾਂ ਮਤਲਬ ਅਕਾਲ ਪੁਰਖ ਸਾਡੇ ਉੱਤੇ ਮਿਹਰ ਕਰਨਗੇ, ਗੁਰੂ ਸਾਹਿਬ ਸਾਡੇ ਉੱਤੇ ਬਖਸ਼ਿਸ਼ ਕਰਨਗੇ, ਤੇ ਉਸ ਤਾਕਤ ਦੇ ਨਾਲ ਅਸੀਂ ਅੱਗੇ ਵਧਾਂਗੇ ਤਾਂ ਫੇਰ ਸਾਨੂੰ ਖਾਲਸਾ ਰਾਜ ਵੀ ਛੇਤੀ ਮਿਲੇਗਾ। ਅਸੀਂ ਆਪਣਾ ਬਿਰਤਾਂਤ ਵੱਡਾ ਕਰੀਏ, ਅਸੀਂ ਆਪਣਾ ਨੈਰੇਟਿਵ ਮਜ਼ਬੂਤ ਕਰੀਏ, ਤੇ ਗੁਰੂ ਸਾਹਿਬ ਦੀ ਗੱਲ ਨੂੰ ਅੱਗੇ ਰੱਖੀਏ, ਤੇ ਗੁਰੂ ਸਾਹਿਬ ਸਾਨੂੰ ਇੱਕੋ ਹੀ ਸੰਦੇਸ਼ ਦਿੰਦੇ ਆ ਵੀ ਰਾਜ ਕਰੇਗਾ ਖਾਲਸਾ। ਤੇ ਅੱਜ ਅਸੀਂ ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਪਹੁੰਚੇ ਹੋਏ ਹਾਂ, ਸੋ ਇੱਥੇ ਅੱਜ ਨਗਰ ਕੀਰਤਨ ਨਿਕਲਣਾ ਹੈ। ਇਹ ਫਰੀडम ਮਾਰਚ ਵੀ ਇਹਨੂੰ ਕਹਿ ਸਕਦੇ ਹਾਂ, ਇਹ ਸੋਵਰੈਂਟੀ ਮਾਰਚ ਵੀ ਹੈ, ਇਹ ਸੋਵਰੈਂਟੀ ਰੈਲੀ ਵੀ ਹੈ, ਤੇ ਖਾਲਿਸਤਾਨ ਦੀ ਤੇ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਅਸੀਂ ਇਹ ਸਾਰੇ ਸਮਾਗਮ ਜਿਹੜੇ ਨੇ ਉਹ ਅਸੀਂ ਕਰਦੇ ਹਾਂ, ਅੱਗੇ ਵਧਦੇ ਹਾਂ, ਤਾਂ ਕਿ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਖਾਲਸਾ ਰਾਜ ਦੇ ਸਿਧਾਂਤ ਉੱਤੇ ਪਹਿਰਾ ਦੇ ਸਕੇ। ਖਾਲਿਸਤਾਨ ਬੰਦਿਆਂ ਦੀ ਲੋੜ ਜਾਂ ਬੰਦਿਆਂ ਦੀ ਸੋਚ ਮੁਤਾਬਕ ਨਹੀਂ ਹੈਗਾ। ਖਾਲਸਾ ਰਾਜ ਅਕਾਲ ਪੁਰਖ ਦੀ ਕਿਰਪਾ ਨਾਲ ਬਣਨਾ, ਉਹ ਕੱਲ ਨੂੰ ਵੀ ਬਣ ਸਕਦਾ, ਉਹ ਅਗਲੇ ਮਹੀਨੇ ਵੀ ਬਣ ਸਕਦਾ, ਉਹ ਅਗਲੇ ਸਾਲ ਵੀ ਬਣ ਸਕਦਾ, ਉਹ ਰਾਤ ਨੂੰ ਵੀ ਬਣ ਸਕਦਾ। ਸੋ ਇਸ ਕਰਕੇ ਸਾਨੂੰ ਇਸ ਯਕੀਨ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਾਹਿਬ ਆਪਣੇ ਉਹਨਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਜਿਹੜੇ ਆਪਣੇ ਸਿੱਖਾਂ ਨੂੰ ਸਿੰਘ ਬਣਾਏ ਸੀ ਔਰ ਜਿਹੜੀਆਂ ਬੀਬੀਆਂ ਨੂੰ ਕੋਰ ਬਣਾਇਆ ਸੀ। ਸੋ ਮੇਰੇ ਨਾਲ ਬੀਬੀਆਂ ਖੜੀਆਂ ਨੇ, ਦਸਤਾਰ ਉਹਨਾਂ ਨੇ ਸਜਾਈ ਹੋਈ ਹੈ, ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ ਜੀ? ਹਾਂਜੀ, ਕੀ ਕਹਿਣਾ ਚਾਹੋਗੇ? ਅੱਜ ਖਾਲਸਾ ਸਾਜਨਾ ਦਿਵਸ ਹੈ, ਕਿੱਦਾਂ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਤੁਸੀਂ ਆਏ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਫੀਲ ਕਰ ਰਹੇ ਹੋ? ਵਧੀਆ, ਅਸੀਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਆਏ ਹਾਂ। ਹਾਂਜੀ ਹਾਂਜੀ, ਬਹੁਤ ਹੈਪੀ, ਬੜੇ ਖੁਸ਼ ਨੇ। ਹਾਂਜੀ, ਤੁਸੀਂ? ਹਾਂਜੀ, ਬਹੁਤ ਵਧੀਆ। ਓਕੇ, ਥੈਂਕ ਯੂ ਸੋ ਮਚ। ਥੈਂਕ ਯੂ। ਹਾਏ ਖਾਲਸਾ, ਫਤਿਹ ਜੀ। ਸੋ ਵੀਅਰਸ, ਇੱਥੇ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੇ ਸਟਾਲ ਵੀ ਲੱਗੇ ਹੋਏ ਨੇ, ਲੰਗਰ ਵੀ ਲੱਗੇ ਹੋਏ ਨੇ। ਇਹ ਜਿਹੜਾ ਇਹ ਆਪਾਂ ਜਿਹੜੇ ਸਟਾਲ ਤੇ ਆਪਾਂ ਖੜੇ ਆ, ਇਹ ਸਟਾਲ ਹੈਗਾ ਟਿੱਕੀਆਂ ਦਾ, ਆਲੂ ਟਿੱਕੀਆਂ ਦਾ। ਗੱਲਬਾਤ ਕਰਨ ਜਾ ਰਹੇ ਹਾਂ ਸੇਵਾਦਾਰਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਕਹਿਣਾ ਚਾਹੋਗੇ? ਲੰਗਰ ਛਕਾ ਰਹੇ ਹੋ ਤੁਸੀਂ ਸਿੱਖ ਸੰਗਤਾਂ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਆ, ਤੁਸੀਂ ਆਏ ਸਾਡੀ ਇੰਟਰਵਿਊ ਲਈ ਤੇ ਸਾਨੂੰ ਲੋਕਾਂ ਦੇ ਸਾਹਮਣੇ ਸ਼ੋਅ ਕੀਤਾ। ਸੋ ਅਸੀਂ ਇਹ ਲੰਗਰ ਲਾ ਰਹੇ ਹਾਂ ਜੀ ਮਨਟੀਕੇ ਵੱਲੋਂ, ਤੇ ਸਾਡਾ ਇਹ ਲੰਗਰ ਸੇਵਾ ਦਾ ਇੱਕ ਇਕੱਠੇ ਆ ਸਾਰੇ, ਅਸੀਂ ਸਾਰੇ ਜਿੰਨੇ ਵੀ ਆ ਅਸੀਂ ਲੰਗਰ ਸੇਵਾ ਤੋਂ ਇੱਥੇ ਸਾਰੇ ਕਰਨ ਆਉਂਦੇ ਆ। ਸੋ ਸਾਨੂੰ 4 ਦਿਨ ਹੋ ਗਏ ਲੰਗਰ ਤਿਆਰ ਕਰਦੇ ਨੂੰ, ਟਿੱਕੀਆਂ ਬਣਾਉਂਦਿਆਂ ਨੂੰ। ਜਦੋਂ ਸੰਗਤ ਆਉਂਦੀ ਆ ਤੇ ਛਕਦੀ ਸਾਨੂੰ ਬੜੀ ਖੁਸ਼ੀ ਹੁੰਦੀ ਆ। ਅਸੀਂ ਹਰ ਸਾਲ ਹੀ ਇਸੇ ਤਰ੍ਹਾਂ ਲਾਉਂਦੇ ਆ, ਅਸੀਂ ਇੱਥੇ ਵੀ ਲਾਉਂਦੇ ਆ, ਜੁਬਾ ਸਿਟੀ ਵੀ ਲਾਉਂਦੇ ਆ, ਮਨਟੀਕੇ ਵੀ ਲਾਉਂਦੇ ਆ। ਅਸੀਂ ਸਾਰੇ ਜਣੇ ਇਸੇ ਕਰਕੇ ਸਾਰਿਆਂ ਨੂੰ ਕਰਦੇ ਆ ਵੀ ਸੰਗਤਾਂ ਆਉਣ ਤੇ ਲੰਗਰ ਛਕਣ ਤੇ ਨਾਲੇ ਵਧੀਆ ਟਿੱਕੀਆਂ ਦਾ ਸਵਾਦ ਦੇਖਣ। ਇਦਾਂ ਦੀਆਂ ਟਿੱਕੀਆਂ ਮੇਲੇ 'ਚ ਮਿਲਣੀਆਂ ਨੇ ਕਿਸੇ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਨੂੰ ਜੀ ਆਇਆਂ ਨੂੰ, ਤੇ ਟੀਵੀ 84 ਵਾਲਿਆਂ ਨੂੰ, ਦੇਖਣ ਸੁਣਨ ਵਾਲਿਆਂ ਦਾ ਜੀ ਆਇਆਂ ਕਹਿੰਦੇ ਆ ਜੀ। ਇਹ ਸਟਾਕਟਨ ਦੀ ਧਰਤੀ ਤੇ 25ਵਾਂ ਨਗਰ ਕੀਰਤਨ ਹੈ, ਉਹਦੇ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦਾ ਕਹਿੰਦੇ ਆ ਜੀ। ਔਰ ਬੇਨਤੀ ਕਰਦੇ ਆ ਕਿ ਸਾਰੇ ਜਾਣੇ ਆਓ। ਹੁਣ IPL ਵੀ ਖਤਮ ਹੋ ਗਿਆ ਤੇ ਮੈਚ ਦੇਖਣ ਤੋਂ ਬਾਅਦ ਵੈਦਰ ਵੀ ਹੁਣ ਠੀਕ ਹੈ, ਸਾਰੇ ਜਾਣੇ ਵੱਧ ਚੜ ਕੇ ਆਓ ਔਰ ਰੌਣਕ ਵਧਾਓ। ਤੇ ਥੈਂਕ ਯੂ ਤੁਹਾਡਾ ਜੀ ਆਇਆਂ ਨੂੰ। ਔਰ ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਬੜੇ ਬਿਜ਼ੀ ਹੋ। ਇੱਧਰ ਦਿਓ। ਹਾਂਜੀ ਹਾਂਜੀ, ਇੱਧਰ ਆ ਜਾਓ। ਹਾਂਜੀ, ਇੱਧਰ ਦੇਖੋ, ਤੁਹਾਡੇ ਸਾਡੇ ਵੀਰਸ ਨੂੰ ਦੇਖਣੇ। ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੋ ਕਿੱਦਾਂ ਮਹਿਸੂਸ ਕਰ ਰਹੇ ਹੋ? ਤੁਸੀਂ ਸੇਵਾ ਕਰ ਰਹੇ ਹੋ ਲੰਗਰ ਦੀ। ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜੀ, ਇਹ ਤਾਂ ਮਹਾਰਾਜ ਦੀ ਕਿਰਪਾ ਹੈ ਕਿ ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀ ਹੋਈ ਹੈ। ਉਹਨਾਂ ਦੀ ਬਖਸ਼ਿਸ਼ ਨਾਲ ਸੇਵਾ ਹੁੰਦੀ, ਆਪਣੇ ਆਪ ਨਹੀਂ ਹੁੰਦੀ ਕਦੇ। ਠੀਕ ਹੈ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਰਹੇ ਹੋ ਕਿ ਸੋ ਵੀਅਰਸ,
ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਬਹੁਤ ਹੀ ਵਧੀਆ ਜਿਹੜੀ ਝਲਕੀਆਂ ਨੇ ਉਹ ਦੇਖ ਰਹੇ ਹੋ, ਜਿਹੜੇ ਕੈਲੀਫੋਰਨੀਆ ਦੀ ਧਰਤੀ ਸਟਾਕਟਨ ਗੁਰੂ ਘਰ ਦੇ ਵਿੱਚ ਸਿੱਖ ਸੰਗਤਾਂ ਜਿਹੜਾ ਨਗਰ ਕੀਰਤਨ ਹੈ ਉਹ ਬੜੇ ਹੀ ਸ਼ਰਧਾ ਪੂਰਵਕ ਮਨਾਉਣ ਜਾ ਰਹੀਆਂ ਨੇ। ਸੋ ਸਾਡੇ ਨਾਲ ਫੈਮਿਲੀ ਖੜੇ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ। ਖਾਲਸਾ ਦਿਵਸ ਤੇ ਐਵਰੀ ਈਅਰ ਸਟਾਕਟਨ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਹੁੰਦਾ ਹੈ ਜੀ, ਤਾਂ ਹਰ ਸਾਲ ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਨੇ, ਤਾਂ ਗੁਰੂ ਕੇ ਲੰਗਰ ਟੁੱਟ ਚੱਲਦੇ ਨੇ ਜੀ। ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਜੀ। ਹਾਂਜੀ, ਬੇਟੇ ਨੇ ਵੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬੇਟੇ ਨੇ ਵੀ ਸਜਾਈ ਹੋਈ ਬਹੁਤ ਹੀ ਵਧੀਆ ਮੈਸੇਜ ਜਾ ਰਿਹਾ ਆਪਣੀ ਸਿੱਖ ਕੌਮ ਨੂੰ ਕਿ ਜਿਹੜੇ ਆਪਣੇ ਛੋਟੇ ਛੋਟੇ ਬੱਚੇ ਵੀ ਨੇ ਉਹ ਵੀ ਜਿਹੜੇ ਨੇ ਇਸ ਨਗਰ ਕੀਰਤਨ ਦੇ ਵਿੱਚ ਆਉਂਦੇ ਨੇ ਔਰ ਕੁਝ ਸਿੱਖੇ ਜਾਂਦੇ ਨੇ, ਆਪਣੀ ਸਿੱਖੀ ਨਾਲ ਜੁੜੇ ਨੇ। ਜੀ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਅਸੀਂ ਕੁਛ ਨਹੀਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰੀ ਸਾਧ ਸੰਗਤ ਨੂੰ ਖਾਲਸਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਹਾਂਜੀ, ਸੋ ਵੀਅਰਸ, ਜਿਹੜੀਆਂ ਸਿੱਖ ਸੰਗਤਾਂ ਆਪਣੇ ਪਰਿਵਾਰਾਂ ਦੇ ਨਾਲ ਇਸ ਵਿੱਚ ਨਗਰ ਕੀਰਤਨ ਦੀ ਰੌਣਕ ਨੂੰ ਜਿਹੜੀਆਂ ਵਧਾਉਣ ਵਾਸਤੇ ਪਹੁੰਚੀਆਂ ਨੇ। ਸੋ ਬਹੁਤ ਹੀ ਵਧੀਆ ਕਲਰਫੁਲ ਹੈ। ਥੈਂਕ ਗੋਡ ਕਿ ਜਿਹੜਾ ਵੈਦਰ ਹੈ ਉਹ ਵੀ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਪਹਿਲਾਂ ਬੱਦਲ ਸੀ, ਥੋੜਾ ਧੁੱਪ ਚੜ ਜਾਂਦੀ ਹੈ, ਕਦੀ ਬੱਦਲ ਆ ਜਾਂਦੇ ਨੇ। ਸੋ ਸਿੱਖ ਸੰਗਤਾਂ ਵਿੱਚ ਉਨਾ ਹੀ ਉਤਸ਼ਾਹ ਹੈ, ਆਪਣੇ ਗੁਰੂ ਦੇ ਨਾਲ ਆਪਣਾ ਉਨਾ ਹੀ ਪਿਆਰ ਹੈ। ਸੋ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਜਿਹੜੀਆਂ ਤਸਵੀਰਾਂ ਨੇ ਸਿੱਖ ਸੰਗਤਾਂ ਦੇ ਨਾਲ ਆਪਾਂ ਰੂਬਰੂ ਵੀ ਕਰਵਾਵਾਂਗੇ ਔਰ ਵਧੀਆ ਜਿਹੜੀਆਂ ਝਲਕੀਆਂ ਨੇ ਉਹ ਵੀ ਆਪਾਂ ਦਿਖਾਵਾਂਗੇ। ਬਹੁਤ ਬਹੁਤ ਧੰਨਵਾਦ। ਸੋ ਵੀਅਰਸ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸ ਰਹੇ ਹਾਂ ਔਰ ਜਿਹੜੀਆਂ ਸੋਹਣੀਆਂ ਝਲਕੀਆਂ ਵੀ ਉਹ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਸੋ ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੀ ਆਪਾਂ ਵਿਚਾਰ ਸੁਣਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਸੋਹਣਾ ਮਹਿਸੂਸ ਕਰ ਰਹੇ ਹਾਂ ਜੀ। 10ਵੇਂ ਪਾਤਸ਼ਾਹ ਨੇ ਜੋ ਅੱਜ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ 1699 ਦੀ ਵਿਸਾਖੀ ਵਾਲੇ ਦਿਨ, ਉਹਦੇ ਸੰਬੰਧ ਵਿੱਚ ਜੋ ਖਾਲਸਾ ਪੰਥ ਦਾ ਇਕੱਠ ਠਾਠਾਂ ਮਾਰਿਆ ਆ, ਬੜੀ ਖੁਸ਼ੀ ਹੁੰਦੀ ਦੇਖ ਕੇ ਸੁਣ ਕੇ ਗੁਰੂ ਪਿਆਰਿਆਂ ਨੂੰ, ਗੁਰੂ ਦੀਆਂ ਸੰਗਤਾਂ ਨੂੰ। ਔਰ ਇਹਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਵੀ ਲੋੜ ਆ। ਇਹਨਾਂ ਨੂੰ ਆਪਾਂ ਮੇਲਿਆਂ ਤੱਕ ਹੀ ਸੀਮਤ ਨਾ ਕਰੀਏ। ਅਸੀਂ ਕੀ ਇੱਥੋਂ ਲੈ ਕੇ ਜਾਂਦੇ ਹਾਂ, ਕੀ ਸਿੱਖ ਕੇ ਜਾਂਦੇ ਹਾਂ, ਇਹ ਵਿੱਚ ਇਹ ਜਿਹੜਾ ਸਮਾਂ ਸਾਨੂੰ ਬਹੁਤ ਕੁਝ ਸਿਖਾਲਦਾ। ਇਹ ਮਤਲਬ ਡਿਪੈਂਡ ਕਰਦਾ ਕਿ ਅਸੀਂ ਕਿੱਦਾਂ ਦੀ ਭਾਵਨਾ ਲੈ ਕੇ ਇੱਥੇ ਆਉਂਦੇ ਹਾਂ। ਇਸ ਕਰਕੇ ਅਸੀਂ ਸਾਰਿਆਂ ਦੀ ਦੁਆ ਕਰਦੇ ਹਾਂ ਕਿ ਸਾਰਿਆਂ ਨੂੰ ਇਹ ਖੁਸ਼ੀਆਂ ਭਰਿਆ ਸਮਾਂ ਆਵੇ ਤੇ ਆਪਣੇ ਪੱਲੇ ਬਹੁਤ ਕੁਝ ਇੱਥੋਂ ਜੋ ਸਾਡੇ ਗੁਰੂ ਦੇ ਉਪਦੇਸ਼ ਹੋਏ ਆ, ਜੋ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਸਾਨੂੰ ਇਹ ਦਿਨ ਦਿਖਾਲੇ ਆ। ਉਹਨਾਂ ਦੀ ਮਿਹਰ ਦੇ ਸਦਕਾ ਅਸੀਂ ਇਹ ਦਿਨ ਮਨਾਉਣ ਦੇ ਯੋਗ ਹੋਏ ਹਾਂ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਹੀ ਖਾਲਸਾ ਪੰਥ ਨੂੰ, ਸਿੱਖ ਜਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਪੰਥ ਅਤੇ ਕੌਮ ਚੜ੍ਹਦੀ ਕਲਾ 'ਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਦੋਂ ਮੈਨੂੰ ਯਾਦ ਕੋਈ ਬੰਦੇ ਖੜੇ ਆ, ਮੈਨੂੰ ਕਹੀ ਜਾਂਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਿੱਛੇ ਆਪਣੇ ਖਾਲਿਸਤਾਨ ਦਾ ਜਿਹੜਾ ਝੰਡਾ ਉਹ ਵੀ ਲਹਿਰਾਇਆ ਜਾ ਰਿਹਾ, ਜਿਸ ਤਰ੍ਹਾਂ ਕਿ ਗੁਰੂ ਘਰ ਦੇ ਵਿੱਚ ਗਦਰੀ ਬਾਬਿਆਂ ਦੇ ਗੁਰੂ ਘਰ ਦੇ ਵਿੱਚ ਆਪਣਾ ਖਾਸ ਤੌਰ ਤੇ ਆਪਣੇ ਖਾਲਿਸਤਾਨ ਦਾ, ਆਪਣੇ ਕੌਮੀ ਘਰ ਦਾ ਜਿਹੜਾ ਝੰਡਾ ਉਹ ਲਹਿਰਾਇਆ ਗਿਆ ਹੈ। ਸੋ ਜਿਸ ਤਰ੍ਹਾਂ ਕਿ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀ ਪੂਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਆ ਗਦਰੀ ਬਾਬਿਆਂ ਦੇ ਅਸਥਾਨ ਤੋਂ ਅੱਜ ਨਗਰ ਕੀਰਤਨ ਨਿਕਲਣ ਜਾ ਰਿਹਾ। ਹਰ ਸਾਲ ਹੀ ਨਿਕਲਦਾ ਪਰ ਬੜੀ ਧੂਮ-ਧਾਮ ਦੇ ਨਾਲ। ਬਾਰਿਸ਼ ਵੀ ਬਹੁਤ ਹੈ ਪਰ ਸੰਗਤ ਦਾ ਜਿਹੜਾ ਉਤਸ਼ਾਹ ਉਹ ਦੇਖਣ ਲਾਇਕ ਹੈ। ਤੇ ਬਾਕੀ ਜਿਹੜੇ ਟੀਵੀ ਤੇ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਵੀ ਮੈਸੇਜ ਆ ਵੀ ਅਗਲੀ ਵਾਰੀ ਜ਼ਰੂਰ ਆਇਓ ਤੇ ਇੱਥੇ ਆ ਕੇ ਹਾਜ਼ਰੀ ਭਰਿਓ ਆਪਣੀ। ਇਹ ਗਦਰੀ ਬਾਬਿਆਂ ਦਾ ਸਥਾਨ ਹੈ ਜਿੱਥੋਂ ਬਾਬੇ ਹਿੰਦੁਸਤਾਨ ਦੀ ਆਜ਼ਾਦੀ ਲਈ ਇੱਥੋਂ ਲਾਮਬੰਦ ਹੋ ਕੇ ਤੁਰੇ ਸੀ ਤੇ ਖਾਲਿਸਤਾਨ ਦੀ ਆਜ਼ਾਦੀ ਲਈ ਵੀ ਇੱਥੇ ਜਿਹੜਾ ਇੱਕ ਝੰਡਾ ਲਾਇਆ ਗਿਆ। ਇੱਥੋਂ ਹੀ ਲਾਮਬੰਦ ਹੋ ਕੇ ਅਸੀਂ ਖਾਲਿਸਤਾਨ ਦੀ ਆਜ਼ਾਦੀ ਲਈ ਵੀ ਪੂਰਾ ਸੰਘਰਸ਼ ਕਰਨਾ। ਤੇ ਇੱਕ ਵਾਰ ਫੇਰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਦੇ ਨੇ ਜੋ ਜੇ ਤੁਹਾਡੀ ਸਪੋਰਟ ਨਾਲ ਹੈ ਸਾਰੇ ਰਲ ਕੇ ਕਰਦੇ ਉਹ ਕੱਲਾ ਕੋਈ ਨਹੀਂ ਜਿੱਥੇ ਬਣਾਏਗਾ ਮੈਂ ਦੱਸ ਦਿਓ।
ਕਿ ਜਿਹੜੇ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੇ ਔਰ ਲੰਗਰਾਂ ਦੇ ਜਿਹੜੇ ਸਟਾਲ ਜਿਹੜੇ ਲੱਗੇ ਨੇ, ਜਿਹੜੇ ਸਟਾਲ ਤੇ ਮੈਂ ਖੜੀ ਹਾਂ ਉਹ ਸਟਾਲ ਦੇ ਉੱਪਰ ਠੰਡੇ ਨੇ, ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜੂਸ ਵੀ ਹੈ ਔਰ ਸੋਡੇ ਵੀ ਨੇ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਸੇਵਾਦਾਰਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਸੇਵਾ ਕਰ ਰਹੇ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ? ਸਾਨੂੰ ਬਹੁਤ ਵਧੀਆ ਕਰ ਰਹੇ ਜੀ। ਅਸੀਂ ਅੱਜ ਤੋਂ ਲਗਭਗ 4 ਸਾਲ ਹੋ ਗਏ ਸਾਨੂੰ ਲਗਾਤਾਰ 4 ਸਾਲ ਹੋ ਗਏ ਸਾਨੂੰ ਸੇਵਾ ਕਰਦੇ ਨੂੰ। ਅਸੀਂ ਸਾਰੇ 4-5 ਜਣੇ ਯਾਰ ਦੋਸਤਾਂ ਦੇ ਪਰਿਵਾਰ ਦੇ ਤੇ ਇੱਥੇ ਹਮੇਸ਼ਾ ਹੀ ਕਰਦੇ ਹਾਂ ਜੀ। ਥੈਂਕ ਯੂ ਸੋ ਮਚ। ਕੀ ਕਹਿਣਾ ਚਾਹੋਗੇ? ਸਤਿ ਸ੍ਰੀ ਅਕਾਲ ਜੀ। ਹਾਂਜੀ, ਆਪ ਸਭ ਨੂੰ ਜੀ ਵਿਸਾਖੀ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ। ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਸੰਗਤ ਦੂਰੋਂ ਨੇੜਿਓਂ ਆ ਰਹੀ ਜੀ। ਹਾਂਜੀ ਹਾਂਜੀ, ਸੇਵਾ ਕਰ ਰਹੇ ਆ ਜੀ, ਜਿਹੜੀ ਕਰਮਾਂ ਦੇ ਵਿੱਚ ਹੈਗੀ ਆ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ। ਅੱਗੇ ਮੌਸਮ ਨਾ ਖਰਾਬ ਹੋਵੇ ਤਾਂ ਬਹੁਤ ਵਧੀਆ ਚੱਲ ਰਿਹਾ ਕੰਮ ਜੀ। ਮੌਸਮ ਠੀਕ ਹੀ ਰਹੇਗਾ, ਵਾਹਿਗੁਰੂ ਕਿਰਪਾ ਕਰਕੇ। ਹਾਂਜੀ। ਸੋ ਵੀਅਰਸ, ਜਿਸ ਤਰ੍ਹਾਂ ਕਿ ਜਵਾਨ ਬਜ਼ੁਰਗ ਜਿਹੜੇ ਹੈਗੇ ਨੇ, ਬੱਚੇ ਵੀ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਚੁੱਕੇ ਨੇ। ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਔਰ ਭਾਈ ਸਾਹਿਬ ਪਹਿਲਾਂ ਤੇ ਕਿਉਂਕਿ ਅਸੀਂ ਚਾਹਾਂਗੇ ਕਿ ਜਿਹੜੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ ਉਧਰ ਮੂੰਹ ਕਰਕੇ ਤੁਸੀਂ ਆਪਣਾ ਮੈਸੇਜ ਦੇ ਸਕਦੇ ਹੋ। ਹਾਂਜੀ, ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ। ਹਾਂਜੀ, ਤੇ ਆਪਣੀ ਸਿੱਖ ਕੌਮ ਚੜ੍ਹਦੀ ਕਲਾ 'ਚ ਰਹੇ। ਜਿਹੜੇ ਇੰਡੀਆ ਲਾਈਕ ਆਪਣੇ ਪਿੱਛੇ ਵੀਰ ਭਰਾ ਸਾਰੇ ਸਿੱਖੀ ਵਿੱਚ ਸੰਘਰਸ਼ ਕਰ ਰਹੇ ਆ, ਉਹਨਾਂ ਨੂੰ ਇੱਥੋਂ ਪੂਰੀ ਸਪੋਰਟ ਆ ਸਾਡੇ ਵੱਲੋਂ। ਹਾਂਜੀ, ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਕੌਮ ਨੂੰ ਜੀ। ਬਸ ਇਹੀ ਸੁਨੇਹਾ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੰਥ ਨੂੰ ਬਹੁਤ ਬਹੁਤ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ। ਹਾਂਜੀ, ਤੁਸੀਂ ਪੁੱਛੋ ਕੋਈ ਪ੍ਰਸ਼ਨ ਪੁੱਛੋ। ਤੁਸੀਂ ਕਿੱਦਾਂ ਮਤਲਬ ਆਪਣੀ ਫੈਮਿਲੀ ਨਾਲ ਆਏ ਹੋ? ਹਾਂਜੀ, ਪਰਿਵਾਰ ਸਮੇਤ ਆਇਆ ਜੀ। ਤੁਹਾਡੀ ਫੈਮਿਲੀ ਕਿੱਥੇ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਆਨੰਦ 'ਚ ਹੈ ਜੀ। ਮਹਾਰਾਜ ਨੇ ਸਾਨੂੰ ਖਾਲਸੇ ਬਣਾਇਆ, ਸਾਨੂੰ ਪਰਮੇਸ਼ਰ ਨਾਲ ਜੋੜਿਆ ਤੇ ਅਸੀਂ ਬਹੁਤ ਮਹਾਰਾਜ ਦੇ ਸ਼ੁਕਰਗੁਜ਼ਾਰ ਹਾਂ। ਤੇ ਪੰਥ ਦੀ ਚੜ੍ਹਦੀ ਕਲਾ ਦੇਖ ਕੇ ਮਨ ਬਾਗੋ ਆ ਗਿਆ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਹੜੇ ਆਪਾਂ ਸਿੱਖ ਸੰਗਤਾਂ ਤੇ ਪਹੁੰਚੀ, ਆਪਣੀ ਫੈਮਿਲੀ ਨਾਲ ਹੀ ਪਹੁੰਚੀ, ਆਪਣੇ ਰਿਲੇਟਿਵਸ ਨਾਲ ਵੀ ਪਹੁੰਚੇ ਹੋਏ ਨੇ। ਸੋ ਬੜਾ ਵਧੀਆ ਮਾਹੌਲ ਬਣਿਆ ਹੋਇਆ ਹੈ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੀ ਸੰਗਤ ਨੂੰ ਵਿਸਾਖੀ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ। ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਸਿੱਖ ਕੌਮ ਦੇ ਨਾਂ ਕੋਈ ਮੈਸੇਜ ਤੁਹਾਡਾ? ਸਿੱਖ ਕੌਮ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਤਾਂ ਜਿਹੜੇ ਮੁੱਦਿਆਂ ਦੇ ਸਿੱਖ ਫॉर ਜਸਟਿਸ ਕੰਮ ਕਰ ਰਹੀ ਆ, ਉਹਨਾਂ ਦਾ ਸਾਥ ਦਿਓ ਤਾਂ ਕਿ ਸਿੱਖਾਂ ਨੂੰ ਆਪਣਾ ਸੱਚਾ ਘਰ ਜਿਹੜਾ ਖਾਸ ਸਥਾਨ ਮਿਲ ਸਕੇ। ਹਾਂਜੀ, ਥੈਂਕ ਯੂ ਸੋ ਮਚ। ਕਹਿੰਦੇ ਗੱਲਾਂ ਬਾਤਾਂ ਨਾਲ ਇਹ ਕੰਮ ਨਹੀਂ ਹੋਣੇ, ਇਹ ਸਾਨੂੰ ਐਫਰਟ ਕਰਨੇ ਪੈਣੇ ਨੇ। ਸੋ ਆਪਣੇ ਜਿਹੜੇ ਸਿੱਖਾਂ ਨੂੰ ਆਪਣਾ ਜਿਹੜਾ ਕੌਮੀ ਘਰ ਖਾਲਸਾ ਨੂੰ ਉਹ ਮਿਲਣਾ ਚਾਹੀਦਾ ਹੈ। ਸੋ ਭਾਈ ਸਾਹਿਬ ਵੀ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਆਜੋ ਭਾਈ ਸਾਹਿਬ ਇੱਧਰ ਆ ਜਾਓ। ਹਾਂਜੀ, ਕੀ ਕਹਿਣਾ ਚਾਹੋਗੇ? ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ। ਹਾਂਜੀ, ਉਧਰ ਮੂੰਹ ਕਰਕੇ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਏ। ਸਾਡਾ ਵੀ ਘਰ ਆਪਣਾ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹਾਂਜੀ, ਕਾਫੀ। ਹਾਂਜੀ, ਆਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਭਾਈ ਸਾਹਿਬ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਦਿਹਾੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀ ਵਾਲੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਸਜਾਇਆ ਸੀ। 5 ਪਿਆਰੇ ਸਿੰਘ ਜਿਹਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸ਼ਬਦ ਦਿੱਤਾ ਅਤੇ ਆਪ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ। ਸਿੱਖ ਕੌਮ ਨੂੰ ਨਵੀਂ ਸੇਧ ਦਿੱਤੀ। ਅੱਜ ਸਿੱਖ ਕੌਮ ਜਿਸ ਰਾਹ ਤੇ ਖੜੀ ਹੈ ਉਹ ਸਾਰੀ ਦੁਨੀਆ ਦੇ ਸਿੱਖਾਂ ਨੂੰ ਸਾਰਿਆਂ ਨੂੰ ਪਤਾ ਹੈ, ਸਾਰੀ ਦੁਨੀਆ ਨੂੰ ਹੀ ਪਤਾ ਹੈ। ਅੱਜ ਜੋ ਹਾਲਾਤ ਸਾਡੇ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਦੇ ਹੋ ਰਹੇ ਹਨ, ਕੁਝ ਗੌਰਮੈਂਟਾਂ ਦਾ ਕਸੂਰ ਹੈ, ਕੁਝ ਸਾਡੀ ਆਪ ਦਾ ਕੌਮ ਦਾ ਕਸੂਰ ਹੈ। ਸਾਡੇ ਨੌਜਵਾਨ ਗੁਰੂ ਦੇ ਮਾਰਗ ਦੱਸੇ ਮਾਰਗ ਨੂੰ ਛੱਡ ਕੇ ਪਤਿਤ ਹੋ ਰਹੇ ਹਨ। ਅੱਜ ਦੇ ਪਵਿੱਤਰ ਦਿਹਾੜੇ ਤੇ ਖਾਲਸਾ ਸਾਜਨ ਦੇ ਦਿਨ ਤੇ ਸਮੂਹ ਸਿੱਖ ਜਗਤ ਨੂੰ ਅਸੀਂ ਵਧਾਈ ਤੇ ਦਿੰਦੇ ਹਾਂ। ਔਰ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ, ਪਤਿਤ ਹੋਣਾ ਛੱਡ ਕੇ ਗੁਰੂ ਵਾਲੇ ਬਣੋ, ਦਸਤਾਰਾਂ ਸਜਾਓ, ਗੁਰੂ ਦੇ ਸਿੰਘ ਲੱਗੋ, ਗੁਰੂ ਦੇ ਸਾਲ ਲੱਗੋ, ਗੁਰਬਾਣੀ ਨੂੰ ਸੁਣੋ, ਗੁਰਬਾਣੀ ਨੂੰ ਮੰਨੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਕੀ ਵਿਚਾਰਾਂ ਦਿੰਦੇ ਹੋ, ਕੀ ਸੁਨੇਹਾ ਦੇਣਾ ਚਾਹੁੰਦੇ ਸਿੱਖ ਕੌਮ ਦੇ ਨਾਲ? ਸਿੱਖ ਕੌਮ ਨੂੰ ਇਹੀ ਸੁਨੇਹਾ ਜੀ, ਪਹਿਲੋਂ ਤਾਂ ਗੁਰੂ ਵਾਲੇ ਬਣੋ ਤੇ ਵਾਹਿਗੁਰੂ ਜੀ ਕਰੇ ਸਾਨੂੰ ਆਪਣਾ ਕੌਮੀ ਘਰ ਮਿਲ ਜੇ ਖਾਲਿਸਤਾਨ, ਜਿਸ ਦੇ ਲਈ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਪਣਾ ਉਲੰਘਣਾ ਕਰ ਰਹੇ ਹਾਂ। ਤਾਂ ਹੋਪਫੁਲੀ ਹੈ ਕਿ ਸਾਨੂੰ ਛੇਤੀ ਮਿਲੂਗਾ ਸਾਡਾ ਕੌਮੀ ਘਰ। ਬਿਲਕੁਲ, ਕਿਉਂ ਨਹੀਂ। ਹਾਂਜੀ, ਤਾਂ ਸੋ ਪਹਿਲੀ ਵਾਰੀ ਆਏ ਹੋ? ਨਹੀਂ ਜੀ, ਮੈਂ ਇੱਥੇ ਸਟਾਕਟਨ ਤੋਂ ਹੀ ਹਾਂ। ਤਾਂ ਮੈਨੂੰ ਆਲਮੋਸਟ 5 ਈਅਰ ਹੋ ਗਿਆ ਜੀ ਇੱਥੇ USA ਦੇ ਵਿੱਚ। ਸੋ ਇਹ 25ਵਾਂ ਮਹਾਨ ਨਗਰ ਕੀਰਤਨ ਹੈ? ਹਾਂਜੀ, ਤਾਂ ਐਂਡ ਕਮੇਟੀ ਦਾ ਵੀ ਬਹੁਤ ਵਧੀਆ ਸਲਾਂਘਾ ਵਾ ਜੀ, ਜਿਹੜੇ ਹਰ ਸਾਲ ਇੰਨੇ ਵੱਡੇ ਪੱਧਰ ਦੇ ਉੱਤੇ ਇਸ ਲਾਈਕ ਨਗਰ ਕੀਰਤਨ ਨੂੰ ਸੰਬੋਧਿਤ ਕਰਦੇ ਨੇ। ਐਂਡ ਬਹੁਤ ਹੀ ਪੀਸਫੁਲੀ ਲਾਈਕ ਇੱਕ ਸਨੇਹਾ ਵਾ ਸਾਰੀ ਕੌਮ ਦੇ ਲਈ, ਐਂਡ ਇੱਥੇ USA ਦੇ ਲਈ ਵੀ ਕਿ ਸਾਨੂੰ ਸਾਡਾ ਕੌਮੀ ਘਰ ਮਿਲੇ। ਐਂਡ ਹੋਪਫੁਲੀ ਆ ਕੇ ਮਿਲੂਗਾ ਜੀ ਛੇਤੀ। ਬਿਲਕੁਲ, ਕਿਉਂ ਨਹੀਂ, ਬਿਲਕੁਲ ਮਿਲੇਗਾ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਓ ਜੀ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸਮੂਹ ਸਮੂਹ ਸਾਧ ਸੰਗਤ ਨੂੰ ਦਾਸ ਵੱਲੋਂ ਲੱਖ ਲੱਖ ਵਧਾਈਆਂ। ਮੈਂ ਇੱਕ ਧਾਰਮਿਕ ਗੀਤ ਸੁਣਾਦਾ ਹਾਂ, ਕਵਿਤਾ। ਹੱਥ ਨੰਗੀ ਤਲਵਾਰ ਦਸ਼ਮੇਸ਼ ਅਵਤਾਰ, ਦੇਖੋ ਗਿੱਦੜਾ ਤੋਂ ਛੇਰ ਬੱਗੇ ਚੰਡੇ, ਮੈਂ ਸਾਜੂ ਐਸਾ ਪੰਥ ਖਾਲਸਾ, ਜਿਹਦੇ ਝੁਲਣੇ ਕੇਸਰੀ ਝੰਡੇ, ਮੈਂ ਸਾਜੂ ਐਸਾ ਪੰਥ ਖਾਲਸਾ। ਪੌਣੇ ਬੱਕਰੀਆਂ ਵਿੱਚ ਚੀਤਿਆਂ ਦੇ ਗੁਰਦੇ, ਛਾਕੇ ਅੰਮ੍ਰਿਤ ਉੱਠ ਤੁਰ ਪੈਣ ਮੁਰਦੇ, ਢਾਣੇ ਚਿੜੀਆਂ ਨੇ ਬਾਜ ਐਸਾ ਦਊ ਪੰਥ ਸਾਜ, ਜਿਹਦੇ ਖੜਕਦੇ ਰਹਿਣੇ ਸਦਾ ਖੰਡੇ, ਮੈਂ ਸਾਜੂ ਐਸਾ ਪੰਥ ਖਾਲਸਾ, ਜਿਹਦੇ ਝੁਲਣੇ ਕੇਸਰੀ ਝੰਡੇ, ਮੈਂ ਸਾਜੂ ਐਸਾ ਪੰਥ ਖਾਲਸਾ। ਕੰਗਾ ਕੇਸ ਕਿਰਪਾਨ ਕੱਛ ਪੰਜਵਾਂ ਕੜਾ, ਹੋਊ ਖਾਲਸਾ ਪਛਾਣ ਲੱਖਾਂ ਵਿੱਚ ਵੀ ਖੜਾ, ਸਿੰਘ ਛੱਡ ਖੁੱਲੇ ਦਾੜੇ ਲਾ ਕੇ ਬੈਰੀਆਂ ਨੂੰ ਰਾੜੇ, ਚੁੱਕ ਦੇਣਗੇ ਰਾਹਾਂ ਦੇ ਵਿੱਚੋਂ ਕੰਡੇ, ਮੈਂ ਸਾਜੂ ਐਸਾ ਪੰਥ ਖਾਲਸਾ, ਜਿਹਦੇ ਝੁਲਣੇ ਕੇਸਰੀ ਝੰਡੇ, ਮੈਂ ਸਾਜੂ ਐਸਾ ਪੰਥ ਖਾਲਸਾ। ਜਦ ਦੁਨੀਆ ਤੇ ਪਊ ਕਿਸੇ ਕੌਮ ਦੇ ਉਹ ਪੀੜ, ਸਿਰ ਦੇ ਕੇ ਪੰਥ ਖਾਲਸਾ ਮਟਾਊ ਉਹਦੀ ਪੀੜ, ਧੱਕਾ ਕਰਨਾ ਨਹੀਂ ਸਹਿਣਾ ਖਾਲਸੇ ਆਜ਼ਾਦ ਰਹਿਣਾ, ਕਰੂ ਸਿਵਿਆਂ ਅੰਗਾਰਾਂ ਨੂੰ ਵੀ ਠੰਡੇ, ਮੈਂ ਸਾਜੂ ਐਸਾ ਪੰਥ ਖਾਲਸਾ, ਜਿਹਦੇ ਝੁਲਣੇ ਕੇਸਰੀ ਝੰਡੇ, ਮੈਂ ਸਾਜੂ ਐਸਾ ਪੰਥ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਸੋ ਵੀਅਰਸ, ਬਹੁਤ ਹੀ ਵਧੀਆ ਨਜ਼ਮ ਸੀ। ਮੈਂ ਤੁਹਾਨੂੰ ਕਈ ਵਾਰੀ ਕਿਹਾ ਨਾ ਮਾਈਕ ਇੱਥੇ ਫੜੋ, ਉੱਪਰ ਹੱਥ।
ਚੜ੍ਹਦੀ ਕਲਾ ਚ। ਚੜ੍ਹਦੀ ਕਲਾ ਵਿੱਚ। ਹਾਂਜੀ ਇਦਾਂ ਸਾਡੇ ਵਿਊਅਰਸ ਨੇ ਇੱਥੋਂ ਕੈਲੀਫੋਰਨੀਆ ਤੋਂ ਨੇ ਸੋ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ।
ਤੇ ਵੈਲਕਮ ਹੈ ਤੁਹਾਡਾ। ਹਰ ਸਾਲ ਤੁਸੀਂ ਆਉਂਦੇ ਹੋ ਤੇ ਬਹੁਤ ਵਧੀਆ ਲੱਗਦਾ ਆ। ਡਾਕਟਰ ਸਾਹਿਬ ਇਸ ਵਾਰ ਮਿਸਿੰਗ ਨੇ, ਥੋੜੇ ਡਾਕਟਰ ਸਾਹਿਬ ਕਰ ਰਹੇ ਆ ਉਹਨਾਂ ਨੂੰ ਜ਼ਿਆਦਾ ਮਿਸ ਉਹਨਾਂ ਨੂੰ ਬਹੁਤ ਜ਼ਿਆਦਾ। ਸੋ ਸਭ ਤੋਂ ਪਹਿਲਾਂ ਸ਼ੋਅ ਤੇ ਵੀ ਨਹੀਂ ਖਾਲਸਾ ਸਾਜਨਵਾਂ ਸਮਰਪਿਤ ਨਗਰ ਕੀਰਤਨ 25ਵਾਂ ਗੁਰਦੁਆਰਾ ਸਾਹਿਬ ਸਟਾਕਟਨ ਗਦਰੀ ਬਾਬਿਆਂ ਦੀ ਧਰਤੀ ਤੋਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ। ਸੋ ਟੀਵੀ 84 ਵੀ ਆਪਣੀਆਂ ਹਮੇਸ਼ਾ ਦੀ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਸੇਵਾਵਾਂ ਜਿਹੜੀਆਂ ਨਿਭਾਉਂਦਾ ਰਹਿੰਦੇ ਆ। ਸੋ ਇਸ ਨਗਰ ਕੀਰਤਨ ਦੀ ਜਿਹੜੀ ਹੈ ਵਿਸ਼ਾਲਤਾ ਇਹ ਹੈ ਕਿ ਸੰਗਤਾਂ ਹਮ-ਹਮਾ ਕੇ ਇਸ ਨਗਰ ਕੀਰਤਨ ਦੇ ਉੱਤੇ ਪਹੁੰਚੀਆਂ ਨੇ। 25ਵਾਂ 300 ਸਾਲੇ ਨੂੰ ਸਮਰਪਿਤ 1999 ਦੇ ਵਿੱਚ ਨਗਰ ਕੀਰਤਨ ਸ਼ੁਰੂ ਹੋਇਆ ਸੀਗਾ ਤੇ 25ਵਾਂ ਨਗਰ ਕੀਰਤਨ ਬਹੁਤ ਚੜ੍ਹਦੀ ਕਲਾ ਦੇ ਨਾਲ ਖਾਲਸਾ ਪੰਥ ਦਾ ਜਾਹੋ ਜਲਾਲ ਦੇ ਨਾਲ ਜਿਹੜਾ ਇਹ ਨਗਰ ਕੀਰਤਨ ਸ਼ੁਰੂ ਹੋਇਆ ਤੇ ਸੰਗਤਾਂ ਵੱਧ ਤੋਂ ਵੱਧ ਜਿਹੜੀ ਗਿਣਤੀ ਭਰ ਰਹੀਆਂ ਨੇ। ਹਾਂਜੀ, ਥੈਂਕ ਯੂ ਸੋ ਮਚ। ਸੋ ਤੁਸੀਂ ਦੇਖਿਆ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਿਹੜੀਆਂ ਸਿੱਖ ਸੰਗਤਾਂ ਨੇ ਦੂਰ ਦਰਾਡੇ ਤੋਂ ਆਈਆਂ ਨੇ ਔਰ ਜਿਹੜੀਆਂ ਉਹਨਾਂ ਨੇ ਦਸਤਾਰਾਂ ਵੀ ਸਜਾਈਆਂ ਹੋਈਆਂ ਨੇ। ਸੋ ਤੁਸੀਂ ਦੇਖਿਆ ਉਹਨਾਂ ਨੇ ਕਾਫੀ ਮੋਸਟਲੀ ਜਿਹੜੀ ਜਨਰੇਸ਼ਨ ਹੈਗੀ ਹੈ ਉਹਨਾਂ ਨੇ ਕੇਸਰੀ ਦਸਤਾਰਾਂ ਸਜਾਈਆਂ ਹੋਈਆਂ ਨੇ ਔਰ ਬੀਬੀਆਂ ਭੈਣਾਂ ਨੇ ਕੇਸਰੀ ਜਿਹੜੀਆਂ ਨੇ ਚੁੰਨੀਆਂ ਨੇ ਉਸ ਦੇ ਨਾਲ ਜਿਹੜੀ ਇਸ ਨਗਰ ਕੀਰਤਨ ਦੀ ਰੌਣਕ ਨੂੰ ਜਿਹੜੀਆਂ ਨੇ ਉਹ ਵਧਾ ਰਹੀਆਂ ਨੇ। ਸੋ ਵਧੀਆ ਜਿਹੜੀ ਝਲਕੀਆਂ ਨੇ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ। ਜਿੱਦਾਂ ਸਾਡੇ ਪਿੱਛੇ ਫਲੋਟ ਵੀ ਆ ਰਿਹਾ, ਕਾਫੀ ਵੱਡਾ ਟਰੱਕ ਹੈ, ਉਹਦੇ ਉੱਪਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਿਹੜੀ ਹੈ ਪਿਕਚਰ ਹੈ ਉਹ ਜਿਹੜੀ ਹੈ ਸਜਾਈ ਹੋਈ ਹੈ ਔਰ ਸਿੱਖ ਸੰਗਤਾਂ ਉਸ ਦੇ ਵਿੱਚ ਬੈਠੀਆਂ ਵੀ ਹੋਈਆਂ ਨੇ, ਜਿਸ ਦੇ ਵਿੱਚ ਬੱਚੇ, ਬਜ਼ੁਰਗ, ਬੀਬੀਆਂ, ਨੌਜਵਾਨ ਵੀ ਬੈਠੇ ਨੇ। ਸੋ ਸਿੱਖ ਸੰਗਤਾਂ ਆਪਣਾ ਜਿਹੜਾ ਪਿਆਰ ਹੈ ਉਹ ਆਪਣੇ ਗੁਰੂ ਨਾਲ ਜਿਹੜੀਆਂ ਨੇ ਪ੍ਰਗਟਾ ਰਹੀਆਂ ਨੇ। ਵੱਖਰੇ ਤਰੀਕਿਆਂ ਦੇ ਨਾਲ ਸਿਮਰਨ ਕਰਕੇ, ਸੇਵਾ ਜਿਹੜੀ ਆਪਣੇ ਲੰਗਰਾਂ ਦੀ ਸੇਵਾ ਕਰਕੇ, ਕਿਸੇ ਤਰ੍ਹਾਂ ਜਿਹੜੀ ਸੇਵਾ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹਿੱਸਾ ਲੈ ਰਹੀਆਂ ਨੇ ਔਰ ਆਪਣੇ ਕੌਮੀ ਘਰ ਖਾਲਿਸਤਾਨ ਦੀ ਆਜ਼ਾਦੀ ਦਾ ਜਿਹੜਾ ਉਹ ਪ੍ਰਗਟਾਵਾ ਵੀ ਕਰ ਰਹੀਆਂ ਨੇ। ਜਿਹੜਾ ਆਪਣੇ ਸਿੱਖ ਕੌਮ ਜਿਹੜੀ ਬੇਕਰੀ ਜਿਹੜੀ ਸਿੱਖ ਕੌਮ ਹੈ ਉਹ ਆਪਣੇ ਘਰ ਵਾਹਿਗੁਰੂ ਸਾਨੂੰ ਜਲਦ ਤੋਂ ਜਲਦ ਬਖਸ਼ਣ। ਸੋ ਇਹ ਦਸ਼ਮੇਸ਼ ਦਰਬਾਰ ਸਿੱਖ ਟੈਂਪਲ ਲੁਡਾਈ ਕੈਲੀਫੋਰਨੀਆ ਦਾ ਇਹ ਸਟਾਲ ਜਿਹੜਾ ਆਪਣਾ ਟਰੱਕ ਹੈਗਾ। ਸੋ ਆਪਾਂ ਆਓ ਤੁਸੀਂ ਬੋਲੋ। ਹਾਂਜੀ ਭੈਣ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਤਾਂ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਸਾਰੀ ਸਾਧ ਸੰਗਤ ਨੂੰ ਵਧਾਈਆਂ। ਤੇ ਅਸੀਂ ਇੱਥੇ ਸਟਾਕਟਨ ਵਿਖੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦਾ ਆਨੰਦ ਮਾਣਦੇ ਪਏ ਹਾਂ ਤੇ ਵਾਹਿਗੁਰੂ ਮਿਹਰ ਕਰੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਖਾਲਸੇ ਨੂੰ ਖਾਲਸੇ ਦਾ ਘਰ ਛੇਤੀ ਤੋਂ ਛੇਤੀ ਮਿਲੇ, ਇਸ ਦੀ ਆਸ ਕਰਦੇ ਹਾਂ। ਤੇ ਹੋ ਸਕਦਾ ਵੀ ਅਗਲੇ ਕੁਝ ਸਾਲਾਂ ਦੇ ਵਿੱਚ ਸਾਡੀਆਂ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਖਾਲਸੇ ਦੀ ਧਰਤੀ ਤੇ ਅਸੀਂ ਵੀ ਪੈਰ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਦਾ ਫੜ ਲਓ। ਹਲੋ ਸ਼ਰੀਫ ਮਾਇਆ ਸਿੰਘ ਕੈਲਗਰੀ ਤੋਂ ਇੱਧਰ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕੈਲਗਰੀ ਤੋਂ ਸਪੈਸ਼ਲੀ ਆਏ ਨੇ ਸਿੰਘ ਸਾਹਿਬ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਕੀ ਸੁਨੇਹਾ ਦੇਣਾ ਚਾਹੋਗੇ ਕੌਮ ਦੇ ਨਾਮ ਤੇ? ਬਹੁਤ ਵਧਾਈਆਂ ਪਹਿਲਾਂ ਤਾਂ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦਿਵਸ ਦੀਆਂ। ਤੇ ਬਸ ਕੌਮ ਨੂੰ ਇਹ ਸੰਦੇਸ਼ ਹੈ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਆ ਵੀ ਅੱਗੇ ਲੱਗ ਕੇ ਵੀ ਆਪਾਂ ਪ੍ਰਾਪਤੀ ਕਰੀਏ ਖਾਲਿਸਤਾਨ ਦੀ ਤੇ ਗੁਰੂ ਸਾਹਿਬ ਆ ਸਾਡੇ ਨਾਲ ਅੰਗ ਸੰਗ ਚੱਲਣ ਤੇ ਅਸੀਂ ਇਸ ਮੁਹਿੰਮ ਨੂੰ ਸਿਰੇ ਚਾੜੀਏ। ਬਿਲਕੁਲ। ਹਾਂਜੀ ਹਾਂਜੀ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਵੀਅਰਸ ਫਲੋਟ ਵੀ ਕਾਫੀ ਨਾਲ ਲੰਘ ਰਹੇ ਨੇ, ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਵੀ ਬੜਾ ਹੀ ਵਧੀਆ ਫੁੱਲਾਂ ਨਾਲ ਔਰ ਬੜੇ ਰੰਗ ਬਰੰਗੇ ਜਿਹੜੇ ਸਜਾਵਟ ਕੀਤੀ ਗਈ ਹੈ।
ਔਰ ਜਿਸ ਤਰ੍ਹਾਂ ਜਿਹੜਾ ਫਲੋਟ ਸਾਡੇ ਸਾਹਮਣੇ ਆ ਰਿਹਾ ਹੈ ਖਾਲਸਾ ਜ਼ਿੰਦਾਬਾਦ ਉੱਪਰ ਲਿਖਿਆ ਹੋਇਆ ਔਰ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਜਿਹੜੀ ਇਹ ਤਸਵੀਰ ਹੈ ਉਹ ਵੀ ਉਕਰੀ ਹੋਈ ਹੈ ਉਹਨਾਂ ਦਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਟਰੱਕ ਤੇ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਨੇ ਔਰ ਖਾਲਸਾ ਦੇ ਝੰਡੇ ਵੀ ਲੱਗੇ ਹੋਏ ਨੇ ਔਰ ਤੁਸੀਂ ਦੇਖ ਰਹੇ ਹੋ ਸਾਰਾ ਜਿਸ ਤਰ੍ਹਾਂ ਕਿ ਜੈਨੋਸਾਈਡ ਹੋ ਰਹੀ ਹੈ ਆਪਣੇ ਸਿੱਖ ਲੀਡਰਾਂ ਦੀ, ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਸੋ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਇਸ ਸ਼ਹੀਦ ਸਿੰਘਾਂ ਦਾ ਜਿਹੜਾ ਫਲੋਟ ਹੈਗਾ। ਸੋ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਸਜਾਇਆ ਗਿਆ ਹੈ ਔਰ ਆਪਣੇ ਸਾਰੇ ਸਿੰਘ ਜਿਹੜੇ ਸ਼ਹੀਦ ਕੀਤੇ ਜਾ ਰਹੇ ਨੇ, ਜਿਹੜੇ ਵੱਖਰੀਆਂ ਕੰਟਰੀ ਦੇ ਵਿੱਚ ਆਪਣੇ ਖਾਲਿਸਤਾਨ ਦੇ ਲਈ ਆਪਣੇ ਹੱਕਾਂ ਦੇ ਲਈ ਜਿਹੜੀ ਗੱਲ ਕਰਦੇ ਨੇ, ਉਹਨਾਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਹੇਠ ਥੱਲੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਉਹਨਾਂ ਦੀਆਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ, ਆਪਣੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਲੱਗੀਆਂ ਨੇ, ਆਪਣੇ ਸ਼ਹੀਦਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਲੱਗੀਆਂ। ਇਹ ਜਿਹੜਾ ਸਾਰਾ ਫਲੋਟ ਹੈ ਇਹ ਸਜਾਇਆ ਗਿਆ ਹੈ। ਇਧਰ ਲੋ ਖੋਲਣਾ ਨਹੀਂ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ ਕੀ ਕਹਿਣਾ? ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀ ਕਿਰਪਾ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੱਜ ਦੇ ਦਿਨ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ ਸਿੱਖ ਤੋਂ ਸਿੰਘ ਬਣਾਇਆ ਅਤੇ ਨਿਰਾਲਾ ਪੰਥ ਸਾਜਿਆ ਅਤੇ ਉਹਨਾਂ ਵਾਸਤੇ ਰਹਿਤ ਵਿੱਚ ਪੰਜ ਕਾਈ ਰਹਿਤ ਬਖਸ਼ੀ, 4 ਵਜ੍ਰਿਕਤਾਂ ਤੋਂ ਬਚ ਕੇ ਰਹਿਣਾ ਸਿਖਾਇਆ ਔਰ ਦੁਨੀਆ ਉੱਤੇ ਇੱਕ ਨਿਰਾਲਾ ਪੰਥ ਕਾਇਮ ਕੀਤਾ ਔਰ ਦੂਜਿਆਂ ਵਾਸਤੇ ਪਰਉਪਕਾਰ ਕਰਨਾ, ਦੂਜਿਆਂ ਦਾ ਭਲਾ ਕਰਨਾ, ਗੁਰਬਾਣੀ ਪੜ੍ਹਨੀ, ਆਪਣੇ ਪਰਿਵਾਰ ਵਿੱਚ ਪ੍ਰੇਮ ਪਿਆਰ ਵੰਡਣਾ, ਸਾਰੇ ਮੁਲਕ ਨੂੰ ਪ੍ਰੇਮ ਪਿਆਰ ਵੰਡਣਾ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਪਿਆਰ ਕਰਨਾ। ਤੇ ਇਹ ਇਹਨਾਂ ਦਾ ਕਨਸੈਪਟ ਸੀਗਾ ਜਿਹੜਾ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਦਿੱਤਾ। ਅੱਜ ਦੇ ਦਿਹਾੜੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਦੇ ਪਾਏ ਪੂਰਨਿਅਤ ਚੱਲਣ ਦਾ ਯਤਨ ਕਰੀਏ ਤੇ ਆਪਣਾ ਜੀਵਨ ਤੇ ਦੂਜਿਆਂ ਦਾ ਜੀਵਨ ਜਿਹੜਾ ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਫਲੋਟ ਆ ਰਿਹਾ ਇਹ 6 ਫॉर ਜਸਟਿਸ ਜਿਹੜਾ ਪੰਜਾਬ ਰੈਫਰੈਂਡਮ ਜਿਹੜਾ ਆਪਣਾ ਖਾਲਿਸਤਾਨ ਦਾ ਰੈਫਰੈਂਡਮ ਹੈ ਉਸ ਦਾ ਟਰੱਕ ਹੈ ਜਾਂ ਇਹ ਫਲੋਟ ਹੈ ਉਹ ਆ ਰਿਹਾ। ਸੋ ਤੁਸੀਂ ਦੇਖ ਰਹੇ ਹੋ। ਹਾਂਜੀ ਭਾਈ ਸਾਹਿਬ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ। ਹਾਂਜੀ ਆਜੋ ਇੱਧਰ ਆਜੋ ਮੇਰੇ ਨਾਲ। ਹਾਂਜੀ ਕਹਿਣਾ ਬਸ ਇਹੀ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਖਾਲਸਾ ਸਾਜਨਾ ਦਿਵਸ, ਵਿਸਾਖੀ ਅਤੇ 25ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਦਿੰਦਾ। ਸਮੁੱਚੀ ਸਾਧ ਸੰਗਤ, ਸਮੁੱਚੇ ਸਿੱਖ ਪੰਥ ਨੂੰ ਮੈਂ ਬੇਨਤੀ ਕਰਦਾ ਕਿ ਜੋ 1984 ਤੋਂ ਬਾਅਦ ਸਿੱਖ ਕੌਮ ਨੂੰ ਜੋ ਝੱਲਣਾ ਪਿਆ, ਹਿੰਦੁਸਤਾਨ ਦੀ ਸਰਕਾਰ, ਜ਼ਾਲਮ ਸਰਕਾਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਨੌਜਵਾਨਾਂ ਨੇ। ਪਿਛਲੇ 2 ਹਫ਼ਤੇ ਪਹਿਲਾਂ ਸਟਾਕਟਨ ਦੀ ਧਰਤੀ ਦੇ ਉੱਤੇ ਇੱਥੇ ਜਿਹੜੇ ਨੌਜਵਾਨ ਇੱਥੋਂ ਗਏ ਸੀ, ਪਹਿਲ ਕਦਮੀ ਕਰਕੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕੀਤਾ। ਸਿੱਖ ਯੂਥ ਅਮਰੀਕਾ, ਭਾਈ ਨਰਿੰਦਰ ਸਿੰਘ ਜੀ ਮੇਰੇ ਕੋਲ ਖੜੇ ਨੇ, ਭਾਊ ਜੀ, ਇਹ ਵੀ ਯੂਥ ਦੇ ਪ੍ਰਧਾਨ ਰਹੇ ਆ। 1984 ਚ ਸਿੱਖ ਯੂਥ ਅਮਰੀਕਾ ਸ਼ੁਰੂ ਕੀਤਾ ਸੀ। ਅਸੀਂ ਗਾਹ ਪਾ ਕੇ ਛੱਡਿਆ, ਮੂਵਮੈਂਟ ਲੜੀ ਨਾਲ, ਨੌਜਵਾਨਾਂ ਦੇ ਨਾਲ ਰਲ ਕੇ ਪਿੱਛੇ ਸੰਘਰਸ਼ ਲੜਿਆ। ਮੈਂ ਇਹੀ ਬੇਨਤੀ ਕਰਾਂਗਾ ਕਿ ਹਜੇ ਜੰਗ ਜਾਰੀ ਆ, ਜੰਗ ਮੁੱਕੀ ਨਹੀਂ। TV 84 ਅਤੇ ਸਾਡੇ ਵੀਰ ਡਾਕਟਰ ਅਮਰਜੀਤ ਸਿੰਘ, ਮੈਂ ਉਹਨਾਂ ਲਈ ਦੁਆ ਕਰਦਾ, ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ੇ। ਪਤਾ ਲੱਗਾ ਸੀ ਕੋਈ ਸਿਹਤ ਢਿੱਲੀ ਆ, ਪਰ TV 84 ਜੋ ਪੰਥ ਦੀ ਸੇਵਾ ਕਰ ਰਿਹਾ, ਇਸੇ ਤਰ੍ਹਾਂ ਮਹਾਰਾਜ ਇਹਨਾਂ ਤੋਂ ਸੇਵਾ ਲੈਂਦਾ ਰਹੇ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਸਾਧ ਸੰਗਤ ਜੀ, ਅੱਜ ਖਾਲਸਾ ਸਾਜਨਾ ਦਿਵਸ ਸੰਗਤ ਥਾਂ ਥਾਂ ਮਨਾ ਰਹੀ ਆ। ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤੇ ਹੋਏ ਆ, ਮਹਾਰਾਜ ਕਿਰਪਾ ਕਰੇ ਉਹਨਾਂ ਦੇ ਨਿਭਜਣ। ਜਿਨ੍ਹਾਂ ਨੇ ਨਹੀਂ ਛਕੇ, ਖਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਧਾਰੀ ਹੋਵੋ ਅਤੇ ਖਾਲਸਾ ਪੰਥ ਦੇ ਵਿੱਚ ਰਹਿ ਕੇ ਆਪਣਾ ਖਾਲਸਾ ਰਾਜ, ਖਾਲਿਸਤਾਨ ਜੋ ਪ੍ਰਾਪਤੀ ਆ ਉਸ ਲਈ ਜੂਝਣ ਦੀ ਆਪਣੀ ਸਮਰੱਥਾ ਵਧਾਓ। ਅਤੇ ਜਿੰਨਾ ਚਿਰ ਆਪਣਾ ਰਾਜ ਭਾਗ ਨਹੀਂ ਆਉਂਦਾ, ਉਹਨਾਂ ਚਿਰ ਅਸੀਂ ਇਸ ਜ਼ੁਲਮ ਦੇ ਸ਼ਿਕਾਰ ਹੁੰਦੇ ਰਵਾਂਗੇ। ਮੈਂ ਫਿਰ ਭੈਣੇ ਤੇਰਾ TV 84 ਦਾ, ਸਾਰੀ ਸਮੁੱਚੀ ਟੀਮ ਦਾ ਤੁਸੀਂ ਜਗ੍ਹਾ ਜਗ੍ਹਾ ਜਾ ਕੇ ਪੰਥ ਦੇ ਜੋ ਪ੍ਰਚਾਰ ਕਰਦੇ ਆ, ਤੁਹਾਡਾ ਸਾਰਿਆਂ ਦਾ ਧੰਨਵਾਦ। ਮਹਾਰਾਜ ਕਿਰਪਾ ਕਰੇ
ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਇਹਨੂੰ ਕਿਹਾ ਸੀਗਾ ਬਾਈ ਜੀ ਇਹ ਪੁਰਾਣਾ ਜੂਥ ਹੈ ਜੀ ਸਾਡਾ। ਜਦੋਂ ਤੁਰੇ ਸੀਗੇ ਪਰ ਹੁਣ ਕੋਈ ਨਾ ਕੋਈ ਟਾਇਰ ਪੈਂਚਰ ਹੋਈ ਜਾਂਦਾ, ਕਦੇ ਕੋਈ ਜਾਂਦਾ, ਕਦੇ ਥੋੜੀ ਰਹਿ ਗਈ ਸੋ ਵੀਅਰਸ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ ਔਰ ਜਿਹੜੇ ਫਲੋਟ ਨੇ ਵੱਖਰੇ ਵੱਖਰੇ ਕਲਰਫੁਲ ਨੇ ਔਰ ਨਾਲ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਝੰਡਿਆਂ ਨਾਲ ਉਹਨਾਂ ਨੂੰ ਸਜਾਏ ਗਏ ਨੇ ਔਰ ਸਿੰਘ ਸ਼ਹੀਦਾਂ ਦੀਆਂ ਜਿਹੜੇ ਪਿਕਚਰਸ ਨੇ ਉਹ ਵੀ ਤੁਸੀਂ ਦੇਖਿਆ ਨੇ। ਠੱਠਾ ਅਕਾਲ ਤਖਤ ਸਾਹਿਬ ਵੀ ਦੇਖਿਆ ਹੈ ਔਰ ਕਾਫੀ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ, ਪਿਆਰ ਹੈ। ਐਤਕੀ ਮੈਂ ਮਹਿਸੂਸ ਕਰ ਰਹੀ ਹਾਂ ਕਿਉਂਕਿ ਪਿਛਲੇ ਸਾਲ ਦੇ ਵਿੱਚ ਇੰਨੀ ਸਿੱਖ ਸੰਗਤਾਂ ਦਾ ਇਕੱਠ ਨਹੀਂ ਸੀ ਹੈਗਾ ਜਿੰਨਾ ਹੁਣ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਪਹਿਲਾਂ ਇੱਧਰ ਉੱਧਰ ਖਿਲਰ ਜਾਂਦੇ ਸੀ। ਹੁਣ ਕਾਫੀ ਸੰਗਤਾਂ ਜਿਹੜੇ ਕਿ ਜਿੱਦਾਂ ਕਿ ਤੁਸੀਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਵੀ ਜਾ ਚੁੱਕਿਆ। ਉਸ ਦੇ ਪਿੱਛੇ ਕਾਫੀ ਜਿਹੜੇ ਫਲੋਟ ਨੇ ਔਰ ਖਾਲਸਾ ਜ਼ਿੰਦਾਬਾਦ ਦੇ ਜਿਹੜੇ ਨਾਅਰੇ ਨੇ ਉਹ ਵੀ ਗੂੰਜ ਰਹੇ ਨੇ। ਆਪਣੇ ਸਿੱਖ ਕੌਮ ਦੀ ਵੀ ਗੱਲ ਹੋ ਰਹੀ ਹੈ, ਆਪਣੇ ਧਰਮ ਦੀ ਵੀ ਗੱਲ ਹੋ ਰਹੀ ਹੈ, ਆਪਣੇ ਸਿੱਖੀ ਦੀ ਵੀ ਗੱਲ ਹੋ ਰਹੀ ਹੈ। ਕਾਫੀ ਵੱਡੀ ਗਿਣਤੀ ਦੇ ਵਿੱਚ ਯੂਥ ਦੇਖਣ ਨੂੰ ਤੁਸੀਂ ਮਿਲ ਰਿਹਾ ਕਿ ਜਿਹੜੀਆਂ ਸਿੱਖ ਸੰਗਤਾਂ ਬੜੇ ਅਦਬ ਪਿਆਰ ਨਾਲ ਸਿਮਰਨ ਕਰਦੀਆਂ, ਆਪਣੇ ਖਾਲਸਾਨ ਦੇ ਜ਼ਿੰਦਾਬਾਦ ਦੇ ਜਿਹੜੇ ਨਾਅਰੇ ਲਾਉਂਦੀਆਂ ਉਹ ਜਾ ਰਹੀਆਂ ਨੇ। ਸਿੰਘ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਟਾਕਟਨ ਤੋਂ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪੰਜ ਪਿਆਰਿਆਂ ਦੀ ਅਗਵਾਈ ਅਧੀਨ ਪੰਥੀ ਚੜ੍ਹਦੀ ਕਲਾ ਦੇ ਪ੍ਰਤੀਕ ਸ੍ਰੀ ਨਿਸ਼ਾਨ ਸਾਹਿਬ ਦੀ ਅਗਵਾਈ ਅਧੀਨ ਨਗਰ ਕੀਰਤਨ ਪ੍ਰਾਰੰਭ ਹੋ ਚੁੱਕਾ ਹੈ। ਇਹ ਨਗਰ ਕੀਰਤਨ ਤਕਰੀਬਨ ਜੁਬਾ ਸਿਟੀ ਦੇ ਨਗਰ ਕੀਰਤਨ ਤੋਂ ਬਾਅਦ ਦੂਸਰੇ ਨੰਬਰ ਤੇ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਹ ਗੁਰਦੁਆਰਾ ਗਦਰੀ ਬਾਬਿਆਂ ਦੇ ਨਾਂ ਤੇ ਪ੍ਰਸਿੱਧ ਹੈ ਔਰ ਆਪ ਸਾਰਿਆਂ ਨੂੰ ਖੁਸ਼ੀ ਹੋਏਗੀ ਕਿ ਇਹ ਜੋ ਗੁਰਦੁਆਰਾ ਹੈ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਬਣੇ ਸਨ। ਤੇ ਇੱਥੇ ਮੈਂ ਦਰਸ਼ਨ ਸਿੰਘ ਰੰਧਾਵਾ ਪਿੰਡ ਰੰਧਾਵਾ ਮਸੰਦਾ ਜਲੰਧਰ ਤੋਂ ਇਸ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਿਹਾ ਹਾਂ। ਸਾਡੇ ਪਿੰਡ ਦੇ ਵੀ ਗਦਰੀ ਬਾਬੇ ਨੇ ਇਸ ਗੁਰੂ ਘਰ ਵਿਖੇ ਆ ਕੇ ਕਾਫੀ ਸੇਵਾ ਨਿਭਾਈ ਹੈ। ਇਸ ਤੋਂ ਬਾਅਦ ਉਹ ਸਟਾਕਟਾ ਚਲੇ ਗਏ ਸਨ। ਅੱਜ ਦੇ ਨਗਰ ਕੀਰਤਨ ਦਾ ਹਮੂਮ ਬਹੁਤ ਹੀ ਚੜ੍ਹਦੀ ਕਲਾ ਦੇ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਿਹਾ ਹੈ। ਸੋ ਖਾਲਸਾ ਜੀ ਦੇ ਸਾਜਨਾ ਦੇਸ਼ ਨੂੰ ਸਮਰਪਿਤ ਆਪ ਦੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਤੇ ਖਾਲਸੇ ਸਾਜਨਾ ਦੇਸ਼ ਦੀਆਂ ਸਭ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਸਾਰਿਆਂ ਨੂੰ ਵਧਾਈਆਂ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦੀ। ਹਰ ਸਾਲ ਇਸ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰਿਆ ਕਰੋ। ਆਪ ਜੀਆਂ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਕਰਨ। ਗੁਰੂ ਕੇ ਲਾਡਲੀਆਂ ਫੌਜਾਂ ਜਾਹੋ ਜਲਾਲ तुम्हारा कृपा कर सब चढ़ती कला बख्शिश करना है। मार दी कृपा ना कलाफोनिया गदगा दल दे सिंह संगड़ियां ਝੰਗਣਾ। ਸੋ ਵੀਅਰਸ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਫਲੋਟ ਜਾ ਰਿਹਾ ਹੈ ਗੁਰੂ ਕੇ ਲਾਡਲੀਆਂ ਫੌਜਾਂ ਦਾ। ਸੋ ਗੱਤਕਾ ਦਾ ਵੀ ਫਲੋਟ ਬੜੇ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ। ਜਿਸ ਤਰ੍ਹਾਂ ਕਿ ਛੋਟੇ ਬੱਚੇ ਵੀ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਜਵਾਨ ਵੀ ਕਰ ਰਹੇ ਨੇ ਔਰ ਬਜ਼ੁਰਗ ਵੀ ਕਰ ਰਹੇ ਨੇ। ਬਹੁਤ ਹੀ ਵਧੀਆ ਲੱਗ ਰਿਹਾ ਹੈ। ਸੋ ਭਾਈ ਸਾਹਿਬ ਸਿੰਘ ਇਹਨਾਂ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਾਂ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਫੀਲ ਕਰ ਰਹੇ ਨੇ। ਆਪਾਂ ਸਾਰੇ ਇਕੱਠੇ ਜਾ ਰਹੇ ਹਾਂ। 325ਵਾਂ ਨਗਰ ਕੀਰਤਨ ਕੱਢਣੇ ਆ। ਮਹਾਰਾਜ ਜੀ ਨੇ ਕਿਰਪਾ ਨਾਲ ਇੱਥੇ 25ਵਾਂ ਨਗਰ ਕੀਰਤਨ ਹੈ। ਵੈਸੇ 325ਵਾਂ ਪ੍ਰੋਗਰਾਮ ਹੈਗਾ ਆਪਣਾ ਖਾਲਸਾ ਪੰਥ ਦਾ ਜੀ। ਥੈਂਕ ਯੂ ਸੋ ਮਚ। ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਕੀ ਸੁਨੇਹਾ ਦੇਣਾ ਚਾਹੋਗੇ ਸਿੱਖ ਕੌਮ ਦੇ ਨਾਲ? ਬੜੇ ਅੱਛਾ ਬਾਣਾ ਸਜਾਇਆ ਗੁਰੂ ਵਾਲਾ ਤੁਸੀਂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਬਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਆਪਣੇ ਖਾਲਸੇ ਦਾ ਜਨਮ ਦਿਹਾੜਾ ਹੈ, ਕੀ ਗੱਲ ਹੈ? ਹਾਂਜੀ ਹਾਂਜੀ, ਆਓ ਜੀ, ਆਓ ਜੀ, ਇੱਧਰ ਆ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਖੁਸ਼ੀ ਦਾ ਦਿਨ ਆ। ਖਾਲਸਾ ਪੰਥ ਦਾ ਜਿਹੜਾ ਜਨਮ ਦਿਹਾੜਾ ਆ
ਤੇ ਬਹੁਤ ਦੂਰੋਂ ਜਿਹੜੀਆਂ ਸਾਧ ਸੰਗਤਾਂ ਆਈਆਂ ਨੇ, ਜਿਹੜੀਆਂ ਜਿੱਦਾਂ ਕਿ ਬਾਹਰਲੇ ਦੇਸ਼ਾਂ 'ਚ ਵੀ ਕੈਨੇਡਾ, ਇੰਗਲੈਂਡ, ਇੰਡੀਆ ਤੋਂ ਬਹੁਤ ਸਪੈਸ਼ਲ ਆਈਆਂ ਨੇ। ਭਾਈ ਪਿੰਦਰਪਾਲ ਸਿੰਘ ਨਹੀਂ ਸਾਰੇ ਇੱਥੇ ਆਏ ਨੇ। ਘੱਟੋ 15 ਦਿਨਾਂ ਤੋਂ 2 ਵੀਕਾਂ ਤੋਂ ਲਗਾਤਾਰ ਜਿਹੜਾ ਦੀਵਾਨ ਹੈ ਉਹ ਚੱਲ ਰਿਹਾ ਹੈ। ਤੇ ਫਿਰ ਇੱਕ ਵਾਰੀ ਸਾਰੀਆਂ ਸਾਧ ਸੰਗਤਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਸਟਾਕਟਨ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਬਹੁਤ ਬਹੁਤ ਧੰਨਵਾਦ ਫਤਿਹ। ਜੀ ਖਾਲਿਸਤਾਨ ਖਾਲਿਸਤਾਨ ਪ੍ਰਦੀਪ ਨਿੱਜਰ ਦੀ ਇੱਕ ਆਵਾਜ਼ ਖਾਲਿਸਤਾਨ ਖਾਲਿਸਤਾਨ ਭਾਈ ਖੰਡਾ ਦੀ ਇੱਕ ਆਵਾਜ਼ ਖਾਲਿਸਤਾਨ ਖਾਲਿਸਤਾਨ ਸਾਡੀ ਸਾਰਿਆਂ ਦੀ ਇੱਕ ਆਵਾਜ਼ ਖਾਲਿਸਤਾਨ ਖਾਲਿਸਤਾਨ ਸ਼ਹੀਦਾਂ ਤੁਹਾਡੀ ਸੋਚ ਤੇ ਕਰਾ ਦਿਆਂਗੇ ਠੋਕ ਕੇ ਸੰਤੋ ਤੁਹਾਡੀ ਸੋਚ ਤੇ ਕਰਾ ਦਿਆਂਗੇ ਠੋਕ ਕੇ ਭਾਈ ਮਰੀਜ਼ ਸਿੰਘ ਜੀ ਤੁਹਾਡੀ ਸੋਚ ਤੇ ਕਰਾ ਦਿਆਂਗੇ ਠੋਕ ਕੇ ਬਾਬਾ ਠਾਰਾ ਸਿੰਘ ਜੀ ਤੁਹਾਡੀ ਸੋਚ ਤੇ ਕਰਾ ਦਿਆਂਗੇ ਠੋਕ ਕੇ ਭਾਈ ਸਰਦਾਰ ਸਿੰਘ ਜੀ ਬੱਬਰ ਤੁਹਾਡੀ ਸੋਚ ਤੇ ਕਰਾ ਦਿਆਂਗੇ ਠੋਕ ਕੇ ਭਾਈ ਨੌਕ ਸਿੰਘ ਜੀ ਬੱਬਰ ਤੁਹਾਡੀ ਸੋਚ ਤੇ ਕਰਾ ਦਿਆਂਗੇ ਠੋਕ ਕੇ ਬੋਲੇ ਈਸਾਨ ਹੈ ਸੰਗਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਸੰਗਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪੀਟੀਐਫ ਜਿੰਦਾਬਾਦ 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 ਪੀਟੀਐਫ ਜਿੰਦਾਬਾਦ 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 ਬੋਲੇ ਈਸਾਨ ਹੈ ਗੁਰਵਾ ਕਾਲ ਦੇਖ ਤੇ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਬਾਬਿਓ ਬੜੇ ਇਕੱਠੇ ਹੋ ਗਏ। ਆਪਾਂ ਨਹੀਂ ਬੜੇ ਹੁੰਦੇ ਇਹ ਨਹੀਂ ਹੁੰਦੇ ਬੜੇ ਕਿਉਂ ਹੁੰਦੇ ਬੜੇ ਤਾਂ ਹੋਣਗੇ ਬਾਬਾ। ਅੱਛਾ ਹਾਂਜੀ ਖਾਲਸੇ ਦਾ ਜਨਮ ਦਿਹਾੜਾ ਕੀ ਕਹਿਣਾ ਚਾਹੋਗੇ? ਹਾਂਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਈ ਹੋਈ ਸੰਗਤ ਨੂੰ ਤੇ ਆਪ ਦੇ ਮਾਧਿਅਮ ਰਾਹੀਂ ਦੇਖਦੇ ਦੂਰ ਦੂਰ ਤੋਂ ਹੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਅੱਜ ਗਦਰੀ ਬਾਬੇ ਦੇ ਸਥਾਨ ਤੇ ਸਟਾਕਟਨ ਗੁਰੂ ਘਰ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਵਿਸਾਖੀ ਦੇ ਸੰਬੰਧ ਵਿੱਚ ਤੇ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਹਾਂਜੀ ਧੰਨਵਾਦ। ਸਾਡੇ ਤਾਂ ਸੁਪਨੇ ਚ ਉਹ ਯਾਨੀ ਜੋ ਬਾਬੇ ਨੇ ਤੁਹਾਨੂੰ ਬਖਸ਼ਿਆ ਹੈ ਫਲ ਉਹ ਦੱਸਣਾ ਹੈ ਦੁਨੀਆ ਨੂੰ ਪਤਾ ਸਕੋ ਵੀ ਕੀ ਹੈ ਉਹ ਸੱਚ ਤੇ ਵਧਾਈ ਹੈ ਇਹਨੂੰ ਵੱਡੀ ਚੀਜ਼ ਕੀ ਹੈ। ਦੁਨੀਆ ਨੇ ਇਹ ਚੀਜ਼ ਨਹੀਂ ਲੱਭਦੀ ਗੁਰਬਾਣੀ ਦੱਸੋ ਪਾਤਸ਼ਾਹ ਨੇ ਦੇਖੀ ਅਸੀਂ ਦੱਸੋ ਪਾਤਸ਼ਾਹ ਦੇ ਪੁੱਤਰ ਹਾਂ ਅਸੀਂ ਤਾਂ ਤਾਂ ਫਿਰ ਤੇ ਜਿਹੜਾ ਚੜ ਕੇ ਆਏ ਦਸਵੇਂ ਪਾਤਸ਼ਾਹ ਨੇ ਪੁੱਤਰ ਤੁਹਾਡੀ ਝੋਲੀ 'ਚ ਪਾਏ ਤੁਹਾਡੇ ਗੁਰਾ ਬੰਦਾ ਸਿੰਘ ਤੇ ਫਤਿਹ ਸਿੰਘ ਤੇ ਤੁਹਾਨੂੰ ਆਪਣੀ ਝੋਲੀ 'ਚ ਪਾਇਆ ਜੋ ਸਵਾਲ ਕਰਦਾ ਅਸੀਂ ਫੜ ਕੇ ਮਛਰੇ ਹਾਥੀ ਨਾ ਅਸੀਂ ਇੰਜਣ ਤੋਲੇ ਛਾਤੀ ਨਾ ਨਾ ਟੈਂਕ ਤੋਪ ਦਾ ਭੈ ਸਾਨੂੰ ਸਦਾ ਜਨਮ ਹੋਇਆ ਹਥਿਆਰਾਂ ਤੋਂ। ਬੁਲਾਓ ਫਤਿਹ ਨਾ ਬਾਬਾ ਜੀ ਚਲਦੀ ਕਲਾ ਵਿੱਚ ਹਾਂ ਚਲਦੀ ਕਲਾ ਬੋਲੇ ਸੋਲੇ ਹਾਲ ਸਤਿ ਸ੍ਰੀ ਅਕਾਲ। ਹਾਂਜੀ ਜੈਕਾਰਾ ਬੁਲਾ ਦਿਓ। ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਕਰ ਰਹੇ ਹੋ ਹੈਨਾ। ਸੋ ਬਹੁਤ ਦੂਰ ਨੇ ਜੀ, ਸੇਵਾ ਦੇ ਘਰ ਬੜੇ ਦੂਰ ਨੇ। ਸੋ ਸਾਰੇ ਸਿੱਖ ਜਗਤ ਨੂੰ ਪਹਿਲਾਂ ਤਾਂ ਵਿਸਾਖੀ ਦੀਆਂ ਬਹੁਤ ਬਹੁਤ ਖਾਲਸਾ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੁਸੀਂ ਐਡੀ ਦੂਰੋਂ ਚੱਲ ਕੇ ਆਏ TV 84 ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਕਵਰ ਕਰਨ ਆਏ ਆ
ਵਾਸ਼ਿੰਗਟਨ ਡੀਸੀ ਤੋਂ। ਅਸੀਂ ਨਿਊਯਾਰਕ ਤੋਂ ਆਏ। ਨਿਊਯਾਰਕ ਤੋਂ ਆਏ। ਹਾਂਜੀ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ। ਸਾਰਿਆਂ ਨੂੰ ਵਧਾਈ ਹੋਵੇ ਜੀ, ਤੇ ਸਾਰਿਆਂ ਨੂੰ ਬੇਨਤੀ ਆ ਵੀ ਆ ਕੇ ਵਿਸਾਖੀ ਦੀਆਂ ਰੌਣਕਾਂ ਦੇ ਵਿੱਚ ਸ਼ਾਮਲ ਹੋਵੋ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਰੌਣਕਾਂ ਦੇ ਵਿੱਚ ਵਾਧਾ ਕਰੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਸਾਨੂੰ ਵਾਚ ਕਰ ਰਹੇ ਹੋ, ਇਦਾਂ ਸਾਡੇ ਵਿਊਅਰਸ ਨੇ ਇੱਥੋਂ ਕੈਲੀਫੋਰਨੀਆ ਤੋਂ ਨੇ, ਸੋ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਜੀ, ਤੇ ਵੈਲਕਮ ਹੈ ਤੁਹਾਡਾ। ਹਰ ਸਾਲ ਤੁਸੀਂ ਆਉਂਦੇ ਹੋ ਤੇ ਬਹੁਤ ਵਧੀਆ ਲੱਗਦਾ ਆ। ਡਾਕਟਰ ਸਾਹਿਬ ਇਸ ਵਾਰ ਮਿਸਿੰਗ ਨੇ, ਥੋੜੇ ਡਾਕਟਰ ਸਾਹਿਬ ਕਰ ਰਹੇ ਆ ਉਹਨਾਂ ਨੂੰ ਜ਼ਿਆਦਾ ਮਿਸ ਉਹਨਾਂ ਨੂੰ ਬਹੁਤ ਜ਼ਿਆਦਾ। ਸ਼ੋਅ ਤੇ ਵੀ ਨਹੀਂ ਦਿਖੇ ਸਾਨੂੰ, ਤਾਂ ਵੀ ਥੋੜਾ ਫੀਲ ਹੁੰਦਾ ਰਹਿੰਦਾ ਆ। ਥੋੜੀ ਉਹਨਾਂ ਦੀ ਤਬੀਅਤ ਥੋੜੀ ਠੀਕ ਨਹੀਂ ਹੈਗੀ, ਇਸ ਕਰਕੇ ਉਹ ਨਹੀਂ ਆਏ। ਉਹ ਵੀ ਸਾਨੂੰ ਮਿਸ ਕਰ ਰਹੇ ਨੇ, ਕਹਿੰਦੇ ਮੇਰਾ ਦਿਲ ਇੱਥੇ ਧੜਕ ਰਿਹਾ। ਵਾਹਿਗੁਰੂ। ਹਾਂਜੀ, ਆਪਣੇ ਬਾਕੀ ਡਾਕਟਰ ਸਾਹਿਬ ਨੂੰ ਸਾਡੀ ਸਾਈਡ ਤੋਂ ਫਤਿਹ ਬੁਲਾਇਓ। ਹਾਂਜੀ, ਉਹ ਤੁਹਾਨੂੰ ਦੇਖ ਰਹੇ ਨੇ। ਅੱਛਾ, ਤੁਹਾਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ। ਤੇ ਤੁਹਾਡਾ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਾਰਿਆਂ ਨੂੰ ਸੱਚ ਦੱਸਦੇ ਹੋ, ਤੇ ਸਪੈਸ਼ਲੀ ਡਾਕਟਰ ਸਾਹਿਬ ਜਿੱਦਾਂ ਕਰੋੜ ਕੇ ਪੰਜਾਬੀ ਦੇ ਅੱਖਰ ਉਹਨਾਂ ਤੇ ਲਾਉਂਦੇ ਹੁੰਦੇ ਨੇ, ਤੇ ਉਹਨਾਂ ਦਾ ਸਪੈਸ਼ਲੀ ਜਿਹੜਾ ਡਾਇਲੌਗ ਆ ਇੰਡੀਆ ਦੇ ਦੁਮ ਛੱਲੇ, ਮੇਰਾ ਫੇਵਰੇਟ ਆ ਉਹ। ਸੋ ਧੰਨਵਾਦ ਤੁਹਾਡਾ ਆਉਣ ਤੇ ਹੀ। ਓਕੇ, ਕਰਦੇ ਆ ਦਰਸ਼ਨ। ਵਾਹਿਗੁਰੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, TV 84 ਦੇ ਮਾਧਿਅਮ ਰਾਹੀਂ ਤੁਸੀਂ ਬਹੁਤ ਹੀ ਵਧੀਆ ਨਜ਼ਾਰਾ ਦੇਖ ਰਹੇ ਹੋ। ਵੈਦਰ ਥੈਂਕ ਗੋਡ ਕਿ ਵਧੀਆ ਹੋ ਗਿਆ। ਸੋ ਨਾ ਧੁੱਪ ਹੈ ਨਾ ਬੱਦਲ ਹੈ, ਬਹੁਤ ਹੀ ਵਧੀਆ ਵੈਦਰ ਹੋਇਆ। ਸੋ ਸਿੱਖ ਸੰਗਤਾਂ ਬੜੇ ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਚੁੱਕੀਆਂ ਨੇ, ਔਰ ਸੈਲੀਬ੍ਰੇਸ਼ਨ ਜਿਹੜੀ ਆਪਣੇ ਖਾਲਸੇ ਦੇ ਜਨਮ ਦਿਹਾੜੇ ਨੂੰ ਜਿਹੜੀ ਸੈਲੀਬ੍ਰੇਟ ਉਹ ਕਰ ਰਹੀਆਂ ਨੇ। ਸੋ ਭਾਈ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਸਿੱਖ ਕੌਮ ਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜੋ ਇੱਕ ਨਿਰਾਲਾ ਪੰਥ ਲਾ ਕੇ, ਇੱਕ ਜੋ ਉਸ ਟਾਈਮ ਦੇ ਵਿੱਚ ਲੋਕੀ ਮੜੀਆਂ ਪਸਾਨਾਂ ਨੂੰ ਪੂਜਦੇ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਿਆ, ਤੇ ਨਾਲ ਸਾਰੀਆਂ 10 ਪਾਤਸ਼ਾਹਾਂ ਨੇ ਵਾਰੀ ਆਪਣੇ ਆਪਣੇ ਸਮੇਂ 'ਚ ਇਸ ਨੂੰ ਪਾਣੀ ਪਾ ਕੇ ਇੱਕ ਤਿਆਰ ਬੂਟਾ ਕਰਕੇ, ਜਿਹਨੂੰ ਅਸੀਂ ਗੁਰਸਿੱਖ ਕਹਿੰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਈਸਵੀ ਦੇ ਵਿੱਚ ਅੰਮ੍ਰਿਤ ਛਕਾ ਕੇ ਸੰਪੂਰਨ ਖਾਲਸਾ ਬਣਾਇਆ, ਤੇ ਨਾਲ ਸਾਨੂੰ ਹੁਕਮ ਕਰ ਗਏ ਆ ਵੀ ਅਸੀਂ ਅੱਜ ਤੋਂ ਬਾਅਦ ਕਿਸੇ ਦੇਹਧਾਰੀ ਗੁਰੂ ਨੂੰ ਮੰਨਣਾ ਨਹੀਂ, ਸ਼ਬਦ ਦੀ ਅਸੀਂ ਸ਼ਬਦ ਦਾ ਜਾਪ ਕਰਨਾ ਹੈ। ਸੋ ਲਾਸਟ ਦੀ ਬੇਨਤੀ ਹੈ, ਜਿਸ ਤਰ੍ਹਾਂ ਫਰਮਾਨ ਹੈ ਮਹਾਰਾਜ ਦਾ ਬਈ ਹਸਤੀ ਸਿਰ ਜੋ ਅੰਕ ਸੈ ਐਰਨ ਜੋ ਸਿਰ ਦੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ, ਜੋ ਗਰਮ ਖਾਪ ਨਵਾਰੀਏ ਸਭ ਰਾਜ ਸ੍ਰੇਸ਼ਟ ਕਰ ਲਏ। ਜੇ ਅਸੀਂ ਰਾਜ ਚਾਹੁੰਦੇ ਆਪਣਾ, ਸਾਨੂੰ ਗੁਰੂ ਵਾਲੇ ਬਣਨਾ ਪੈਣਾ, ਬਾਣੀ ਨਾਲ ਜੁੜਨਾ ਪੈਣਾ, ਤਾਂ ਕਿ ਅਕਾਲ ਪੁਰਖ ਸਾਡੇ ਮਗਰ ਖੜੇ। ਸੋ ਆਓ ਆਪਾਂ ਪਰਨ ਕਰੀਏ। ਸਾਰੇ ਜੋ ਆਪਣੇ ਪੰਜਾਬ ਦੇ ਵਿੱਚ ਸਿੱਖ ਰਹਿੰਦੇ ਦਾਸ ਬਣੇ ਹੋ ਗਿਆ, 1 ਮਹੀਨਾ ਜਾ ਕੇ ਆਇਆ, ਸਾਰਿਆਂ ਨੂੰ ਇਹੀ ਮੈਸੇਜ ਚਾਹੀਦਾ ਵੀ ਸਾਡੀ ਸਰਵਾਈਵਲ ਨਹੀਂ ਆਪਣੇ ਰਾਜ ਤੋਂ ਬਿਨਾਂ, ਤੇ ਪਰ ਆਪਾਂ ਪੀਸਫੁਲੀ ਚਾਹੁੰਦੇ ਆ। ਅਸੀਂ ਹੋਰ ਕਲਚਰ ਗੱਲਬਾਤ ਦੇ ਕਲਚਰ 'ਚ ਬਿਲੀਵ ਨਹੀਂ ਕਰਦੇ। ਪੀਸਫੁਲੀ ਵੋਟਾਂ ਪਾ ਕੇ ਅਸੀਂ ਆਪਣਾ ਮੁੱਦਾ ਦੁਨੀਆ ਦੇ ਅੰਦਰ ਰੱਖੀਏ, ਤੇ ਆਪ ਸਾਰੀ ਸੰਗਤ ਨੂੰ ਦਾਸ ਵੱਲੋਂ, ਯੂਨੀਵਰਸਿਟੀ ਸੰਗਤ ਵੱਲੋਂ ਇਸ ਖਾਲਸਾ ਪੰਥ ਦੀ ਸਾਜਨਾ ਤੇ ਲੱਖ ਵਧਾਈ ਹੋਵੇ। ਆਪ ਅਸੀਂ ਬੇਨਤੀ ਕਰਦੇ ਹਾਂ, ਸਾਨੂੰ ਆਓ ਅੰਮ੍ਰਿਤ ਛਕੀਏ, ਸਿੰਘ ਬਣੀਏ, ਤੇ ਇੱਕ ਦੂਜੇ ਦਾ ਸਤਿਕਾਰ ਕਰੀਏ, ਛੋਟੇ ਨਾਲ ਪਿਆਰ ਕਰੀਏ, ਵੱਡੇ ਦਾ ਸਤਿਕਾਰ ਕਰੀਏ। ਇੰਨੀ ਦਾਸ ਦੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਓ ਜੀ। ਹਾਂਜੀ, ਸਾਡੇ ਨਾਲ ਯੂਥ ਵੀ ਮੌਜੂਦ ਨੇ, ਉਹਨਾਂ ਨੇ ਪਲੈਕਸ ਫੜੇ ਹੋਏ ਨੇ, ਤੇ ਇਹਨਾਂ ਨੂੰ ਪੁੱਛਦੇ ਆ ਇਹ ਕੀ ਹੈ ਔਰ ਇਹ ਕਿਸ ਚੀਜ਼ ਦਾ ਪ੍ਰਤੀਕ ਨੇ, ਔਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਫਤਿਹ ਸਿੰਘ ਆ ਜੀ, ਮੈਂ ਇੱਥੇ ਸਟਾਕਟਨ ਦਾ ਰੈਜ਼ੀਡੈਂਟ ਹੈਗਾ ਜੀ, ਐਂਡ ਮੈਂ soon to be in the committee, the youngest. Can say in English, no? ਹਾਂ, ਕੋਈ ਗੱਲ ਨਹੀਂ, ਮੈਂ ਕੋਸ਼ਿਸ਼ ਕਰ ਲਾਂ ਪੰਜਾਬ। ਮੈਂ ਨਵੇਂ ਕਮੇਟੀ ਵਿੱਚ ਆ, ਮੈਂ ਨਵੇਂ ਯੰਗੈਸਟ ਮੈਂਬਰਾਂ ਵਿੱਚੋਂ ਹੈਗਾ, ਐਂਡ ਸਾਡਾ ਅੱਜ ਇਹ ਉਪਰਾਲਾ ਹੈਗਾ ਆ that ਇਹਦੇ ਅਵੇਅਰਨੈਸ ਸਪਰੈਡ ਕਰਨੀ ਆ ਕਿ ਇੱਥੇ ਸਾਰੇ ਨਾਨ ਸਿੱਖਸ ਹੈਗੇ ਆ, ਇਹ ਨਗਰ ਕੀਰਤਨ ਤੇ ਆਏ। ਸੋ ਸਾਡੇ ਕੋਲ ਇਹ ਪੈਂਫਲੇਟਸ ਹੈਗੇ ਆ, ਲਾਈਕ what is a ਨਗਰ ਕੀਰਤਨ, what is ਵਿਸਾਖੀ, ਐਂਡ ਇਹ ਇੰਗਲਿਸ਼ ਵਿੱਚ ਵੀ ਹੈਗੇ ਆ, ਐਂਡ ਇਹ ਸਪੈਨਿਸ਼ ਵਿੱਚ ਵੀ ਹੈਗੇ ਆ, ਕਿਉਂ ਇੱਥੇ ਏਰੀਆ ਵਿੱਚ ਕਾਫੀ ਲੋਕਾਂ ਨੂੰ ਇੰਗਲਿਸ਼ ਦੀ ਨਹੀਂ ਉਹਨਾਂ ਨੂੰ ਪਤਾ, ਐਂਡ
ਮੈਂ ਉਹਨਾਂ ਨਾਲ ਗੱਲਬਾਤ ਵੀ ਕਰਦਾ ਥੋੜੀ ਮੋਟੀ ਸਪੈਨਿਸ਼ ਵਿੱਚ। ਉਹ ਤੋਂ ਇਹੀ ਸੋਚਦੇ ਆ ਕਿ ਅਸੀਂ ਮੁਸਲਮਾਨ ਆ ਐਂਡ ਇਹਨਾਂ ਦੀ ਲੈਂਗੁਏਜ ਵਿੱਚ ਵੀ ਮੁਸਲਮਾਨੀ ਵਰਡ ਇਹ ਯੂਜ਼ ਕਰਦੇ ਆ। ਸੋ ਇਹ ਸਾਡਾ ਮੇਰਾ ਹੈਗਾ ਸੀ ਗੋਲ ਦੈਟ ਅਸੀਂ ਵੱਧ ਤੋਂ ਵੱਧ ਸਿੱਖੀ ਦੀ ਅਵੇਅਰਨੈਸ ਸਪਰੈਡ ਕਰੀਏ, ਪ੍ਰਚਾਰ ਕਰੀਏ ਕਿੰਨੀ ਸਾਡੀ ਅਬਿਲਿਟੀ ਹੈਗੀ ਆ। ਬਿਲਕੁਲ ਹਾਂਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਕਹਿੰਦੇ ਕਿ ਆਪਾਂ ਦੱਸ ਰਹੇ ਹਾਂ ਕਿ ਜਿਹੜਾ ਖਾਲਸਾ ਸਾਜਨਾ ਦਿਵਸ ਜਿਹੜਾ ਮਨਾ ਰਹੇ ਆ ਉਹ ਉਹਨਾਂ ਦੀ ਲੈਂਗੁਏਜ ਉਹਨਾਂ ਨੂੰ ਪਤਾ ਲੱਗੇ ਔਰ ਸਾਡੀ ਜਿਹੜੀ ਸਿੱਖੀ ਦਾ ਵੱਧ ਤੋਂ ਵੱਧ ਜਿਹੜਾ ਪ੍ਰਚਾਰ ਹੋ ਸਕੇ। ਬਹੁਤ ਹੀ ਵਧੀਆ ਤੁਸੀਂ ਕੰਮ ਕਰ ਰਹੇ ਹੋ। ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ, ਠੀਕ ਹੈ। ਸੋ ਬਹੁਤ ਹੀ ਵਧੀਆ ਗੱਲ ਹੈ ਤੁਸੀਂ ਕਰ ਰਹੇ ਹੋ ਆਪਣੇ ਸਿੱਖ ਕੌਮ ਲਈ, ਆਪਣੇ ਸਿੱਖਾਂ ਦੇ ਲਈ। ਥੈਂਕ ਯੂ ਸੋ ਮਚ। ਚੜ੍ਹਦੀ ਕਲਾ। ਵਾਹਿਗੁਰੂ ਤੁਹਾਨੂੰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਥੈਂਕ ਯੂ। Is it off now? Yeah. Okay. Thank you very much. Okay. मैं डॉक्टर Hit me when you're there, all right? ਹਾਂਜੀ ਬੀਬੀਆਂ ਭੈਣਾਂ ਵੀ ਜੂਸ ਪੀ ਰਹੀਆਂ ਨੇ ਨਾਲੇ ਕੋਈ ਹਾਂਜੀ ਨਾਲੇ ਜੂਸ ਵੀ ਪੀ ਰਹੀਆਂ, ਲੰਗਰ ਵੀ ਛਕ ਰਹੀਆਂ ਨੇ, ਨਾਲੇ ਗੁਰੂ ਦੇ ਨਾਲ ਜੁੜ ਵੀ ਰਹੀਆਂ ਨੇ ਔਰ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਵੀ ਕਰ ਰਹੀਆਂ ਨੇ। ਜੀ ਭੈਣ ਜੀ ਕੀ ਕਹਿਣਾ ਚਾਹੋਗੇ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਬਹੁਤ ਬਹੁਤ ਵਿਸਾਖੀ ਦੀਆਂ ਵਧਾਈਆਂ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਜਣੇ ਨੂੰ ਵਧਾਈਆਂ ਵਿਸਾਖੀ ਦੀਆਂ ਤੇ ਸਿੱਖੀ ਨਾਲ ਜੁੜੋ। ਬਿਲਕੁਲ ਥੈਂਕ ਯੂ ਸੋ ਮਚ। ਬੜਾ ਵਧੀਆ ਮੈਸੇਜ ਹੈਗਾ। ਕਹਿੰਦੇ ਨੇ ਕਿ ਸਿੱਖੀ ਨਾਲ ਜੁੜੋ। ਹਾਂਜੀ ਆਪਾਂ ਇਸ ਟਾਈਮ ਜਿਹੜੇ ਨਿਊਡਲ ਦੇ ਜਿਹੜੇ ਸਟਾਲ ਲੱਗੇ ਹੋਏ ਨੇ ਉਹਨਾਂ ਤੇ ਆਪਾਂ ਆ ਚੁੱਕੇ ਆ ਕਵਰੇਜ ਕਰਨ ਵਾਸਤੇ। ਸੇਵਾਦਾਰ ਸੇਵਾ ਕਰ ਰਹੇ ਨੇ, ਉਹਨਾਂ ਦੇ ਵਿਊ ਸੁਣਦੇ ਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸੰਗਤ ਨੂੰ ਇਹ ਵਿਸਾਖੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਹਰੇਕ ਸਾਲ ਦੀ ਤਰ੍ਹਾਂ ਅਸੀਂ ਮੋਡੈਸਟੋ ਸੀਰੀਜ਼ ਗੁਰੂ ਘਰ ਵੱਲੋਂ ਇਹ ਨੂਡਲਾਂ ਲੰਗਰ ਲਾਉਣੇ ਆ ਜੀ। ਅਸੀਂ ਨਵੰਬਰ ਵਿੱਚ ਯੂਨੀਵਰਸਿਟੀ ਲਾਉਣੇ ਆ ਤੇ ਅਪ੍ਰੈਲ ਵਿੱਚ ਇੱਥੇ ਸਟਾਕਟਨ ਇਹ ਨੂਡਲਾਂ ਲੰਗਰ ਲਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਖਾਲਸਾ ਸਾਜਣਾ ਵਾਸੀਆਂ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ 84 ਵਾਲਿਆਂ ਦਾ ਜਿੱਥੇ ਵੀ ਜਾਂਦੇ ਪ੍ਰੋਗਰਾਮ ਲੈ ਕੇ ਬਹੁਤ ਵਧੀਆ ਉਪਰਾਲਾ ਕਰਦੇ ਨੇ ਤੇ ਸਾਰੇ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਖਾਲਸਾ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਟੀਵੀ 84 ਦਾ ਧੰਨਵਾਦ ਲੱਖ ਲੱਖ। ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਜੀ। 10ਵੇਂ ਪਾਤਸ਼ਾਹ ਨੇ 1699 ਦੀ ਵਿਸਾਖੀ ਤੇ ਜੋ ਖਾਲਸਾ ਸਾਜਿਆ ਸੀ ਉਹ ਅੱਜ ਵੱਧ ਫੁੱਲ ਰਿਹਾ। ਲੋੜ ਹੈ ਸੇਧ ਲੈਣ ਦੀ, ਲੋੜ ਆ ਕੁਰਬਾਨੀਆਂ ਨੂੰ ਯਾਦ ਰੱਖਣ ਦੀ, ਤਾਂ ਕਿ ਅਸੀਂ ਇੱਕ ਸਿੱਖ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਣਾ ਰਾਜ ਭਾਗ ਸਥਾਪਿਤ ਕਰ ਸਕੀਏ। ਸੋ 350 ਸਾਲ ਪਹਿਲਾਂ ਦੀ ਵਿਸਾਖੀ ਨੂੰ ਯਾਦ ਕਰਦੇ ਹੋਏ ਸਭ ਨੂੰ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। You have time. I'll wait. ਸੋ ਭਾਈ ਸਾਹਿਬ ਤੁਹਾਨੂੰ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ? ਪਹਿਲੇ ਯੈਸ ਵਿਊਅਰਸ ਨੂੰ ਆਪ ਸਾਰਿਆਂ ਨੂੰ 325 ਸਾਲ ਖਾਲਸਾ ਦਿਵਸ ਦਾ ਲੱਖ ਲੱਖ ਵਧਾਈ ਹੋਵੇ। ਐਂਡ
25 ਸਾਲ ਦਾ ਜਿਹੜਾ ਨਗਰ ਕੀਰਤਨ ਸਟਾਕਟਨ ਚੱਲ ਰਿਹਾ, ਜਿਹੜਾ ਕਿ ਪਹਿਲਾ ਗੁਰਦੁਆਰਾ ਪੂਰੇ ਅਮਰੀਕਾ 'ਚ ਐਨ ਇਤਿਹਾਸਿਕ ਦਾ ਫਾਊਂਡੇਸ਼ਨ, ਜਿਹੜਾ ਕਿ ਇੱਥੋਂ ਹੀ ਸਾਰੀ ਮੂਵਮੈਂਟ ਸ਼ੁਰੂ ਹੋਈ ਹੈ। ਸੋ ਬੜੀ ਖੁਸ਼ੀ ਹੈ ਕਿ ਆਪ ਸਾਰੇ ਇੱਥੇ ਆਏ ਹੋ ਤੇ ਆਪ ਸਾਰਿਆਂ ਨੂੰ, ਆਪਣੇ ਸਾਰੇ ਵਿਊਅਰਸ ਨੂੰ ਬਹੁਤ ਵਧਾਈ ਹੋਵੇ ਜਿੱਥੇ ਵੀ ਤੁਸੀਂ ਹੈਗੇ ਹੋ। ਮੈਂ ਦੇਖ ਰਿਹਾ ਸੀ ਪਿਛਲੇ ਹਫਤੇ ਤੁਸੀਂ ਕਵਰ ਕੀਤਾ ਸੀ ਜਦੋਂ ਵਾਸ਼ਿੰਗਟਨ DC ਵੀ ਹੋਇਆ ਸੀ। ਸੋ ਸਾਰੀ ਸੰਗਤਾਂ ਹਰ ਇੱਕ ਥਾਂ ਤੇ ਖੁਸ਼ੀ ਮਨਾ ਰਹੇ ਨੇ ਖਾਲਸਾ ਦਿਵਸ ਦੀ। ਤੇ ਅਮਰੀਕਾ 'ਚ ਜਿਹੜਾ ਕਿ ਬੜੀ ਦੇਰ ਪਹਿਲਾਂ ਥੋੜੇ ਹੁੰਦੇ ਸੀ, ਅੱਜ ਸਾਰੇ ਥਾਂ ਸਿੱਖ ਸਾਰੇ ਥਾਂ ਖਿਲ ਰਹੇ ਨੇ, ਸਾਰੇ ਫੈਲੇ ਹੋਏ ਨੇ, ਐਂਡ ਸਪੈਸ਼ਲੀ ਦ ਯੂਥ ਤੇ ਬੱਚੇ ਤੇ ਜਿਹੜੇ ਸਿੱਖੀ ਵੱਲ ਤੁਰੇ ਨੇ, ਐਂਡ ਜਿਹੜੇ ਕਿ ਖੋਜ ਕਰ ਰਹੇ ਕਿ ਸਾਡਾ ਕੀ ਸਥਾਨ ਹੈ, ਕਿੱਥੇ ਆਪਣਾ ਵੇਅਰਸ ਆਰ ਸਟੈਂਡਰਡ, ਕਿੱਥੇ ਆਪਾਂ ਖੜੇ ਹਾਂ। So it's wonderful, and of course ਤੁਹਾਡੇ television always keeps updating ਕਿ ਜੋ ਕੁਝ ਹੋ ਰਿਹਾ ਹੈ, ਚਾਹੇ ਇੱਥੇ ਹੋਵੇ ਜਾਂ ਹੋਰ ਕਿਤੇ ਹੋਵੇ। ਸਿੱਖ ਡਾਇਸਪੋਰਾ ਦੀ ਵੌਇਸ ਜਿਹੜਾ ਤੁਸੀਂ ਹਰ ਇੱਕ ਤੋਂ ਚੱਲਦੀ ਰਹੇ, ਸਾਰੇ ਪਾਸੇ ਚੱਲ ਰਹੀ ਹੈ। ਸੋ ਆਪ ਨੂੰ ਬਹੁਤ ਖੁਸ਼ੀ ਨਹੀਂ ਜਦੋਂ ਵੀ TV ਦੇਖੀਦਾ, ਪਰ ਆਪ ਦੇਖ ਹੀ ਰਹੇ ਹੋ ਕਿ ਅਸੀਂ ਸੋਚਦੇ ਕਿ ਕੈਲੀਫੋਰਨੀਆ ਹੀ ਪੰਜਾਬ ਆ, ਸੋ ਸਾਰਾ ਇੱਥੋਂ ਸ਼ੁਰੂ ਹੁੰਦਾ। ਪਰ ਬੜੀ ਖੁਸ਼ੀ ਕਿ ਤੁਸੀਂ ਇੱਥੇ ਆਏ ਹੋ ਤੇ ਸਦਾ ਹੀ ਆਉਂਦੇ ਰਹਿੰਦੇ ਹੋ। ਤੇ ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ, ਜਿਹੜੇ ਕਿ ਆਵਾਜ਼ ਆਪਣੀ ਪੰਥ ਦੀ ਆਵਾਜ਼ ਹਰ ਇੱਕ ਟਾਈਮ ਸਾਰੇ ਮਨਾਂ 'ਚ ਰੱਖਦੇ ਹੋ। ਬਿਲਕੁਲ, ਥੈਂਕ ਯੂ ਜੀ। ਵਾਹਿਗੁਰੂ ਸਾਹਿਬ ਤੇ ਸਾਰਿਆਂ ਨੇ ਖਾਦੀ, ਸਾਡੇ ਤਾਏ ਨੇ ਖਾਦੀ, ਉਹਦੀ ਭਾਈ ਨੂੰ ਪਤਾ ਸੇਵਾ ਕੱਲ ਸਾਡੇ ਘਰ ਉਹਦੇ ਨਾਲ ਪਤਾ ਕਿ ਜੋ ਤੁਸੀਂ ਚਾਰ ਲਾਈਨ ਰਾਈਟਸ ਆ ਜਾਂਦੇ ਯੂ ਆਰ ਲਾਈਕ ਜ਼ਰੂਰ ਉਹਨੇ ਮੈਂ ਇੱਥੋਂ ਮਿਲ ਕੇ ਜਾਂਦਾ ਤੁਸੀਂ ਜ਼ਿਆਦਾ ਦੀ ਉਮਰ ਨਿਆਣੀ ਸੋਚੀ ਕੇ ਵੱਜਨੇ ਦਾ ਜਿਹੜਾ ਕਹਿੰਦਾ ਝੂਠ ਸੀ ਬਾਣੀ ਸੋਚਿਆ ਚੇਲਾ ਵੱਜਨੇ ਦਾ ਜਿਹੜਾ ਕਹਿੰਦਾ ਝੂਠ ਸੀ ਬਾਣੀ ਕੀਤੇ ਐਕਸ਼ਨ ਸੂਰਮਿਆਂ तंबे खाएगा तंबे पता नहीं सबसे साध पखंडी ने सट जद साडे सीने मारी बाबे ब्रह्मे दी जेड़ी ਹੁਣ ਆਪਾਂ ਜਿਹੜੇ ਸਟਾਲ ਤੇ ਖੜੇ ਆ, ਫਰੈਸ਼ ਜੂਸ ਜਿਹੜਾ ਔਰੇਂਜ ਜੂਸ ਹੈ ਉਹ ਸਿੱਖ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ ਔਰ ਸਿੱਖ ਸੰਗਤਾਂ ਨੂੰ ਛਕਾਇਆ ਜਾ ਰਿਹਾ, ਗੱਲਬਾਤ ਕਰਨ ਜਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਲਓ ਜੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਸਮੂਹ, ਸਾਰੇ ਨਿਵਾਸੀਆਂ ਨੂੰ, ਆਪਣੇ ਪੰਜਾਬੀਆਂ ਨੂੰ, ਗੈਰ ਬਰਾਦਰੀ ਦੇ ਬੰਦਿਆਂ ਨੂੰ ਜੀ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਨਹੀਂ ਬੋਲਣਾ? ਹਾਂਜੀ, ਸਾਰੀ ਸਾਹਿਬ ਸੰਗਤ ਨੂੰ ਖਾਲਸਾ ਦਿਵਸ ਦੀਆਂ ਬਹੁਤ ਵਧਾਈਆਂ ਹੋਣੀ। ਅਸੀਂ ਹਰੇਕ ਸਾਲ ਲਾਉਣੇ ਔਰੇਂਜ ਜੂਸ ਤੇ ਫਰੈਸ਼ ਹੁੰਦਾ, ਫਰੈਸ਼ ਗੱਡੀ ਦਾ ਹੀ ਸੇਵਾ ਵੈਨਸਡੇ ਤੋਂ ਸ਼ੁਰੂ ਹੋ ਜਾਂਦੀ ਆ ਤੇ ਅੱਜ ਸ਼ਾਮਾਂ ਤੱਕ ਪੂਰੀ ਸੇਵਾ ਚੱਲੂਗੀ। ਉਧਰ ਮੁੰਡੇ ਪਾਈਨਐਪਲ ਕਰਦੇ ਪਏ ਨੇ, ਇੱਧਰ ਅਸੀਂ ਬਕਟ ਭਰ ਕੇ ਰੱਖੇ ਹੁੰਦੇ ਆ ਫਰੈਸ਼ ਦੇ, ਇਹਦੇ ਚ ਨੂਨ ਹੁੰਦਾ। ਕੋਈ ਸੰਗਤ ਕਹਿੰਦੀ ਆ ਸਾਨੂੰ ਨੂਨ ਵਾਲਾ ਨਹੀਂ ਚਾਹੀਦਾ, ਅਸੀਂ ਫਿਰ ਫਰੈਸ਼ ਵੀ ਦੇ ਦਿੰਦੇ ਆ। ਹਾਂਜੀ ਹਾਂਜੀ, ਤੁਹਾਨੂੰ ਹੋਰ ਕੋਈ ਕੁਐਸਚਨ ਹੈਗਾ ਤੁਸੀਂ ਫੀਲ ਫਰੀ ਟੂ ਆਸਕ। ਥੈਂਕ ਯੂ।
ਸੋ ਵਿਊਅਰਸ, ਗਦਰੀ ਬਾਬਿਆਂ ਦੇ ਇਤਿਹਾਸਕ ਗੁਰੂ ਘਰ ਦੇ ਵਿੱਚ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਇਹ ਨਗਰ ਕੀਰਤਨ ਹੋਣ ਜਾ ਰਿਹਾ। ਇੱਥੇ ਵੱਖ-ਵੱਖ ਆਪਣੇ ਜਿਹੜੇ ਸਿੱਖ ਲੀਡਰ ਨੇ ਉਹਨਾਂ ਵੱਲੋਂ ਹੀ ਗੱਲਬਾਤ ਹੁੰਦੀ, ਉਹ ਵੀ ਆਪਣੇ ਵਿਚਾਰ ਰੱਖਦੇ ਨੇ, ਆਪਣੇ ਖਾਲਸਤਾਨ ਦੀ ਗੱਲ ਕਰਦੇ ਨੇ। ਸੋ ਗੱਲਬਾਤ ਕਰਨ ਜਾ ਰਹੇ ਭਾਈ ਸਾਹਿਬ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਅੱਜ ਸਾਰੇ ਪਾਸੇ ਦੇਖ ਰਹੇ ਹੋ ਕਿ ਜਿਹੜਾ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਆ ਉਹ ਖਾਲਸਾਈ ਰੰਗ ਨਾਲ ਰੰਗਿਆ ਹੋਇਆ। ਹਰ ਪਾਸੇ ਲੰਗਰਾਂ ਦੀ ਜਿਹੜੀ ਆ ਚਰਚਾ ਹੋ ਰਹੀ ਹੈ। ਬਿਲਕੁਲ ਸੰਗਤਾਂ ਚੜ੍ਹਦੀ ਕਲਾ 'ਚ ਆਈਆਂ ਹੋਈਆਂ ਨੇ ਤੇ ਖਾਲਸੇ ਦੇ ਸਾਜਨਾ ਦਿਵਸ ਦੇ ਉੱਤੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਹੋਇਆਂ ਇਹ ਸੁਨੇਹਾ ਆ ਕਿ ਜਦ ਤੱਕ ਖਾਲਸੇ ਰਾਜ ਨੂੰ ਆਪਾਂ ਤਿਆਰ ਨਹੀਂ ਕਰ ਲੈਂਦੇ ਤਦ ਤੱਕ ਸਾਡੀ ਮੰਜ਼ਿਲ ਜਿਹੜੀ ਆ ਉਹ ਫਤਿਹ ਨਹੀਂ ਹੁੰਦੀ। ਫਤਿਹ ਉਦੋਂ ਹੋਊਗੀ ਜਿਸ ਤਰ੍ਹਾਂ ਝੰਡੇ ਸਾਰੇ ਲੱਗੇ ਦੂਰ ਤੱਕ ਦੇਖੇ ਨੇ, ਜਦੋਂ ਇਹਨਾਂ ਦਾ ਸਾਡਾ ਨਿਸ਼ਾਨ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਆਜ਼ਾਦੀ ਦਾ ਝੁੱਲੂਗਾ ਤੇ ਯੂਨਾਈਟਿਡ ਨੇਸ਼ਨ ਵਿੱਚ ਸਾਡਾ ਇੱਕ ਸਥਾਨ ਹੋਊਗਾ, ਉਦੋਂ ਸਾਡੀ ਫਤਿਹ ਹੋਊਗੀ। ਉਦੋਂ ਖਾਲਸਾ ਸਾਜਨਾ ਦਿਵਸ ਨੂੰ ਆਪਾਂ ਪੂਰੇ ਸਮਰਪਿਤ ਹੋ ਕੇ ਤੇ ਸਿਜਦਾ ਉਦੋਂ ਦਿਨ ਹੋਣਾ ਪੂਰਾ। ਉਸ ਤੋਂ ਪਹਿਲਾਂ ਸਾਡੀ ਜਦੋਜਹਿਦ ਲਗਾਤਾਰ ਜਾਰੀ ਆ। ਜਿਹੜਾ ਕੋਈ ਭੈਣ ਭਰਾ ਰਸਤੇ 'ਚ ਆਉਂਦਾ, ਜਿੰਨੀ ਸੇਵਾ ਕਰਦਾ ਚੜ੍ਹਦੀ ਕਲਾ, ਜਿਹਨੇ ਲੰਗਰਾਂ ਦੀ ਸੇਵਾ ਕਰਦੇ ਇਹਨਾਂ ਦੀ ਬਹੁਤ ਚੜ੍ਹਦੀ ਕਲਾ, ਜਿਹੜੇ ਪ੍ਰਬੰਧ ਕਰਦੇ ਨੇ ਉਹਨਾਂ ਦੀ ਚੜ੍ਹਦੀ ਕਲਾ, ਕਮੇਟੀ ਵਾਲਿਆਂ ਦੀ ਚੜ੍ਹਦੀ ਕਲਾ, ਸੰਗਤਾਂ ਦੀ ਚੜ੍ਹਦੀ ਕਲਾ, ਸਾਰੇ ਰੱਬ ਕਿਰਪਾ ਕਰੇ ਸਾਰਿਆਂ ਨੂੰ ਜਿਹੜੀ ਤਾਕਤ ਬਖਸ਼ੇ ਤੇ ਰਲ ਮਿਲ ਕਰਕੇ ਆਪਣਾ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਆ ਉਹ ਕਰੀਏ, ਤਾਂ ਕਿ ਜਿਹੜੀਆਂ ਆਉਣ ਸਾਡੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਤੇ ਜਿਹੜੇ ਭਰਾ ਵਿੱਚ ਡਿੱਗ ਪੈਂਦੇ ਨੇ ਉਹਨਾਂ ਨੂੰ ਅਸੀਂ ਬਾਰ-ਬਾਰ ਕਹਿੰਦੇ ਆ ਵੀ ਠੀਕ ਆ, ਜੇ ਤੁਸੀਂ ਨਹੀਂ ਤੁਰ ਸਕਦੇ ਕੋਈ ਗੱਲ ਨਹੀਂ, ਜਿੰਨਾ ਚੱਲਦੇ ਹੋ ਜਿੰਨਾ ਕਰਦੇ ਹੋ ਓਨਾ ਹੀ ਚੜ੍ਹਦੀ ਕਲਾ ਵਾ, ਓਨਾ ਹੀ ਭਲਾ ਤੁਹਾਡਾ। ਇੰਨੀਆਂ ਕੁ ਬੇਨਤੀਆਂ ਨੇ, ਆਓ ਇਕੱਠੇ ਹੋ ਕੇ ਖਾਲਸੇ ਰਾਜ ਦੀ ਪ੍ਰਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਪਹਿਲਾਂ ਤੇ ਤੁਹਾਨੂੰ ਲੱਖ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ, ਕੀ ਵਿਚਾਰਾਂ ਰੱਖਦੇ ਹੋ? ਸਾਰੀ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਲੱਖ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ। 199 ਦੇ ਜੋ ਪੰਜ ਪਿਆਰਿਆਂ ਦੇ ਹੀ ਹੁਕਮ ਦੇ ਨਾਲ ਹੁਣ ਕੌਮ ਦੀ ਅਗਵਾਈ ਚੱਲਦੀ ਪਈ ਆ। ਹੁਣ ਜਿਵੇਂ ਮਿਸਲਾਂ ਬਣੀਆਂ ਨੇ ਰਾਈਟ, ਤੇ ਜਿਵੇਂ ਸਿੱਖ ਐਮਪਾਇਰ ਦੀ ਗੱਲ ਵੀ ਹੋ ਰਹੀ ਆ। ਹੁਣ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਖਾਲਸਾ ਕਿਵੇਂ ਬਣਾਉਣਾ ਹੈ ਰਾਈਟ। ਹੁਣ ਜਦੋਂ ਆਪਣੀ ਐਮਪਾਇਰ ਦੀ ਗੱਲ ਕਰਾਂਗੇ ਫਿਰ ਜਾ ਕੇ ਗੱਲ ਬਣੂਗੀ ਰਾਈਟ। ਸੋ ਖਾਸ ਕਰਕੇ ਨਾਲ ਕੁਝ ਨਹੀਂ ਹੋਣਾ, ਸਾਨੂੰ ਐਫਰਟ ਕਰਨਾ ਪੈਣਾ। ਬਿਲਕੁਲ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇ ਯੂਥ ਵੱਲੋਂ ਜੇ ਆਈਕਨ ਦੇਖਣੇ ਚਾਹੁੰਦੇ ਆ ਤੇ ਪਹਿਲਾਂ ਤਾਂ ਹੈਗਾ ਲੌਬਿੰਗ ਰਾਈਟ, ਕਿ ਆਪਣੇ ਸਟੇਟ ਲੈਵਲ ਤੱਕ ਰੈਕਗਨਾਈਜ਼ ਕਰੋਗੇ ਖਾਲਸਾ ਕਿਵੇਂ। ਜਿੱਦਾਂ 1991 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਨੇ ਗਏ ਸੀਗੇ ਅਫਗਾਨਿਸਤਾਨ ਦੇ ਵਿੱਚ, ਤੇ ਉਹਨਾਂ ਨੇ ਉੱਥੇ ਜਾ ਕੇ ਪ੍ਰਣ ਲਿਆ ਕਿ ਅਸੀਂ ਖਾਲਸਾ ਦਾ ਇੱਕ ਰੈਕਗਨਾਈਜ਼ ਕਰੋ। ਉਹਦੇ ਵਿੱਚ ਹੋਇਆ ਵੀ ਇਹ ਗੱਲ ਵੱਖਰੀ ਹੈ ਕਿ ਸਟੇਟਾਂ ਨਾਲ ਗੱਲ ਕਰਦੇ ਹੋਏ ਉਹਨਾਂ ਦੇ ਆਪ ਦੇ ਡਿਵੈਲਪਮੈਂਟ ਪ੍ਰੋਬਲਮ ਹੁੰਦੀਆਂ ਨੇ। ਹੁਣ ਜੰਗ ਹੋਣ ਕਰਕੇ ਉਹਨਾਂ ਦਾ ਨਹੀਂ ਗੱਲ ਬਣੀ ਰਾਈਟ। ਸੋ ਉਹਦੇ ਵਿੱਚ ਇਦਾਂ ਆ ਕਿ ਆਪਾਂ ਨੂੰ ਜਿੰਨਾ ਕੁ ਵੀ ਹੈਗਾ ਨਾ, ਹੁਣ ਜੰਗਾਂ ਹੁਣ ਸਾਰੇ ਦੁਨੀਆ ਤੇ ਚੱਲਦੀਆਂ ਪਈਆਂ, ਆਲਮੋਸਟ ਵਰਲਡ ਵਾਰ ਸ਼ੁਰੂ ਹੋ ਰਿਹਾ ਰਾਈਟ। ਹੁਣ ਇਹ ਆਪਣਾ ਮੌਕਾ ਹੈਗਾ ਕਿ ਆਪਾਂ ਆਪਣੇ ਨੂੰ ਕਿੰਨਾ ਰੈਕਗਨਾਈਜ਼ ਕਰਨਾ ਰਾਈਟ। ਉਹ ਚਾਹੇ ਲੌਬਿੰਗ ਵੱਲੋਂ ਜਾਂ ਕਰੀਏ ਜਾਂ ਸਟੇਟ ਹੈਡ ਗੱਲ ਕਰਨੀ, ਇੱਥੇ ਗੱਲ ਮੁੱਕਣੀ ਆ ਸਾਰੀ ਜੀ। ਤੇ ਖਾਸ ਕਰਕੇ ਜਦੋਂ ਕੈਲੀਫੋਰਨੀਆ ਦੀ ਗੱਲ ਹੁੰਦੀ ਹੈ ਹਮੇਸ਼ਾ ਹੀ ਖਾਲਸਾ ਦੇ ਝੰਡੇ ਸਾਰੇ ਪਾਸੇ ਹੁੰਦੇ ਆ ਰਾਈਟ। ਤੇ ਇੱਥੋਂ ਜਦੋਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਕ੍ਰਾਈਮ ਹੋਇਆ, ਜਿਹੜੇ ਵੱਖਰੇ ਜਿਹੜੇ ਆਪਣੇ ਲੀਡਰ ਨੇ, ਸਿੱਖ ਲੀਡਰ ਨੇ, ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਨਿਹੱਥਿਆਂ ਨੂੰ। ਸੋ ਇਸ ਕਰਕੇ ਜ਼ਿਆਦਾ ਗੱਲ ਹੋ ਰਹੀ ਹੈ। ਖਾਲਸਾ ਦੇ ਝੰਡੇ ਵੀ ਜਿਹੜੇ ਲਹਿਰਾਏ ਜਾ ਰਹੇ ਨੇ, ਜਿਹੜਾ ਰੈਫਰੈਂਡਮ ਹੈ ਉਹਦੇ ਵਿੱਚ ਸਿੱਖ ਸੰਗਤਾਂ ਆ ਰਹੀਆਂ, ਬਹੁਤ ਫਰਕ ਪਿਆ। ਬਿਲਕੁਲ ਜੀ 100% ਇਹ ਗੱਲ ਬੜੀ ਦਾਅਵੇ ਦੀ ਗੱਲ ਆ ਰਾਈਟ। ਜਦੋਂ ਆਪਾਂ ਸਟੇਟ ਰਿਪਰੈਸ਼ਨ ਦੀ ਗੱਲ ਕਰਦੇ ਆ ਰਾਈਟ, ਉਹਦੇ ਵਿੱਚ ਹੁਣ ਨੌਜਵਾਨ ਵੀ ਵਿੱਚ ਯੰਗ ਯੂਥ ਵੀ ਆ ਰਹੇ ਆ, ਸਾਰੇ ਆ ਰਹੇ ਆ ਹੁਣ ਰਾਈਟ। ਇਹਦਾ ਮਤਲਬ ਉਹ ਆ ਕਿ ਜਿਹੜਾ ਕੈਲੀਫੋਰਨੀਆ ਕੰਮ ਹੋ ਰਿਹਾ ਸਿੱਖਾਂ ਦਾ, ਇਹ ਮਤਲਬ ਇਹ ਕਿਸੇ ਪਾਸੇ ਡੈਮੇਜ ਕਰਦਾ ਇੰਡੀਆ ਨੂੰ, ਸਗੋਂ ਤਾਂ ਹੀ ਇਹ ਕੰਮ ਕਰ ਰਹੇ ਨੇ। ਬਿਲਕੁਲ ਜੀ। ਤੇ ਇਹਦੇ ਵਿੱਚ ਇਦਾਂ ਹੈ ਕਿ ਸਾਡੀ ਰੈਕਗਨਾਈਜੇਸ਼ਨ ਹੋ ਰਹੀ ਆ ਕਿ ਇਹ ਸਿੱਖ ਜਿਹੜੇ ਇਹ ਇੰਡੀਅਨ ਨਹੀਂ ਗਏ, ਖਾਲਿਸਤਾਨੀ ਹੈ, ਕਿ ਇੱਕ ਵੱਖਰੀ ਧਾਰਾ। ਬਾਕੀ ਕੰਟਰੀਜ਼ ਨੂੰ ਵੀ ਪਤਾ ਚੱਲ ਰਿਹਾ, ਜਿੱਦਾਂ 5 ਆਈਜ਼ ਜਿਹੜੀ ਹੈਗੀ ਹੈ। 5 ਆਈਜ਼ ਚਲੋ ਉਹ ਤਾਂ ਹੈਗੀ ਆ। 5 ਆਈਜ਼ ਦਾ ਸਿੱਖ ਰੈਕਗਨਾਈਜ਼ ਕਰਦੇ ਆ, ਜਿੱਦਾਂ ਖਾਲਸਾ ਏਡ ਵਰਗੇ ਜਿਹੜੇ ਲੰਗਰ ਲਾਉਂਦੇ ਆ ਜਾਂ ਬਾਕੀ ਵੀ ਸੇਵਾਵਾਂ ਕਰਦੇ ਆ ਰਾਈਟ। ਉਹਦੇ ਵਿੱਚ ਇਦਾਂ ਆ ਕਿ ਇੱਕ ਤਰ੍ਹਾਂ ਦਾ ਰੈਕਗਨਾਈਜੇਸ਼ਨ ਹੋ ਜਾਂਦੀ ਹੈ ਕਿ ਤੁਹਾਡੀ ਨਸਲ ਕੀ ਆ ਰਾਈਟ। ਹੁਣ ਜਿੱਦਾਂ ਡੀਪ ਸਟੇਟ ਦੀ ਗੱਲ ਕਰਦੇ, ਡੀਪ ਸਟੇਟ ਦੀਆਂ ਗੱਲਾਂ ਸਾਰੀਆਂ ਰਾਈਟ। ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਐਜ਼ ਅ ਕਮਿਊਨਿਟੀ ਲੀਡਰ, ਐਜ਼ ਅ ਕਮਿਊਨਿਟੀ ਸੇਵਾਦਾਰ ਸਮਝੋਗੇ ਨਾ, ਉਦੋਂ ਵਿੱਚ ਹੀ ਕਾਫੀ ਕੁਝ ਨਿਕਲ ਆਣਾ ਇਹਨਾਂ ਦੀ ਗੱਲਾਂ ਰਾਈਟ। ਕਿ ਇਹ ਬੰਦੇ ਇੱਕ ਵੱਖਰੀ ਨਸਲ ਆ, ਕਿ ਇਹ ਭਾਰਤੀ ਹਿੰਦੂ ਨਹੀਂ ਗੇ, ਭਾਰਤੀ ਕੋਈ ਹੋਰ ਨਹੀਂ ਗਾ, ਇਹ ਵੱਖਰੀ ਕੌਮ ਹੈ, ਵੱਖਰੀ ਕੌਮ ਆ ਜੀ। ਸੋ ਸਾਰੇ ਅਲਰਟ ਨੇ ਕਿਉਂਕਿ ਸਾਰਾ ਇਹ ਜਿਹੜਾ ਜੋ ਵੀ ਕੁਝ ਹੋ ਰਿਹਾ ਆਪਣੇ ਸਿੱਖ ਲੀਡਰਾਂ ਨਾਲ, ਆਪਣੇ ਨੌਜਵਾਨਾਂ ਨਾਲ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਉਹ ਜਿਹੜਾ ਸਰਕਾਰਾਂ ਜਿਹੜੀਆਂ ਹਿੰਦੂ ਸਰਕਾਰ ਦਾ ਜਿਹੜਾ ਚਿਹਰਾ ਉਹ ਬੇਨਕਾਬ ਹੋ ਰਿਹਾ।
ਬਿਲਕੁਲ ਜੀ, ਇਹਦੇ ਵਿੱਚ ਇਦਾਂ ਹੈ ਕਿ ਜਿਹੜੀ ਇੱਕ ਤਾਂ ਹੁੰਦੀ ਹੈ ਨਾ ਆਪਣੇ, ਹੁਣ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਨਾ, ਜਿਹੜਾ ਸੈਕਰਮੈਂਟੋ ਬੀ ਦੇ ਵਿੱਚ ਨਿਊਜ਼ ਆਈ ਸੀ ਰਾਈਟ, ਉਹਦੇ ਵਿੱਚ ਇਹ ਲਿਖਿਆ ਸੀਗਾ ਕਿ FBI ਦੀ ਰਿਪੋਰਟ ਆਈ ਆ ਰਾਈਟ। FBI ਕਹਿੰਦੇ ਅਸੀਂ ਆਪਣੇ ਸਿਟੀਜ਼ਨ ਦਾ ਫੈਡਰਲ ਲਾਅ ਨੂੰ ਪ੍ਰੋਟੈਕਟ ਕਰਨਾ, ਕਿਉਂਕਿ ਉਹ ਇੱਥੇ ਦੇ ਸਿਟੀਜ਼ਨ ਨੇ ਤੇ ਉਹਨਾਂ ਦਾ ਫੰਡਾਮੈਂਟਲ ਰਾਈਟ ਪ੍ਰੋਟੈਕਟ ਕਰਨਾ ਹੀ ਪੈਣਾ। ਉਹਦੇ ਵਿੱਚ ਇਦਾਂ ਆ ਕਿਉਂਕਿ ਉਹਨਾਂ ਨੇ ਬਾਹਰ ਦਾ ਬੰਦਾ ਆ ਕੇ ਤੇ ਆਪਣੇ ਸਿਟੀਜ਼ਨ ਨੂੰ ਤੰਗ ਕਰੂਗਾ ਤੇ FBI ਕਹਿੰਦਾ ਚੱਲੂਗੀ ਰਾਈਟ। ਉਹਨਾਂ ਨੇ ਦੇਖਿਆ ਕਿ ਜਿਹੜੇ ਸਿੱਖ ਐਕਟਿਵਿਸਟ ਜਿਹੜੇ ਟਾਰਗੇਟ ਨੇ ਰਾਈਟ, ਕਿ ਅਸੀਂ ਉਹਨਾਂ ਨੂੰ ਸਪੋਰਟ ਕਰਨੀ ਆ ਤੇ ਉਹ ਹਾਲੇ ਤੱਕ ਵੀ ਅਪਡੇਟ ਲੈਂਦੇ ਹਫ਼ਤੇ ਦੀ ਕਿ ਤੁਸੀਂ ਸਭ ਠੀਕ ਹੋ, ਕੋਈ ਖਤਰਾ ਤਾਂ ਨਹੀਂ, ਕੋਈ ਹੋਇਆ ਤਾਂ ਨਹੀਂ। ਮਤਲਬ ਫੈਡਰਲ ਨੇ ਪੂਰਾ ਆਪਣਾ ਜ਼ੋਰ ਲਾਉਣਾ ਆ ਕਿ ਅਸੀਂ ਕਿਸੇ ਪਾਸੇ ਇੰਡੀਆ ਨੂੰ ਕਿਸੇ ਤਰ੍ਹਾਂ ਮਾਤ ਪਾਈਏ। ਜਿੱਦਾਂ ਹੁਣ ਕਈ ਪਾਸੇ ਦਾ ਜੈਟ ਵੀ ਰੋਕਦਾ ਸੀਗਾ ਰਾਈਟ, ਉਹਦੇ ਵਿੱਚ ਕਈ ਰੀਜ਼ਨ ਆ, ਇੱਦਾਂ ਨਹੀਂ ਗਾ ਕਿ ਇੱਕ ਬੰਦੇ ਕਰਕੇ ਜਾਂਦਾ ਕੁਝ ਹੋ ਗਿਆ। ਇਹ ਸਾਰੀ ਸਿੱਖ ਨੇਸ਼ਨ ਦੀ ਗੱਲ ਹੋ ਰਹੀ ਆ ਰਾਈਟ। ਸੋ ਇਸ ਵਕਤ 100% ਅਸੀਂ ਇਹ ਗੱਲ ਅਗਰੀ ਕਰ ਸਕਦੇ ਹਾਂ ਕਿ ਸਿੱਖਾਂ ਦਾ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਣਾ, ਚੜ੍ਹਦੀ ਕਲਾ ਹੋ ਜਾਣਾ ਜੀ। ਜੀ ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਅੱਗੇ ਵੀ ਹੋਏ ਨੇ ਸੰਗਤਾਂ, ਸ਼ੱਕ ਵੀ ਰਹੀਆਂ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਸਾਰੇ ਜਗਤ ਨੂੰ, ਖਾਲਸਾ ਪੰਥ ਨੂੰ, ਖਾਲਸਾ ਪੰਥ ਦੇ ਵਧਾਈ, ਬਹੁਤ ਬਹੁਤ ਵਧਾਈ ਵਿਸਾਖੀ ਦੀ। ਔਰ ਜਿੰਨੀ ਵੀ ਸੰਗਤ ਆਈ ਆ ਸਾਰੀ ਸੰਗਤ ਨੂੰ ਮੁਬਾਰਕ ਜੀ। ਕੀ ਕਹਿਣਾ ਚਾਹੋਗੇ? ਨਹੀਂ ਬਸ ਇਹ ਕਹਿੰਦੇ ਆਪਾਂ ਬੋਲਣਾ ਨਹੀਂ, ਆਪਾਂ ਖਾਣ ਵਾਸਤੇ ਆਏ ਆ। ਸੋ ਵੈਰੀ ਗੁੱਡ, ਖਾਣਾ ਵੀ ਚਾਹੀਦਾ, ਖਾਣਾ ਵੀ ਜ਼ਰੂਰੀ, ਕਿਉਂਕਿ ਲੰਗਰ ਤਾਂ ਹੀ ਤਿਆਰ ਕੀਤੇ ਨੇ। ਸੋ ਬਹੁਤ ਵਧੀਆ ਲੱਗ ਰਿਹਾ। ਸੋ ਵਧਾਈ ਦੇ ਦਿਓ ਸਾਰੀ ਸੰਗਤ ਨੂੰ ਜੀ। ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਵਿਸਾਖੀ ਦਿਵਸ ਦੀਆਂ। ਤੇ ਬਸ ਮੈਂ ਕਹਿਣਾ ਚਾਹੂੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਮੋਸਿਆਂ ਦਾ ਜਿਹੜਾ ਤਾਜ਼ਾ ਲੰਗਰ ਹੈ ਉਹ ਲਗਾਇਆ ਇਹਨਾਂ ਨੇ। ਕਾਫੀ ਤਰ੍ਹਾਂ ਦੇ ਇਹਨਾਂ ਦੇ ਵੈਰਾਈਟੀਜ਼ ਨੇ, ਜਿਸ ਤਰ੍ਹਾਂ ਕਿ ਜਲੇਬੀਆਂ ਦਾ, ਬੇਸਨ ਦਾ, ਜਿੱਦਾਂ ਫਰਾਈਜ਼ ਦਾ ਤੇ ਸਮੋਸਿਆਂ ਦਾ ਲੰਗਰ ਹੈ। ਸੇਵਾਦਾਰਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਹਿਣਾ ਚਾਹੋਗੇ ਸਾਡੇ ਵੀਰ ਜੀ, ਤੁਸੀਂ ਸੇਵਾ ਕਰ ਰਹੇ ਹੋ? ਅਸੀਂ ਸਾਰਿਆਂ ਨੂੰ ਇਹੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਗੁਰੂ ਘਰ ਆਓ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਿਸਾਖੀ ਦਾ ਸ਼ੁਭ ਦਿਹਾੜਾ ਆ। ਸਾਰਿਆਂ ਨੂੰ, ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਜੀ। ਆਓ, ਆਪ ਹੀ ਆਓ ਤੇ ਨਾਲੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਆਪਾਂ ਗਦਰੀ ਬਾਬਿਆਂ ਦੀ ਧਰਤੀ ਤੇ ਪਹੁੰਚੇ ਹਾਂ, ਗੁਰੂ ਘਰ ਦੇ ਵਿੱਚ। ਜਿਸ ਤਰ੍ਹਾਂ ਕਿ ਆਪਾਂ ਸਭ ਖਾਲਸਾ ਸਾਜਨਾ ਦਿਵਸ ਜਿਹੜੇ ਹੈ ਆਪਾਂ ਮਨਾ ਰਹੇ ਹਾਂ, ਜਿਹੜਾ ਦਿਹਾੜਾ ਹੈ ਆਪਣੇ ਸਿੱਖਾਂ ਦਾ। ਸੋ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਆਪਣੇ ਸਾਡੇ ਸਿੱਖ ਨੇ ਉਹ ਪਹੁੰਚੇ ਨੇ, ਜਿਸ ਤਰ੍ਹਾਂ ਕਿ ਭਾਈ ਨਰਿੰਦਰ ਸਿੰਘ ਜੀ ਵੀ ਵਾਸ਼ਿੰਗਟਨ DC ਤੋਂ ਪਹੁੰਚ ਚੁੱਕੇ ਨੇ। ਸੋ ਪਹਿਲਾਂ ਤਾਂ ਆਪਾਂ ਮਿਸ ਕਰ ਰਹੇ ਹਾਂ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਹੋਰਾਂ ਨੂੰ। ਸੋ ਉਹਨਾਂ ਤੋਂ ਬਿਨਾਂ ਜਿਹੜਾ ਇਹ ਪ੍ਰੋਗਰਾਮ ਅਧੂਰੇ ਨੇ, ਔਰ ਸਾਡੇ ਲਈ ਵੀ ਉਹਨਾਂ ਦੀ ਜਿਹੜੀ ਕਮੀ ਆ ਆਪਾਂ ਜਿਹੜੀ ਮਹਿਸੂਸ ਕਰ ਰਹੇ ਹਾਂ। ਸੋ ਮੈਂ ਇਹਨਾਂ ਨਾਲ, ਭਾਈ ਸਾਹਿਬ ਨਾਲ ਗੱਲ ਕਰ ਰਹੀ ਸੀ ਕਿ ਰਾਤ ਨੂੰ ਜਦੋਂ ਤੁਸੀਂ ਸਪੀਚ ਦੇ ਰਹੇ ਸੀ, ਸੋ ਡਬਲ એનર્ਜੀ ਸੀ। ਇੱਕ ਤੇ ਤੁਸੀਂ ਡਾਕਟਰ ਸਾਹਿਬ ਦੀ એનર્ਜੀ ਵਿੱਚ ਬੋਲ ਰਹੇ ਸੀ, ਇੱਕ ਤੁਸੀਂ ਆਪਣੀ એનર્ਜੀ ਵਿੱਚ ਬੋਲ ਰਹੇ ਸੀ। ਬਹੁਤ ਸਟਰੋਂਗਲੀ ਇਹਨਾਂ ਨੇ ਆਪਣਾ ਮੈਸੇਜ ਦਿੱਤਾ ਆਪਣੀ ਸਿੱਖ ਕੌਮ ਨੂੰ। ਸੋ ਹੁਣ ਵੀ ਅੱਜ ਵੀ ਜਿਸ ਤਰ੍ਹਾਂ ਕਿ ਨਗਰ ਕੀਰਤਨ ਹੋਣ ਜਾ ਰਿਹਾ ਹੈ, ਸੋ ਉਸ ਦੇ ਬਿਹਾਫ ਤੇ ਵੀ ਸਾਡੇ ਨਾਲ ਗੱਲਬਾਤ ਕਰਨ ਜਾ ਰਹੇ ਨੇ। ਭਾਈ ਨਰਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ, ਖਾਸ ਕਰਕੇ TV 84 ਜਿਹੜਾ ਆਪਣਾ ਰੋਲ ਨਿਭਾ ਰਿਹਾ ਹੈ, ਡਾਕਟਰ ਅਮਰਜੀਤ ਸਿੰਘ ਉਹਨਾਂ ਦੀ ਰਹਿਨਮਾਈ ਥੱਲੇ ਇਹ ਸਮੁੱਚੀ ਟੀਮ ਇੱਥੇ ਪਹੁੰਚੀ ਹੋਈ ਹੈ। ਅਸੀਂ ਵੀ ਟੀਮ ਦਾ ਹਿੱਸਾ ਹਾਂ ਤੇ ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ, ਬੀਬਾ ਨੀਲਮ, ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਆਪ ਹੀ ਐਲੈਬੋਰੇਟ ਕਰ ਦਿੱਤਾ ਕਿ ਡਾਕਟਰ ਸਾਹਿਬ ਥੋੜ੍ਹੇ ਢਿੱਲੇ ਹੋਣ ਦਾ ਕਰਕੇ ਜਿੰਨੇ 25ਵੀਂ ਪਰੇਡ ਆ ਉਹਦੇ 'ਚ ਨਹੀਂ ਪਹੁੰਚ ਪਾਏ ਕਿਸੇ ਕਾਰਨ ਕਰਕੇ। ਔਰ ਪਹਿਲਾਂ ਸਭ ਤੋਂ 325ਵੇਂ ਖਾਲਸਾ ਸਾਜਨਾ ਦਿਵਸ ਦਾ ਇਹ ਉਹ ਧਰਤੀ ਹੈ ਸਟਾਕਟਨ ਦੀ, ਇਹ ਗਦਰੀ ਬਾਬਿਆਂ ਦੀ ਧਰਤੀ ਆ ਔਰ ਲਗਭਗ 112-13 ਸਾਲ ਪੁਰਾਣਾ ਇਹ ਗੁਰਦੁਆਰਾ ਇਤਿਹਾਸਕ ਹੈ, ਜਿਸ ਤੋਂ ਸਾਡੇ ਕਰਤਾਰ ਸਿੰਘ ਸਰਾਭਾ ਤੇ ਹੋਰ ਸਾਥੀਆਂ ਨੇ ਇੱਥੇ ਅਰਦਾਸਾਂ ਕਰਕੇ ਔਰ ਹਿੰਦੁਸਤਾਨ ਦੀ ਆਜ਼ਾਦੀ ਦਾ ਜਿਹੜਾ ਆ ਉਹ ਮੁੱਢ ਬੱਧਾ ਸੀਗਾ। ਸਮੁੱਚੇ ਜਗਤ ਨੂੰ ਖਾਲਸਾ ਸਾਜਨਾ ਦਿਵਸ ਦੇ 325ਵੇਂ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਔਰ ਪਰਮਾਤਮਾ ਕਰੇ ਇਹ ਜਿਹੜਾ 325 ਅਸੀਂ ਮਨਾ ਰਹੇ ਹਾਂ, 326ਵੇਂ ਆਉਣ ਤੱਕ ਜੋ 10ਵੇਂ ਪਾਤਸ਼ਾਹ ਨੇ ਜਿਹੜਾ ਹੈ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਨੂੰ, ਜਦੋਂ ਕਿ ਸਮੁੱਚਾ ਪਰਿਵਾਰ ਨੂੰ
10ਵੇਂ ਪਾਤਸ਼ਾਹ ਨੇ ਸਿੱਖ ਕੌਮ ਦੀ ਝੋਲੀ ਵਿੱਚ ਪਾ ਕੇ ਔਰ ਸਿੱਖ ਕੌਮ ਨੂੰ ਆਪਣੀ ਝੋਲੀ ਵਿੱਚ ਪਾ ਕੇ ਕਿਹਾ ਸੀ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਪ੍ਰਗਟ ਹੋਇਆ ਸੀ, 10ਵੇਂ ਪਾਤਸ਼ਾਹ ਨੇ ਕੀਤਾ ਸੀ। ਤੇ ਮੈਂ ਸਮਝਦਾ ਹਾਂ ਹੁਣ 1947 ਤੋਂ ਅੱਜ ਤੱਕ ਜੋ ਸਾਡੇ ਨਾਲ ਵਾਪਰ ਰਿਹਾ ਹੈ, ਖਾਲਸੇ ਨੂੰ ਉਸੇ ਹੀ ਜਓ ਜਲਾਲ ਨਾਲ ਆਪਸੀ ਹਰ ਜਥੇਬੰਦੀ ਨੂੰ, ਹਰ ਇੰਡੀਵਿਜੂਅਲ ਨੂੰ, ਹਰ ਸਿੱਖ ਜਿਹੜਾ ਹੈ ਉਹ 10ਵੇਂ ਪਾਤਸ਼ਾਹ ਦਾ ਪੁੱਤਰ ਸਿੱਖ ਕੌਮ ਦਾ ਲੀਡਰ ਹੈ ਔਰ ਉਹਦੇ ਲਈ ਸਾਨੂੰ ਜਾਂਚ ਆਉਣੀ ਚਾਹੀਦੀ ਹੈ ਕਿਤੇ ਲੱਗਣ ਦੀ। ਜਿਹੜਾ ਮਹਿਲ ਉਸਰਨਾ ਹੈ ਗੁਰੂ ਨਾਨਕ ਸਾਹਿਬ ਦੇ ਹੱਕ ਸੱਚ ਇਨਸਾਫ ਦੇ ਰਾਜ ਦਾ ਖਾਲਿਸਤਾਨ ਦਾ, ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਫਿੱਟ ਜ਼ਰੂਰ ਆ ਸਕਦੇ ਹਾਂ। ਇਹੀ ਹੈ ਕਿ ਜੋ ਦੁਸ਼ਮਣ ਨੇ ਕੀਤਾ ਹੈ ਆਜ਼ਾਦੀ ਵਿੱਚ, ਜੇ ਸਾਡੀਆਂ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਫਿਰ ਅਸੀਂ ਕਰੀ ਜਾਈਏ। 93% ਤੋਂ ਵੱਧ ਕੀਤੀਆਂ। ਮਿਲਿਆ ਕਿ 10 ਅਕਤੂਬਰ ਨੂੰ ਤੁਸੀਂ ਜਰੈਮ ਪੇਸ਼ਾ, ਤੁਸੀਂ ਪੰਜਾਬੀ ਬੋਲਦਾ ਇਲਾਕਾ, ਪੰਜਾਬ ਨੂੰ ਪੰਜਾਬੀ ਬੋਲ ਦੀ ਸਟੇਟ ਬਣਾਉਣੀ ਚਾਹੀ ਤੇ ਤੁਹਾਡੇ 60-70 ਹਜ਼ਾਰ ਲੋਕ ਅੰਦਰ ਦੇ ਦਿੱਤੇ, ਸੈਂਕੜੇ ਸ਼ਹੀਦ ਕਰ ਦਿੱਤੇ। ਔਰ ਗੁਲਜ਼ਾਰੀ ਲਾਲ ਨੰਦੇ ਵਰਗੇ ਗ੍ਰਹਿ ਮੰਤਰੀ ਨੇ ਇਹ ਕਿਹਾ ਸੀ ਜਦੋਂ ਉਹਨਾਂ ਨੇ ਦੇਣ ਲੱਗੇ ਸੀ ਕਿ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਕਰਨ ਲੱਗੇ, ਕਿਉਂ ਵੱਖ ਕਰਨ ਲੱਗੇ ਇਹਨਾਂ ਨੂੰ ਪੰਜਾਬੀ ਸੂਬਾ, ਉਹਨੇ ਕਿਹਾ ਸੀ ਮੈਂ ਸਿੱਖਾਂ ਨੂੰ ਇਹੋ ਜਿਹੀ ਲੰਗੜੀ ਲੂਲੀ ਪੰਜਾਬੀ ਸੂਬੀ ਦਊਂਗਾ ਮੈਨੂੰ ਯਾਦ ਕਰਨਗੇ। ਉਹੀ ਹੋਇਆ। ਜੇ ਦੂਜੀਆਂ ਸਟੇਟਾਂ ਬਣੀਆਂ ਆਪਣੀ ਆਪਣੀ ਬੋਲੀ ਦੇ ਆਧਾਰ ਤੇ, ਉਹਨਾਂ ਨੂੰ ਕਿਸੇ ਨੂੰ ਜੇਲ੍ਹ 'ਚ ਨਹੀਂ ਜਾਣਾ ਪਿਆ, ਕੁਝ ਨਹੀਂ ਹੋਇਆ। ਸਾਡੇ ਸਤਿਕਾਰਯੋਗ ਗੁਰੂ ਨਾਨਕ ਦੇਵ ਸਿੱਖੋ, ਇਹਨਾਂ ਨੇ ਹਿਮਾਚਲ ਬਣਾ ਦਿੱਤਾ, ਹਰਿਆਣਾ ਬਣਾ ਦਿੱਤਾ ਔਰ ਸਾਨੂੰ ਲੰਗੇ ਲੂਲੜ ਕਰ ਦਿੱਤਾ। ਪਾਣੀ ਸਾਡੇ ਜਿਹੜੇ ਨੇ ਉਹ ਖੋਹ ਕੇ ਲੈ ਗਏ। ਹੁਣ ਜੋ ਪਿੱਛੇ ਮੈਂ ਦੱਸਾਂ ਤੁਹਾਨੂੰ ਥੋੜਾ ਸਮਾਂ ਪਹਿਲਾਂ, ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਕੰਮ ਕੀਤਾ ਸੀ ਕਿ ਵਾਹੀਕਾਰਾਂ ਨੂੰ ਜਿਹੜਾ ਹੈ ਉਹ ਜ਼ਮੀਨ ਦੇ ਮਾਲਕ ਬਣਾਇਆ ਸੀ। ਉਹ ਇਹਨਾਂ ਹੁਣ ਅੰਡਾਨੀਆਂ ਅੰਬਾਨੀਆਂ ਇਹ ਜਿਹੜੇ ਬੁੱਚੜ ਹਨ, ਮੋਦੀ, ਜੋਧੀਤ ਡਾਵਲ, ਅਮਿਤ ਸ਼ਾਹ ਤੇ ਉਹਨਾਂ ਦੇ ਬਾਕੀ ਕਰਿੰਦੇ, ਜੋ ਇਹਨਾਂ ਬੁੱਚੜਾਂ ਨੇ ਤਹਈਆ ਕਰਕੇ ਜ਼ਮੀਨਾਂ ਖੋਹਣ ਦਾ ਕੀਤਾ, ਉਹ ਬਾਹਰ ਵਸਦੇ ਸਿੱਖਾਂ ਨੇ, ਪੰਜਾਬ ਵਿੱਚ ਵਸਦੇ ਸਿੱਖਾਂ ਨੇ ਪੂਰੇ ਹਿੰਦੁਸਤਾਨ ਦੀ ਨੁਮਾਇੰਦਗੀ ਕੀਤੀ ਆ, ਕੱਲੇ ਪੰਜਾਬ ਦੀ ਨਹੀਂ। ਉਹਦੀ ਬੁਖਲਾੜ ਤੋਂ ਜਦੋਂ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਮੋਦੀ ਨੂੰ ਅੰਦਰੋਂ ਬਾਹਰ ਨਿਕਲ ਕੇ ਕਿਸੇ ਨਾਲ ਸਲਾਹ ਕਰਨ ਤੋਂ ਬਿਨਾਂ, ਕਿਉਂਕਿ ਉਹ ਜਿਹੜਾ ਹੈ ਉਹ ਸਿੱਖ ਕੌਮ ਦੇ ਖਿਲਾਫ ਜੋ ਹੈ ਉਹ ਨਾਗਪੁਰ ਤੋਂ ਆਰਡਰ ਜਾਰੀ ਹੁੰਦੇ ਹਨ। ਉਹ ਇੱਕ ਇਹਨਾਂ ਚੋਂ ਜਿਹੜਾ ਹੈ ਇਹਨਾਂ ਦੀਆਂ ਜਥੇਬੰਦੀਆਂ ਦਾ, ਕਿਸਾਨ ਯੂਨੀਅਨ ਦਾ ਇੱਕ ਦਾ ਲੀਡਰ ਦਾ ਮੈਂ ਚੰਗੇ ਉਹਦੇ ਸ਼ਬਦ ਉਦੋਂ ਸੁਣੇ ਸੀ ਕਿ ਜਦੋਂ ਇਹ ਮੀਟਿੰਗਾਂ ਕਰਦੇ ਸੀ ਉਹ ਕਹਿੰਦਾ ਸੀ 3 ਬੰਦੇ ਇੰਡੀਅਨ ਗਵਰਨਮੈਂਟ ਦੇ ਆਉਂਦੇ ਨੇ ਤੇ 35 ਬੰਦੇ ਜਿਹੜੇ ਨੇ ਉਹ ਪੱਕੀ ਗਵਰਨਮੈਂਟ ਆ ਜਿਹੜੀ ਸਿੱਖਾਂ ਦੀ ਵਿਰੋਧੀ ਆ, ਪੰਜਾਬ ਦੀ ਵਿਰੋਧੀ ਆ, ਉਹ ਮੀਟਿੰਗਾਂ 'ਚ ਬਹਿੰਦੇ ਆ। ਪਰ ਇਹਦੇ ਬਾਰੇ ਅਸੀਂ ਹੁਣ ਸਿੱਖ ਕੌਮ ਨੇ ਵੇਖਣਾ ਹੈ। ਜਿਹੜਾ ਇਹਨਾਂ ਨੇ ਸਾਡੇ ਲੱਖਾਂ ਸਿੱਖ ਜਿਹੜੇ ਨੇ 1.5 ਲੱਖ ਤੋਂ ਵੱਧ 1947 ਖਾਸ ਕਰਕੇ 1978 1984 ਜੂਨ ਤੇ ਨਵੰਬਰ ਵਿੱਚ ਇਹਨਾਂ ਨੇ ਸ਼ਹੀਦ ਕਰਕੇ ਨਹੀਂ ਥੱਕੇ। ਔਰ ਪਿਛਲੀ ਮਈ 6 ਨੂੰ ਇਹਨਾਂ ਨੇ ਸਾਡੇ ਜਨਰਲ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਜਿਹੜਾ ਹੈ ਉਹ ਸ਼ਹੀਦ ਪਾਕਿਸਤਾਨ ਵਿੱਚ ਕਰਾਇਆ। ਔਰ 14-15 ਜੂਨ ਜਿਨ੍ਹਾਂ ਨੂੰ ਕਿ ਸਲੋ ਪੁਆਇਜ਼ਨ ਨਾਲ ਸਾਡੇ ਨੌਜਵਾਨ ਅਵਤਾਰ ਸਿੰਘ ਖੰਡੇ ਨੂੰ ਯੂਕੇ ਵਿੱਚ ਕਰਾਇਆ। ਔਰ ਠੀਕ ਆ, ਜਿਹੜਾ ਕਿ ਰਹਿਨੁਮਾ ਸੀਗਾ, ਜਿਹੜਾ ਇੱਕ ਦਿਲ ਸੀਗਾ ਸਿੱਖਸ ਫਾਰ ਜਸਟਿਸ ਦਾ ਹਰਦੀਪ ਸਿੰਘ ਨਿੱਜਰ, ਉਹਨਾਂ ਨੂੰ ਇਹਨਾਂ ਨੇ 18 ਜੂਨ ਨੂੰ ਜਿਹੜਾ ਹੈ ਉਹ ਸਰੀ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਹੈ ਉਹ ਕਤਲ ਕਰਾਇਆ। ਔਰ ਇਹਨਾਂ ਦਾ ਜਦੋਂ ਝੂਠ ਦਾ ਭਾਂਡਾ ਭੱਜਦਾ ਹੈ, ਜਦੋਂ ਇਹਨਾਂ ਨੇ ਨਿਖਲ ਗੁਪਤਾ ਦੇ ਥਰੂ ਗੁਰਪਤਵੰਤ ਪੁਲਾੜ ਮਾਡਲ ਦਾ ਕੰਮ ਚਲਾਇਆ, ਫਿਰ ਉਹ ਪ੍ਰਮਾਤਮਾ ਦੀ ਬੇਅੰਤ ਹੈ। ਔਰ ਇੱਥੋਂ ਦੀਆਂ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਅਮਰੀਕਨ ਏਜੰਸੀਆਂ ਦੇ, ਜਿਨ੍ਹਾਂ ਨੇ ਐਕਸ਼ਨ ਵਿੱਚ ਆਉਂਦਿਆਂ ਉਹਨੂੰ ਕਾਬੂ ਕੀਤਾ। ਔਰ ਜੋ ਹੁਣ ਇਹਨਾਂ ਦੇ ਰੀਸੈਂਟ ਨਿਕਲ ਕੇ ਆ ਰਹੇ ਨੇ, ਇਹਨਾਂ ਦੇ ਕਬੂਤਰ ਨੰਗੇ ਹੋ ਰਹੇ ਨੇ ਔਰ ਉਹ ਸਭ ਕੁਝ ਜਿਹੜਾ ਹੈ ਉਹ ਹੁਣ ਪੋਟਿਆਂ ਤੇ ਆ ਗਿਆ ਕਿ 20 ਬੰਦਿਆਂ ਤੋਂ ਵੱਧ ਇਹਨਾਂ ਨੇ ਸਾਡੇ ਜਿਹੜੇ ਨੇ ਉਹ ਪਾਕਿਸਤਾਨ ਵਿੱਚ ਕਤਲ ਕਰਾਏ ਨੇ ਇੰਡੀਅਨ ਗਵਰਨਮੈਂਟ ਨੇ। ਔਰ ਬਾਹਰ ਇਹਨਾਂ ਕੋਲ ਬੜੀ ਵੱਡੀ ਲਿਸਟ ਸੀਗੀ, ਡਾਕਟਰ ਅਮਰਜੀਤ ਸਿੰਘ ਹੋਣ, ਹਿੰਮਤ ਸਿੰਘ ਹੋਣ, ਡਾਕਟਰ ਪ੍ਰਿਤਪਾਲ ਸਿੰਘ ਹੋਣ, ਹੋਰ ਜਿਹੜੇ ਨੇ ਸਾਰੇ ਕੰਮ ਕਰਨ ਵਾਲੇ, ਜਿਹੜੇ ਇੱਕ ਕਲੀਅਰ ਲਾਈਨ ਤੇ ਖਾਲਿਸਤਾਨ ਲਈ, ਵੱਖਰੇ ਰਾਜ ਲਈ
ਔਰ ਇਹਨਾਂ ਦੇਸ਼ਾਂ ਦੇ ਕਾਨੂੰਨ ਦੇ ਅੰਦਰ ਰਹਿੰਦਿਆਂ ਹੋਇਆਂ ਗੱਲ ਕਰ ਰਹੇ ਸੀ, ਉਹਨਾਂ ਨੂੰ ਇਹਨਾਂ ਨੇ ਮਰਵਾਉਣ ਦਾ ਤਹਈਆ ਕੀਤਾ ਹੋਇਆ ਸੀ। ਮੈਂ ਅੱਜ ਤੁਹਾਡੇ TV 84 ਦੇ ਥਰੂ ਜਿਹੜਾ ਕਿ ਬਿਲਕੁਲ 2012 ਵਿੱਚ ਗੁਰੂ ਨਾਨਕ ਦੀ ਕਿਰਪਾ ਨਾਲ ਜਿਹਦੇ ਕਿ ਫਾਊਂਡਰ ਮੈਂਬਰ ਜੋ ਹਨ ਉਹ ਸਾਡੇ ਚੋਂ ਜਾ ਚੁੱਕੇ ਹਨ, ਡਾਕਟਰ ਰਣਜੀਤ ਸਿੰਘ, ਉਹਨਾਂ ਦਾ ਇਹ ਸੁਪਨਾ ਸੀ TV 84 ਨੂੰ ਜਿਹੜਾ ਹੈ ਉਹ ਕੀਤਾ ਜਾਵੇ। ਡਾਕਟਰ ਅਮਰਜੀਤ ਸਿੰਘ ਦੇ ਨਾਲ ਰਲ ਕੇ ਸਾਨੂੰ ਉਹਨਾਂ ਦਾ ਅਫਸੋਸ ਹੈ, ਪਰ ਅਸੀਂ ਵਾਅਦਾ ਕਰਦੇ ਹਾਂ ਉਹਨਾਂ ਨਾਲ, ਡਾਕਟਰ ਰਣਜੀਤ ਸਿੰਘ ਹੋਣਾ ਦੀ ਆਤਮਾ ਨਾਲ, ਕਿ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਅਸੀਂ ਇਸ TV ਨੂੰ ਚੱਲਦਾ ਰੱਖਾਂਗੇ। ਔਰ ਮੈਂ ਪੂਰੀ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਇਹ ਬੇਨਤੀ ਕਰਾਂਗਾ ਕਿ ਸ਼ਾਮ ਨੂੰ ਈਸਟ ਕੋਸਟ ਦੇ ਹਿਸਾਬ ਨਾਲ 7:30 ਤੋਂ 9 ਵਜੇ ਜੋ ਸੱਚੋ ਸੱਚ ਪ੍ਰੋਗਰਾਮ ਹੁੰਦਾ ਹੈ, ਇਹ ਬੀਬਾ ਨੀਲਮ ਕੌਰ, ਡਾਕਟਰ ਅਮਰਜੀਤ ਸਿੰਘ, ਅਮਰਵੀਰ ਤੇ ਹੋਰ ਸਾਥੀ ਜਿਹੜੇ ਨੇ ਇਹ ਬਾਖੂਬੀ ਉਹਨੂੰ ਨਿਭਾ ਰਹੇ ਨੇ। ਆਓ ਰਲ ਕੇ ਇਹਦੇ ਵਿੱਚ ਹਰ ਤਰੀਕੇ ਨਾਲ ਵੱਧ ਤੋਂ ਵੱਧ ਮਦਦ ਕਰੀਏ। ਔਰ ਜੋ ਮੀਡੀਆ ਹੈ ਇੱਕੋ ਹੀ ਸਾਨੂੰ ਅਸੀਂ ਬੜੀ ਵੱਡੀ ਮਾਰ ਖਾ ਰਹੇ ਹਾਂ ਕਿ ਜਿੰਨੇ ਵੀ ਚੈਨਲ ਪੰਜਾਬੀ ਅਖਵਾਉਣ ਵਾਲੇ ਨੇ ਉਹ ਕਿਤੇ ਨਾ ਕਿਤੇ ਉਹਦੀ ਥੱਲਿਓਂ ਉੱਤੋਂ ਦੀ ਜਿਹੜੇ ਨੇ ਉਹ ਉਹਨਾਂ ਨਾਲ ਜੁੜੇ ਹੋਏ ਹਨ। ਜਦੋਂ ਉਹਨਾਂ ਨੂੰ ਕੋਈ ਤਰਦਾ ਮਸਲਾ ਆਉਂਦਾ ਹੈ ਜਿਹਦੇ 'ਚ ਉਹਨਾਂ ਨੇ ਆਪਣੀ ਸ਼ੋਹਰਤ ਕੱਢਣੀ ਹੁੰਦੀ ਹੈ, ਉਦੋਂ ਉਹ ਸਾਰੇ ਅੱਗੇ ਆ ਜਾਂਦੇ ਹਨ। ਜਦੋਂ ਜਿਹੜੇ ਮਸਲੇ ਚਾਹੇ ਅੰਮ੍ਰਿਤਪਾਲ ਦਾ ਹੋਵੇ, ਚਾਹੇ ਬੰਦੀ ਸਿੰਘਾਂ ਦਾ ਹੋਵੇ, ਚਾਹੇ ਉਹਨਾਂ ਪਰਿਵਾਰਾਂ ਵੱਲੋਂ ਜਿਹੜੇ ਉੱਥੇ ਸਾਡੇ ਸੰਘਰਸ਼ ਚੱਲ ਰਹੇ ਹਨ ਉਹਨਾਂ ਦਾ ਹੋਵੇ, ਉਹਨਾਂ ਨੂੰ ਉਹ ਬਿਲਕੁਲ ਇਗਨੋਰ ਕਰ ਦਿੰਦੇ ਹਨ। ਤੇ ਮੇਰੀ ਇਹੀ ਬੇਨਤੀ ਹੈ ਪੂਰੀ ਸਿੱਖ ਕੌਮ ਨੂੰ ਕਿ ਆਓ ਜਿੱਥੇ ਅਸੀਂ ਹਰ ਤਰੀਕੇ ਨਾਲ ਖਾਲਿਸਤਾਨ ਲਈ ਕੰਮ ਕਰ ਰਹੇ ਹਾਂ, TV 84 ਦੀ ਜਿਹੜੀ ਹੈ ਉਹ ਡਟ ਕੇ ਜਿਹੜੀ ਹੈ ਉਹ ਮਾਈਕ ਖਾਸ ਕਰਕੇ ਮਦਦ ਕਰੀਏ। ਔਰ ਆਸ ਰੱਖਦੇ ਹਾਂ ਅਸੀਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਖ ਕੌਮ, ਤੁਸੀਂ ਵੀ ਪੜ੍ਹਿਆ ਹੈ, ਜਾਣਦੇ ਵੀ ਹੋ ਕਿ ਇਹਨਾਂ ਨੇ ਮੁਗਲਾਂ ਦੀਆਂ ਸਫਾ ਲਵੇਟੀਆਂ ਸੀ, ਬ੍ਰਿਟਿਸ਼ ਦੀਆਂ ਲਵੇਟੀਆਂ ਸੀ, ਤੇ ਅੱਜ ਤਗੜੇ ਹੋ ਜੋ ਹੁਣ ਉੱਥੇ ਆ ਕੇ ਖੜੇ ਆ ਜਿਹੜੇ 5 ਆਈ ਕੰਟਰੀਜ਼ ਨੇ ਤੁਹਾਡੇ ਖਿਲਾਫ ਬਾਰ-ਬਾਰ ਫੈਸਲੇ ਲੈ ਰਹੇ ਨੇ। ਇਹ ਸਮਾਂ ਤੁਹਾਡੀਆਂ ਹੁਣ ਬਹੁਤ ਛੇਤੀ ਸਿੱਖ ਕੌਮ ਲਵੇਟ ਕੇ ਇੰਡੀਅਨ ਓਸ਼ਨ ਦੇ ਕੋਸਿਆਂ ਪਾਣੀਆਂ ਵਿੱਚ ਰੋੜਾਂਗੇ, ਜਿਹੜਾ ਕਿ ਮੁੜ ਕੇ ਤੁਹਾਨੂੰ ਪੰਜਾਬ ਦਾ ਜਿਹੜਾ ਹੈ ਇੱਕ ਘੁੱਟ ਪਾਣੀ ਵੀ ਨਸੀਬ ਨਾ ਹੋਵੇ। ਇਹਨਾਂ ਹੀ ਸ਼ਬਦਾਂ ਨਾਲ ਮੈਂ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ। ਖਾਲਿਸਤਾਨ 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 ਖਾਲਿਸਤਾਨ। ਲੌਂਗ ਲਿਵ TV 84, ਲੌਂਗ ਲਿਵ TV 84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਕਰਦਾ ਤੇਰੀ ਸੇਵਾ ਜਿਸ ਤੂੰ ਆਪ ਕਰਾਏ। तेरी सेवा जिस तू आप कराए, लाभ कुल जह कीर्तन दे तू आप श्रद्धा लाए, लाभ कुल जह कीर्तन दे तू आप श्रद्धा लाए। गुरु नानक साहब की लड़ाई चलाई हुई है, ਜਿਹੜੀ ਗੁਰੂ ਸਾਹਿਬ ਨੇ ਬਾਬਰ ਬਾਦਸ਼ਾਹ ਨਾਲ ਲੜੀ ਸੀ। ਖਾਲਸਾ ਜੀ ਅਸੀਂ ਜਬਰ ਜ਼ੁਲਮ ਤੋਂ ਤੰਗ ਹੋ ਕੇ। ਸੋ ਵਿਊਅਰਸ ਆਲਮੋਸਟ ਅਸੀਂ ਸਮਾਪਤੀ ਵੱਲ ਵਧ ਰਹੇ ਹਾਂ, ਨਗਰ ਕੀਰਤਨ ਦੀ ਜਿਹੜੀ ਸਮਾਪਤੀ ਵੱਲ ਆਪਾਂ ਵਧ ਰਹੇ ਹਾਂ। ਸੋ ਮੇਰੇ ਨਾਲ ਕੋਈ ਸਿੰਘ ਸਾਹਿਬ ਜਿਹੜੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵੀਰ ਸਿੰਘ ਐਮਏ ਅੱਜ ਸਟਾਕਟਨ ਦੇ ਵਿੱਚ ਫਰੀਮਾਨ ਤੋਂ ਅਸੀਂ ਇਸ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਆਏ ਸੀ। ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਦੇ ਲਈ ਲੈਣ ਦੇ ਲਈ ਅਸੀਂ ਪਹੁੰਚੇ ਸੀ। ਸੰਗਤ ਬਹੁਤ ਹੁਮ ਕੇ ਆਈ ਆ ਔਰ ਮੈਨੂੰ ਆਸ ਹੈ ਕਿ ਇਹ ਖਾਲਸਾ ਜਿਹੜਾ ਦਿਵਸ ਹੈ ਜਿਹੜਾ ਅਸੀਂ ਮਨਾਉਂਦੇ ਹਾਂ, ਖਾਲਸਾ ਸਾਜਨਾ ਦਿਵਸ, ਇਹ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਂਦਾ। ਔਰ ਸਟਾਕਟਨ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਇੱਥੇ ਤੇ ਸਟਾਕਟਨ ਦੇ ਜਿੰਨੇ ਵੀ ਮੁੱਖ ਜਿਹੜੇ ਮੈਂ ਕਹਿੰਦਾ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੇ ਸੇਵਾਦਾਰ ਨੇ, ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਉਹਨਾਂ ਨੇ ਇਹ ਬਹੁਤ ਸ਼ਾਨਦਾਰ ਇਕੱਠ
ਜਿਹੜਾ ਸਾਡੇ ਲਈ ਇਕੱਠਾ ਕੀਤਾ ਹੈ ਔਰ ਸਾਨੂੰ ਗੁਰਸਿੱਖਾਂ ਨੂੰ ਤੇ ਸਿੱਖਾਂ ਨੂੰ ਲਾਮਬੰਦ ਕਰਕੇ ਇੱਕ ਲਾਈਨ ਦੇ ਵਿੱਚ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਤੋਰਿਆ। ਮੈਂ ਪ੍ਰਦੇਸ਼ ਟਾਈਮ ਵੱਲੋਂ ਐਜ਼ ਏ ਚੀਫ ਐਡੀਟਰ ਪ੍ਰਦੇਸ਼ ਟਾਈਮ ਵੱਲੋਂ ਬਲਵੀਰ ਸਿੰਘ ਐਮਏ ਤੁਹਾਨੂੰ ਸਭ ਨੂੰ ਵਧਾਈ ਦਿੰਦਾ। ਜਿੱਥੇ ਜਿੱਥੇ ਤੱਕ ਵੀ TV ਏਸ਼ੀਆ 4 ਤੁਸੀਂ ਦੇਖਦੇ ਹੋ, ਡਾਕਟਰ ਸਾਹਿਬ ਮੇਰੇ ਵਾਕਫ ਨੇ, ਵੈਸੇ ਅੱਜ ਆਏ ਨਹੀਂ, ਕਹਿੰਦੇ ਬਿਮਾਰ ਆ, ਪਰ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਸੁਨੇਹਾ ਤੇ ਵਧਾਈ ਦਿੰਦਾ ਕਿ ਤੁਸੀਂ ਅੱਜ ਇਸ ਕਵਰੇਜ ਦੇ ਵਿੱਚ ਪਹੁੰਚੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ, ਮਿਹਰਬਾਨੀ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਨੂੰ ਬਹੁਤ ਬਹੁਤ ਵਧਾਈ ਹੋਵੇ ਖਾਲਸਾ ਦਿਵਸ ਦੀ। ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਜਿਸ ਸਰੂਪ ਦੇ ਵਿੱਚ ਅੱਜ ਆਪਾਂ ਦੇਖ ਰਹੇ ਹਾਂ, ਇਹ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦੀ ਦੇਣ ਹੈ। ਤੇ ਖਾਲਸਾ ਪੰਥ ਜਿਹੜਾ ਇਸ ਕਰਕੇ ਤਿਆਰ ਕੀਤਾ ਸੀ ਜੋ ਕਿ ਜ਼ੁਲਮ ਦਾ ਟਾਕਰਾ ਕਰ ਸਕੇ। ਉਹ ਕਿਸੇ ਧਰਮ ਦੇ ਜਾਂ ਕਿਸੇ ਇੱਕ ਫਿਰਕ ਦੇ ਖਿਲਾਫ ਨਹੀਂ ਸੀ। ਉਹਨਾਂ ਨੇ ਇਹੋ ਜਿਹੀ ਫੌਜ ਤਿਆਰ ਕੀਤੀ ਜਿਸ ਨੇ ਕਿ ਖੈਬਰ ਦੇ ਦਰਿਆ ਦੇ ਉੱਤੇ ਜਾ ਕੇ ਆਪਣੀ ਧਾਂਕ ਜਮਾਈ ਤੇ ਸਿੱਖ ਰਾਜ ਕਾਇਮ ਕੀਤਾ। ਸੋ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਸਰਵੰਸਦਾਨੀ ਹੋਏ ਨੇ, ਉਹਨਾਂ ਵਰਗੀ ਸ਼ਖਸੀਅਤ ਦੁਨੀਆ ਦੇ ਵਿੱਚ ਨਾ ਕੋਈ ਹੋਈ ਹੈ ਨਾ ਹੀ ਹੋਣੀ ਹੈ। ਤੇ ਉਹਨਾਂ ਨੂੰ ਆਪਾਂ ਯਾਦ ਕਰਦੇ ਹਰੇਕ ਸਾਲ ਵਿਸਾਖੀ ਦਾ ਦਿਹਾੜਾ ਮਨਾਉਂਦੇ ਆ। ਤੇ ਸਾਨੂੰ ਉਹ ਦਿਨ ਯਾਦ ਆਉਂਦਾ ਜਿਸ ਦਿਨ ਤੁਸੀਂ ਉਸ ਦਿਨ ਯਾਦ ਕਰਕੇ ਦੇਖੋ, ਜਿਸ ਦਿਨ ਖਾਲਸਾ ਪੰਥ ਸਾਜਿਆ ਹੋਏਗਾ ਤੇ ਉਸ ਦਿਨ ਕਿਹੋ ਜਿਹਾ ਉੱਥੇ ਦ੍ਰਿਸ਼ ਹੋਏਗਾ, ਮਾਹੌਲ ਕਿਦਾਂ ਦਾ ਹੋਏਗਾ। ਤੇ ਇਹੋ ਜਿਹਾ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਸੀ ਤੇ ਗੁਰੂ ਸਾਹਿਬ ਨੇ ਤੁਹਾਡੇ ਮਨ ਦੇ ਵਿੱਚੋਂ ਡਰ ਕੱਢ ਕੇ ਇੱਕ ਤੁਹਾਨੂੰ ਬਹਾਦਰ ਕੌਮ ਦਾ ਖਿਤਾਬ ਦਿੱਤਾ, ਜੋ ਕਿ ਤੁਸੀਂ ਦੁਨੀਆ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿਰ ਕੱਢ ਕੇ ਤੁਰ ਸਕਦੇ ਹੋ। ਤੇ ਆਪਣੀ ਸਰਦਾਰੀ, ਆਪਣੀ ਪਗੜੀ ਤੇ ਲੋਕਾਂ ਦੀ ਸਹਾਇਤਾ ਕਰਨੀ ਸਾਡੇ ਹਿੱਸੇ ਆਈ ਆ। ਤੇ ਦੇਸ਼ ਵਿੱਚ ਵਰਲਡ ਦੇ ਕਿਸੇ ਵੀ ਹਿੱਸੇ ਵਿੱਚ ਕਿਤੇ ਵੀ ਭੀੜ ਪਵੇ, ਉੱਥੇ ਖਾਲਸਾ ਪੰਥ ਪਹਿਲੇ ਹਿੱਕ ਡਾ ਕੇ ਖੜ ਜਾਂਦਾ। ਹਰ ਇੱਕ ਮਜ਼ਲੂਮਾਂ ਦੀ ਸੇਵਾ ਕਰਦਾ, ਆਪਣਾ ਦਸਵੰਧ ਕੱਢਦਾ, ਲੋਕਾਂ ਦੀ ਸੇਵਾ ਕਰਦਾ ਤੇ ਲੰਗਰ ਲਾਉਂਦੇ ਨੇ, ਦਵਾਈਆਂ ਵੰਡਦੇ ਨੇ, ਕੰਬਲ ਵੰਡਦੇ ਨੇ ਤੇ ਵਿਦਿਆ ਦਾ ਦਾਨ ਦਿੰਦੇ ਨੇ। ਵਿਦਿਆ ਵਿਚਾਰੀ ਦਾ ਪਰਉਪਕਾਰੀ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਬਹੁਤ ਹੀ ਵੱਡਾ ਖਜ਼ਾਨਾ ਨੇ ਤੇ ਵਿਚਾਰ ਅੱਗੇ ਵਿਚਾਰੀਏ ਦਾ ਜੋ ਸਾਨੂੰ ਸੰਕਲਪ ਦਿੱਤਾ ਗੁਰੂ ਸਾਹਿਬ ਨੇ, ਤੇ ਆਪਾਂ ਉਸ ਨੂੰ ਲੈ ਕੇ ਅੱਗੇ ਚੱਲਣਾ। ਤੇ ਸਾਰੀ ਸਿੱਖ ਕੌਮ ਨੂੰ ਵਿਸਾਖੀ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਉਮੀਦ ਕਰਦੇ ਹਾਂ ਕਿ ਇਸ ਖਾਲਸੇ ਪੰਥ ਦੀਆਂ ਜੁਗਾਂ ਜਗਾਂਤਰਾਂ ਤੱਕ ਧੂਮਾਂ ਇਦਾਂ ਪੈਂਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਨੇ ਵਿਊਜ਼ ਬੜੀ ਅੱਛੇ ਜਿਹੜੇ ਵਿਚਾਰ ਨੇ ਤੁਹਾਨੂੰ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਸੋ ਇਸੇ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿਣਾ। ਮੈਂ ਰੀਨਮ ਕੌਰ TV 84 ਦੇ ਨਾਲ।
ਸਾਬਤ ਹੋਏ। ਅਨੇਕਾਂ ਸੂਰਬੀਰ ਨੌਜਵਾਨਾਂ ਵਿੱਚੋਂ 2 ਮਹਾਨ ਸੂਰਬੀਰ ਯੋਧੇ ਜਿਨ੍ਹਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਬਣਾ ਕੇ ਕੌਮ ਦੀ ਸੇਵਾ ਕੀਤੀ। ਪਹਿਲੇ ਮੁਖੀ ਭਾਈ ਮਨਵੀਰ ਸਿੰਘ ਜੀ ਚਹੇੜੂ ਜੋ ਜਨਰਲ ਹਰੀ ਸਿੰਘ ਦੇ ਨਾਮ ਦੇ ਉੱਤੇ ਸੇਵਾ ਕਰਦੇ ਰਹੇ ਤੇ ਜਿਨ੍ਹਾਂ ਨੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਔਰ ਜਨਰਲ ਰਾਮ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਛਡਾਇਆ ਤੇ ਜਿਸ ਵੇਲੇ ਉਸ ਨੂੰ ਜੇਲ੍ਹ ਤੋਂ ਛਡਾਇਆ ਭਾਈ ਮਨਵੀਰ ਸਿੰਘ ਜੀ ਸ਼ਹੀਦ ਹੋ ਜਾਂਦੇ ਹਨ ਤੇ ਉਹਨਾਂ ਤੋਂ ਬਾਅਦ ਭਾਈ ਸੁਖਦੇਵ ਸਿੰਘ ਜੀ ਔਰ ਜਨਰਲ ਰਾਮ ਸਿੰਘ ਨੇ ਜੋ ਕੌਮ ਪ੍ਰਤੀ ਸੇਵਾਵਾਂ ਕੀਤੀਆਂ ਉਹਨਾਂ ਦੇ ਜੀਵਨ ਪਰਛਾਏ ਸ਼ਰਧਾ ਦੇ ਫੁੱਲ ਐਉਂ ਭੇਟ ਕੀਤੇ ਜਾ ਰਹੇ ਹਨ। ਪੈਂਦੇ ਵਕਤ ਕੌਮ ਤੇ ਹੁੰਦੀ ਪਰਖ ਜਵਾਨਾਂ ਦੀ, ਹੁੰਦੀ ਪਰਖ ਜਵਾਨਾਂ ਦੀ। ਪਾਪੀ ਦੁਸ਼ਮਣ ਜਦ ਹੈ ਸਿਰ ਤੇ ਚੜ ਵੰਗਾਰ ਦਾ, ਚੜ ਵੰਗਾਰ। ਜਿਹੜੇ ਕੀਰਤਨੀਆਂ ਨੇ ਉਹਨਾਂ ਨੇ ਆਪਣੇ ਕੀਰਤਨ ਦੁਆਰਾ ਸਿੱਖ ਸੰਗਤਾਂ ਨੂੰ ਨਿਹਾਲ ਵੀ ਕੀਤਾ ਹੈ। ਕੇਸਰੀ ਦਸਤਾਰਾਂ ਨਾਲ, ਕੇਸਰੀ ਦੁਪੱਟਿਆਂ ਦੇ ਨਾਲ ਇਸ ਨਗਰ ਕੀਰਤਨ ਦੀ ਜਿਹੜੀ ਰੌਣਕ ਨੂੰ